14ਵੀਂ ਅੰਸ-ਬੰਸ ਬਾਬਾ ਮਰਦਾਨਾ ਜੀ ਦੀ ਜਿਹੜੇ ਹਜ਼ੂਰੀ ਰਾਗੀ ਸੀ ਭਾਈ ਗੁਲਾਬੂ ਜੀ ਦੇ ਨਾਂ ਤੋਂ ਮਸ਼ਹੂਰ ਥੇ। ਉਹਨਾਂ ਦਾ ਨਾਂ ਸੀ ਗੁਲਾਬਦੀਨ, ਮੇਰੇ ਪਰਦਾਦਾ ਜੀ ਦੇ ਅੱਬਾ ਜੀ। ਬਾਬਾ ਗੁਲਾਬਦੀਨ ਗੁਲਾਬੋ ਜਿਹੜਾ ਵਾ ਉਹ ਗੋਇੰਦਵਾਲ ਸਾਹਿਬ ਉਦੋਂ ਕੀਰਤਨ ਕਰਦੇ ਸਨ, ਹਜ਼ੂਰੀ ਰਾਗੀ ਸਨ। ਇਹ ਪਾਰਟੀਸ਼ਨ ਤੋਂ ਪਹਿਲਾਂ ਦੀ ਗੱਲ ਕਰਦੀ। ਹਰਮੰਦਰ ਸਾਹਿਬ 12 ਜੋੜੀਆਂ ਸੀ ਭਾਈ ਮਰਦਾਨਾ ਜੀ ਦੀ ਅੰਸ-ਬੰਸ ਚੋਂ, ਜਿਹੜੀਆਂ ਕਿ ਉੱਥੇ ਕੀਰਤਨ ਦੀ ਸੇਵਾ ਕਰਦੇ ਸੀ ਦਿਨ ਰਾਤ, ਕਿਉਂਕਿ ਉਦੋਂ ਜਿਹੜੇ ਹੈਗੇ ਸੀ ਇਹ ਰਬਾਬੀ ਹੀ ਕੀਰਤਨ ਕਰਦੇ ਸੀ। ਕਿ ਉਹ ਜਿਹੜਾ 12 ਜੋੜੀਆਂ, ਇੱਕ ਜੋੜੀ 'ਚ ਮਸਲਨ 3 ਬੰਦੇ ਬਹਿੰਦੇ ਨੇ, 2 ਹਾਰਮੋਨੀਅਮ ਤੇ 1 ਤਬਲੇ ਤੇ। 12 ਤੀ ਇਹ 36 ਖਾਨਦਾਨ ਤੁਸੀਂ ਦੇਖ ਲਓ। ਜਦੋਂ ਪਾਰਟੀਸ਼ਨ ਹੋਈ ਤੇ ਇੱਥੇ ਪਾਕਿਸਤਾਨ ਆ ਗਏ, ਪਾਰਟੀਸ਼ਨ 'ਚ ਉਹੀ ਉਦੋਂ ਉੱਥੋਂ ਦੇ ਹੀ ਲੋਕ ਪਿੰਡ ਦੇ ਦਰਿਆਏ ਬਿਆਸ ਤੱਕ ਛੱਡ ਕੇ ਗਏ ਸੀ ਪੂਰੀ ਫੈਮਿਲੀ ਨੂੰ ਸਾਰੀ। ਔਰ ਪਹਿਚਾਨ ਦੂਸਰੀ ਇਹ ਕਿ ਭਾਈ ਲਾਲ ਜੀ, ਆਸ਼ਕ ਅਲੀ ਭਾਈ ਲਾਲ ਜੀ, 1999 ਵਿੱਚ ਉਹਨਾਂ ਨੂੰ ਅਵਾਰਡ ਮਿਲਿਆ ਪ੍ਰਕਾਸ਼ ਸਿੰਘ ਬਾਦਲ ਜੀ ਦੇ 300 ਸਾਲਾ ਅਵਾਰਡ ਦਿੱਤਾ ਸੀ ਉਹਨਾਂ ਨੂੰ ਅਨੰਦਪੁਰ ਸਾਹਿਬ। ਫਿਰ ਜਿਹੜੇ ਲੋਕ ਆ ਜਿਨ੍ਹਾਂ ਨੇ ਇੱਕ ਕਲੇਮ ਕੀਤਾ ਕਿ ਅਸੀਂ ਉਹਨਾਂ ਦੀ ਪਿਛਲੇ ਦਿਨਾਂ 'ਚ ਵੀਡੀਓ ਵੀ ਬੜੀ ਵਾਇਰਲ ਹੋਣ ਡਈ ਸੀ, ਪੋਸਟ ਵੀ, ਉਹ ਕੌਣ ਨੇ? ਭਾਈ ਮਰਦਾਨਾ ਸਿੱਖ ਸੀ, ਉਹ ਇਹ ਕਹਿੰਦੇ ਨੇ। ਲੇਕਿਨ ਦੇਖੋ, ਜਿਵੇਂ ਮੈਂ ਤੁਹਾਨੂੰ ਆਪਣਾ ਸ਼ਜਰਾ ਦੱਸਿਆ ਕਿ ਸਾਡੇ ਵੱਡ ਵਡੇਰੇ ਉੱਥੋਂ ਆਂਦੇ ਰਹੇ ਔਰ ਮੁਸਲਮਾਨ ਹੀ ਰਹੇ। ਜਿਵੇਂ ਦੇਖ ਲਓ ਕਿ ਗੁਰੂ ਰਾਮਦਾਸ ਨੇ ਜਦੋਂ ਨੀਂਹ ਪੱਥਰ ਰੱਖਿਆ, ਮੀਆਂ ਮੀਰ ਸਾਹਿਬ ਨੇ ਜੀ ਨੇ ਨੀਂਹ ਪੱਥਰ ਰੱਖਿਆ ਸੀ ਉਹਨਾਂ ਦਾ। ਗੁਰੂ ਗੋਬਿੰਦ ਸਿੰਘ ਜੀ ਦੇ, ਜਿਨ੍ਹਾਂ ਨੇ ਮਾਛੀ ਵਾਲੇ ਜੰਗਲ 'ਚ ਲੈ ਕੇ ਗਏ, ਨਬੀ ਖਾਨ ਔਰ ਗਨੀ ਖਾਨ। ਨਬੀ ਖਾਨ ਹੋਣਾ ਦੀ ਹੈ, ਉਹਨਾਂ ਦੀ ਲੈਗੇਸੀ ਦਾ ਜੇ ਆਪਾਂ ਜ਼ਿਕਰ ਕਰੀਏ, ਪਿਛਲੇ ਦਿਨਾਂ ਦੇ ਗੱਲ ਹੋਣ ਰਹੀ ਸੀ ਵੀ ਉਹ ਸ਼ਾਇਦ ਉਹਨਾਂ ਦੀ ਪਰਿਵਾਰ, ਉਹਨਾਂ ਦੀ ਟੱਬਰ ਜਿਹੜਾ ਵਾ, ਕੁਝ ਲੋਕ ਇੱਥੇ ਪਾਕਿਸਤਾਨ। ਹਾਂਜੀ, ਤੇ ਗੁਰੂ ਸਾਹਿਬਾਨ ਨੇ ਇੱਕ ਹੁਕਮਨਾਮਾ ਸਾਦਰ ਕੀਤਾ ਸੀ ਆਪਣੀ ਪੰਥ ਤੇ। ਉਹ ਖੂਨ ਦੇ ਨਾਲ ਉਹ ਹੁਕਮਨਾਮਾ ਲਿਖਿਆ ਸੀ। ਉਹਨਾਂ ਨੇ ਉਹ ਹੁਕਮਨਾਮਾ ਸਾਂਭਿਆ ਹੋਇਆ ਸੀ, ਜਿਹੜੀ ਉਹਨਾਂ ਦੀ ਪਹਿਚਾਨ ਸੀ। ਨਬੀ ਖਾਨ, ਵਲੀ ਖਾਨ, ਨਬੀ ਖਾਨ ਦੇ ਉਹ ਗਨੀ ਸਾਹਿਬ, ਗਨੀ ਖਾਨ। ਤੇ ਫਿਰ ਉਹਨਾਂ ਦੀ ਅੰਸ-ਬੰਸ, ਜਿਵੇਂ ਅਸੀਂ ਅੰਸ-ਬੰਸ ਹੈ, ਉਹ ਜ਼ਹੂਰ ਅਹਿਮਦ ਖਾਨ ਸਾਹਿਬ ਕੋਲ ਸੀ। ਉਹ ਹੁਕਮਨਾਮਾ, ਓਰੀਜਨਲ ਹੁਕਮਨਾਮਾ, ਉਹ ਲੈ ਕੇ ਜਾਂਦੇ ਸੀ, ਦਰਸ਼ਨ ਕਰਾਉਂਦੇ ਸੀ। ਤੇ ਹੁਣ ਉਹ ਇਸ ਵੇਲੇ ਕਿੱਥੇ ਨੇ ਪਾਕਿਸਤਾਨ ਦੇ ਵਿੱਚ? ਤੇ ਉਹ ਹੁਕਮਨਾਮਾ ਮੰਜ਼ਰੇ ਆਮ ਤੇ ਆਇਆ ਕਿਉਂ ਨਹੀਂ? ਜੇ ਆਇਆ ਤੇ ਉਹ ਕਿੱਥੇ? ਉਸ ਲੈਗੇਸੀ ਨੂੰ ਲੈ ਕੇ ਚੱਲੇ ਕਿਉਂ ਨਹੀਂ? ਉਹਦੀ ਵਜ੍ਹਾ ਕੀ ਸੀ? ਕੌਣ ਜੀ? ਤੁਹਾਡਾ ਟੱਬਰ ਪੂਰਾ। ਔਰ ਉੱਥੋਂ ਦਾ ਇੱਕ ਇਹ ਵਾਕਿਆ, ਕਿਉਂਕਿ ਸੁਣਦੇ ਤੇ ਭਾਈ ਲਾਲ ਜੀ ਨੂੰ ਸਾਰੇ ਸੀ। ਉੱਥੇ ਹਜ਼ੂਰੀ ਰਾਗੀ ਸਿਰਫ ਉਹੀ ਕੀਰਤਨ ਕਰ ਸਕਦਾ ਜਦੋਂ ਪਾਰਟੀਸ਼ਨ ਹੋ ਗਈ। ਉਹਨਾਂ ਨੇ ਮੱਥਾ ਰੱਖਿਆ ਕਿ ਪੂਰਨ ਸਿੱਖ ਹੈ ਜਿਹੜਾ, ਜਿਹਨੇ ਅੰਮ੍ਰਿਤ ਚੱਖਿਆ ਹੈਗਾ, ਉਹ ਕੀਰਤਨ ਕਰੇਗਾ। ਲੇਕਿਨ ਕਹਿੰਦੇ ਆ ਕਿ ਕਰਾਉਣ ਵਾਲਾ ਤੇ ਕਰਨ ਵਾਲਾ ਉਹ ਜਾਣਦਾ, ਅਸੀਂ ਤੁਸੀਂ ਨਹੀਂ ਕਰ ਸਕਦੇ ਜੋ ਉਹਦੀਆਂ। ਜਿਵੇਂ ਗੱਲ ਕਰਨੇ ਵੀ ਕਰਨ ਨਹੀਂ ਦਿੰਦੇ ਰਹੇ ਪਾਰਟੀਸ਼ਨ ਤੋਂ ਬਾਅਦ। ਪਾਰਟੀਸ਼ਨ ਤੋਂ ਬਾਅਦ ਐਸਾ ਕੀ ਹੋ ਗਿਆ ਵੀ ਅਸੀਂ ਬਾਰਡਰ ਤੇ ਵੰਡ ਲਏ ਤੇ ਅਸੀਂ ਨਾਲ ਦੀ ਨਾਲ ਆਪਣਾ ਸਾਰਾ ਕੁਝ ਧਰਮਾਂ ਦੀ ਬੁਨਿਆਦ ਤੇ ਰੱਖ ਲਿਆ। ਪਾਰਟੀਸ਼ਨ ਤੋਂ ਬਾਅਦ ਕੀਰਤਨ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਸੀ ਔਰ ਹੈ। ਮੈਂ ਚਲਾ ਗਿਆ ਗੁਰਦੁਆਰਾ ਸਾਹਿਬ, ਇੱਥੇ ਪਾਕਿਸਤਾਨ ਦੀ ਗੱਲ ਦੱਸ ਰਿਹਾ ਕਿ ਮੈਂ ਕਿਹਾ ਸੰਗਤ ਆਈ ਹੋਈ ਸੀ, ਮੈਂ ਕਿਹਾ ਚਲੋ ਦੇਖਨੇ ਆਪਣੇ। ਤੇ ਮੈਂ ਜਦੋਂ ਦੇਖਿਆ ਤਾਂ ਮੈਂ ਕਿਹਾ ਮੈਂ ਨਹੀਂ ਜਾਣਾ ਅੱਬਾ ਜੀ। ਹੁਣ ਪਿਓ ਸਾਡਾ ਜਿਹਨੇ 84 ਵਾਰਡ ਲਏ ਹੋਏ ਨੇ, ਤੇ ਉਹ ਗਿਆਨੀਆਂ ਦੇ ਤਰਲੇ ਕਰਦਾ ਪਿਆ ਜੀ ਮੈਨੂੰ ਟਾਈਮ ਦਿਓ, ਤੇ ਉਹ ਟਾਈਮ ਨਹੀਂ ਦੇ ਰਹੇ। ਦੇਖੋ ਕਿ ਇੰਡੀਆ ਵਾਲੇ ਪੁੱਛ ਰਹੇ ਜੀ ਤੁਹਾਨੂੰ ਗੁਰਦੁਆਰੇ ਜਾਣ ਦਿੰਦੇ ਨੇ? ਮੈਂ ਕਿਹਾ ਜੀ ਅਸੀਂ ਜਾਂਦੇ ਆ, ਸਾਨੂੰ ਪਤਾ ਹੀ ਨਹੀਂ ਕੀ ਹੋਇਆ ਆ। ਹੁਣ ਇਹ ਬਲੇਮ ਕਰਨਾ ਜੀ ਇਹਨਾਂ ਨੂੰ ਆਂਦਾ ਨਹੀਂ। ਤੇ ਸਾਰੀ ਐਨੇ 2012 ਦਾ ਮੈਂ ਲਗਾਇਆ, ਤੇ ਉਹ ਅਸੀਂ ਐਵੇਂ ਡਾਕੂਮੈਂਟਰੀਆਂ ਬਣਦੀ ਨਨਕਾਣਾ ਸਾਹਿਬ ਸਾਹਮਣੇ ਬਹਿ ਕੇ ਕੀਰਤਨ ਕਰੀਦਾ। ਤਨ ਸੋ ਵੇਲਾ ਜਿਤ ਦਰਸ਼ਨ ਕਰਨਾ, ਦਰਸ਼ਨ ਕਰਨਾ, ਜਿਹੜਾ ਸਭ ਤੋਂ ਮੁਸ਼ਕਲ ਕੀਰਤਨ। ਖੰਡ ਕੀਰਤਨ ਨੂੰ ਉਹਨੂੰ ਕਹਿੰਦੇ ਆ ਜਿਹਦੀ ਬਾਣੀ ਦੇ ਬਾਣੀ ਨਾਲ ਵਿਆਖਿਆ ਹੋਵੇ। ਦਾਨਾ ਜੀ ਫੈਮਿਲੀ ਜਿੰਨੇ ਵੀ ਸੀ ਇਹ ਖੰਡ ਕੀਰਤਨ ਕਰਦੇ ਸਨ। ਤੇ ਉਹ ਫੈਮਲੀਆਂ ਹੁਣ ਇਸ ਵੇਲੇ ਕਿੱਥੇ ਨੇ? ਉਹ ਦੇਖੋ ਲਾਹੌਰ 'ਚ ਹੀ ਨੇ ਫੈਮਲੀਆਂ ਸਾਰੀਆਂ। ਸਾਡੇ ਰਿਸ਼ਤੇਦਾਰ ਨੇ। ਜਦੋਂ ਤੁਹਾਡੀ ਟੀਮ ਰਿਪਨ ਤੇ ਖੁਸ਼ੀ ਨੂੰ ਲੈ ਕੇ ਗਈ, ਹੁਣ ਇਹ ਵੀ ਗੱਲ ਸੁਣ ਲਓ, ਮੇਰੀ ਫੇਸ ਟੂ ਫੇਸ ਗੱਲਾਂ ਸੁਣ। ਸਾਡੇ ਘਰ ਤੁਹਾਡੀ ਟੀਮ ਵਿਕਾਸ ਹੈਦਰ ਰਿਪਨ ਤੇ ਖੁਸ਼ੀ ਨੂੰ ਲੈ ਕੇ ਗਏ 2022 ਦੇ ਐਂਡ ਤੇ 22 ਉਹ ਲੋਕਾਂ ਨੂੰ ਇੰਨਾ ਪਤਾ ਲੱਗਾ, ਲੋਕੀ ਰਾਬਤੇ ਚ ਆਏ, ਪੋਜੀਸ਼ਨ ਵੀ ਅੱਛੀ ਹੋਈ, ਹਾਲਾਤ ਵੀ ਬਦਲੇ। ਜਿੰਨੀ ਕਮੀ ਨਾਹੀ ਗੁਣ ਤੇ ਕਮਰੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ, ਉੱਥੇ ਸੱਚੋ ਹੀ ਸੱਚ ਨਿਬੜੇ ਸਾਈਂ ਦੇ ਦਰਬਾਰ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ ਅੱਜ ਕੁਝ ਖਰੀਆਂ ਤੇ ਸੱਚੀਆਂ ਗੱਲਾਂ ਕਰਨ ਵਾਸਤੇ ਅੱਜ ਦਾ ਪੋਡਕਾਸਟ ਕਰਨ ਜਾ ਰਹੇ ਹਾਂ। ਤੁਸੀਂ ਵੇਖਦੇ ਪਏ ਹੋ ਨਾਸਰ ਢਿੱਲੋਂ ਪੋਡਕਾਸਟ 'ਤੇ ਮੇਰਾ ਪੋਡਕਾਸਟ। ਕੁਝ ਅਜਿਹੀਆਂ ਸ਼ਖਸੀਅਤਾਂ, ਕੁਝ ਵਧੀਆ ਰੂਹਾਂ, ਉਹਨਾਂ ਨਾਲ ਗੱਲਾਂ ਕਰਕੇ ਉਹਨਾਂ ਗੱਲਾਂ ਦੀ ਮਿਠਾਸ ਤੁਹਾਡੇ ਤੱਕ ਪਹੁੰਚਾਈ ਦੀ ਆ, ਕੈਮਰੇ ਦੀ ਅੱਖ ਤੇ ਮਾਈਕ ਦੀ ਰਾਹੀਂ ਤੁਹਾਡੇ ਨਾਲ ਇਹਨਾਂ ਜਿਹੜਾ ਡਿਜੀਟਲ ਦੌਰ ਹੈ ਇਹਦੇ ਰਾਹੀਂ ਪੰਜਾਬ ਨਾਲ ਜੁੜੀਆਂ ਗੱਲਾਂ, ਪੰਜਾਬੀਅਤ ਨਾਲ ਜੁੜੀਆਂ ਗੱਲਾਂ,
ਉਹ ਸਾਰਾ ਕੁਝ ਤੁਹਾਡੇ ਰੂਬਰੂ ਲੈ ਕੇ ਆਈਦਾ ਉਹਨਾਂ ਲੋਕਾਂ ਦੀ ਗੱਲਬਾਤ ਨੂੰ। ਸੋ ਅੱਜ ਮੇਰੇ ਨਾਲ ਜਿਹੜੀ ਸ਼ਖਸੀਅਤ ਨੇ, ਬਹੁਤ ਸਾਰੇ ਲੋਕ ਜਾਣਦੇ ਹੋਣਗੇ ਸਾਡੇ ਪ੍ਰੋਗਰਾਮਸ ਦੇ ਰਾਹੀਂ ਅਸੀਂ ਉਹਨਾਂ ਦੇ ਵਲੌਗਸ ਵੀ ਕੀਤੇ ਨੇ, ਕੁਝ ਵੀਡੀਓਜ਼ ਵੀ ਕੀਤੇ ਨੇ, ਹੁਣ ਕੁਝ ਉਹਨਾਂ 'ਤੇ ਸਵਾਲ ਵੀ ਨੇ। ਉਹ ਸਵਾਲ ਕੀ ਨੇ ਇਸ ਪ੍ਰੋਗਰਾਮ 'ਚ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਵੀ ਕਰਾਂਗੇ। ਮੇਰੇ ਨਾਲ ਨੇ ਸਾਈਂ ਨਈਮ ਜੀ। ਸਾਈਂ ਨਈਮ ਜੀ 18ਵੀਂ ਪੀੜ੍ਹੀ ਆ ਬਾਬਾ ਮਰਦਾਨਾ ਦੀ। ਪਹਿਲਾਂ ਉਹਨਾਂ ਨੂੰ ਵੈਲਕਮ ਕਰਨੇ। ਵੈਲਕਮ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਸਾਈਂ ਜੀ ਪਹਿਲਾਂ ਤਾਂ ਇਹ ਦੱਸਿਓ, ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ, ਪਹਿਲਾਂ ਸਾਰਿਆਂ ਨਾਲ ਪਹਿਲਾ ਸਵਾਲ ਵੀ ਤੁਸੀਂ ਲਾਹੌਰ ਦੇ ਵਿੱਚ ਕਿੱਥੇ ਰਹਿੰਦੇ ਹੋ ਤੇ ਕਿਹੜੀ ਜਗ੍ਹਾ ਤੇ ਕਿੰਨੇ ਭਰਾ ਹੋ, ਸਾਰਾ ਆਪਣਾ ਖਾਨਦਾਨ ਦਾ ਵੇਰਵਾ ਦੱਸਿਓ। ਦੇਖੋ ਜੀ, ਮੇਰਾ ਨਾਮ ਹੈ ਨਈਮ ਤਾਹਿਰ ਲਾਲ, ਪੁੱਤਰ ਭਾਈ ਲਾਲ ਜੀ, 18ਵੀਂ ਅੰਸ-ਬੰਸ ਬਾਬਾ ਮਰਦਾਨਾ ਜੀ ਦੀ। ਸਾਡੇ ਅਸੀਂ 4 ਭਾਈ ਹਾਂ। ਭਾਈ ਲਾਲ ਜੀ ਦੇ 4 ਪੁੱਤਰ ਨੇ, ਜਿਹੜੇ ਅਸੀਂ ਮਕਾਨ ਬਣਾਇਆ ਗਾਜ਼ੀਆਬਾਦ ਲਾਹੌਰ, ਗਲੀ ਨੰਬਰ 51, ਮਕਾਨ ਨੰਬਰ 29, ਮੁਹੱਲਾ ਹੁਸੈਨਪੁਰਾ, ਗਾਜ਼ੀਆਬਾਦ ਲਾਹੌਰ। ਉੱਥੇ ਹੀ ਅਸੀਂ ਰਿਹਾਇਸ਼ ਪਜ਼ੀਰ ਹੈ। ਤਕਰੀਬਨ 1970 ਦੀ ਦਹਾਈ ਤੋਂ ਉੱਥੇ ਗਏ ਸੀ। ਉੱਥੇ ਜਗ੍ਹਾ ਆਪਣੀ ਲਈ ਸੀ। ਅਤੇ ਉਸ ਤੋਂ ਪਹਿਲੋਂ ਜਿਹੜਾ ਇੱਥੇ ਜਦੋਂ ਪਾਰਟੀਸ਼ਨ ਹੋ ਕੇ ਆਈ ਅਤੇ ਕਿਰਾਏ 'ਤੇ ਰਹੇ ਚੂਨਾ ਮੰਡੀ। 47 ਤੋਂ ਲੈ ਕੇ 70 ਤੱਕ ਚੂਨਾ ਮੰਡੀ ਸਾਰੇ ਜਿੰਨੇ ਵੀ ਰਬਾਬੀ ਸਨ ਉੱਥੇ ਹੀ ਰਹਿੰਦੇ ਸੀ। ਔਰ ਅੱਜ ਵੀ ਉੱਥੇ ਬਹੁਤ ਸਾਰੇ ਰਬਾਬੀ ਰਹਿੰਦੇ ਨੇ, ਲੇਕਿਨ ਉਹ ਥੋੜ੍ਹਾ ਹਟ ਕੇ ਬਾਵੇ ਦੀ ਕਟਰੀ ਦੇ ਨਾਂ ਤੋਂ ਮਸ਼ਹੂਰ ਹੈ। ਅੱਜ ਤੱਕ ਉਹ ਕਟਰੀ ਹੁਣ ਵੀ ਹੈਗੀ ਹੈ। ਉਹ ਮਹਿਕਮਾ ਔਕਾਫ ਦੀ ETP ਬੋਰਡ ਦੀ, ਅਤੇ ਉਹਦੇ 'ਚ ਰਿਹਾਇਸ਼ ਪਜ਼ੀਰ ਨੇ। ਅਤੇ ਜਦੋਂ ਸਾਡਾ ਇੱਕ ਕਿਰਾਏ ਦਾ ਮਕਾਨ ਅੰਦਰੂਨ ਸ਼ਹਿਰ ਚੂਨਾ ਮੰਡੀ, ਉੱਥੇ ਜਿੱਥੇ ਗੁਰੂ ਰਾਮਦਾਸ ਜੀ ਦਾ ਗੁਰਦੁਆਰਾ ਜਨਮ ਅਸਥਾਨ ਹੈ, ਉਹ ਥੋੜ੍ਹਾ ਜਿਹਾ ਘਾਟੀ ਚੜ੍ਹ ਕੇ ਜਾਈਏ ਅਤੇ ਕੋਲ ਹੀ ਗੁਰਦੁਆਰਾ ਸਾਹਿਬ ਹੈ, ਅਤੇ ਇੱਧਰ ਘਾਟੀ ਉਤਰੀਏ ਅਤੇ ਡੇਰਾ ਸਾਹਿਬ ਗੁਰਦੁਆਰਾ ਆ ਜਾਂਦਾ। ਉਹ ਪਵਿੱਤਰ ਸਥਾਨ 'ਤੇ ਅਸੀਂ ਰਹਿੰਦੇ ਸਾਂ। ਲੇਕਿਨ ਮਕਾਨ ਪੁਰਾਣੇ ਸਨ, ਜਦੋਂ ਉੱਤੋਂ ਡਿੱਗ ਪਏ ਅਤੇ ਉਹ ਫਿਰ ਆਪਣਾ ਜਗ੍ਹਾ ਹੈਗੀ ਸੀ, ਕੱਚਾ ਮਕਾਨ ਸੀ, ਅਤੇ ਫਿਰ ਅਸੀਂ ਗਾਜ਼ੀਆਬਾਦ ਚਲੇ ਗਏ। ਉਦੋਂ ਮੈਂ ਛੋਟਾ ਸਾ, 4-5 ਸਾਲ ਦੀ ਉਮਰ ਸੀ ਮੇਰੀ, ਅਤੇ ਬਾਕੀ ਤਾਂ ਸਾਰੇ ਵੱਡੇ ਸੀ, ਅਤੇ ਉੱਥੇ ਅਸੀਂ ਰਹਿੰਦੇ ਗਾਜ਼ੀਆਬਾਦ 'ਚ। ਅੱਛਾ, ਪਹਿਲਾਂ ਸ਼ਜਰਾ ਨਸਬ ਦੀ ਵੀ ਮੈਂ ਤੁਹਾਨੂੰ ਪੁੱਛਣਾ ਵਾ, ਵੀ ਦੱਸਾਂਗੇ। ਤੁਸੀਂ ਅੱਗੇ ਫੋਟੋ ਵੀ ਇੱਕ ਦਿਨ ਮੈਨੂੰ ਵਿਖਾਈ ਸੀ। ਪਹਿਲਾਂ ਕੁਛ ਮੈਂ ਇੱਕ ਦੋਸਤ ਨਾਲ ਗੱਲ ਕੀਤੀ, ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਵੀਡੀਓ ਪਾਈ ਸੀ। ਇਹ 4 ਭਰਾ ਨੇ ਅਤੇ ਇਹਨਾਂ ਦੇ ਅੱਗੋਂ ਬੱਚੇ ਨੇ, ਅਤੇ ਇਹਨਾਂ ਦੀ ਫੈਮਿਲੀ ਸਾਰੀ 4 ਮਰਲੇ ਦਾ ਘਰ ਉਹਦੇ 'ਚ ਰਹਿੰਦੀ ਹੈ, ਅਤੇ ਘਰ ਦੇ ਹਾਲਾਤ ਵੀ ਮਾੜੇ ਹੈ। ਅਤੇ ਬਹੁਤ ਸਾਰੇ ਦੋਸਤਾਂ ਤੋਂ ਕੰਟੈਕਟ ਕੀਤਾ ਵੀ ਅਸੀਂ ਕੋਈ ਨਾ ਕੋਈ ਸੇਵਾ ਕਰਦੇ। ਸਾਡੇ ਇੱਕ ਬੜੀ ਵੱਡੀ ਨਾ ਜਾਣੀ ਮਾਣੀ ਸੰਸਥਾ ਵਾ ਸਿੱਖਾਂ ਦੀ, ਮੇਰੇ ਉਹ ਵੀ ਬੜੇ ਪਿਆਰੇ ਨੇ, ਪਿਆਰ ਵਾਲੇ ਨੇ। ਅਤੇ ਕੁਛ ਲੋਕਾਂ ਨੇ ਕਿਹਾ ਵੀ ਅਸੀਂ ਇੰਨਾ ਕੁ ਕਰਦੇ ਹਾਂ, ਅਤੇ ਮੈਂ ਉਹਨਾਂ ਨੂੰ ਕਿਹਾ ਵੀ ਕਿਉਂ ਨਾ ਅਸੀਂ ਇਹ ਪ੍ਰੋਜੈਕਟ ਕਰ ਲਈਏ, ਅਤੇ ਮਤਲਬ ਉਹਨਾਂ ਨੂੰ ਘਰ ਬਣਾ ਕੇ ਦਈਏ ਨਈਮ ਤਾਹਿਰ ਜੀ ਨੂੰ। ਉਹਨਾਂ ਦਾ ਸਵਾਲ ਸੀ ਇੱਕ ਸਵਾਲੀਆ, ਜੀ ਵੀ ਤੁਹਾਨੂੰ ਕਿਵੇਂ ਪਤਾ ਵੀ ਉਹ ਬਾਬਾ ਜੀ ਦੀ ਅੰਸ਼ ਵੰਸ਼ ਹੈ? ਜੀ ਬਿਲਕੁਲ ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਵੀ ਇਹ ਮਤਲਬ ਕਲੇਮ ਕਿੰਨੇ ਕੁ ਹੱਦ ਤੱਕ ਸੱਚ ਹੈ? ਫਿਰ ਉਹਨਾਂ ਨੇ ਇੱਕ ਕੋਟ ਕੀਤਾ ਮੈਨੂੰ ਵੀ ਇੰਡੀਆ ਦੇ ਵਿੱਚ ਇੱਕ ਸਿੱਖ ਪਰਿਵਾਰ ਆ, ਉਹ ਆਂਦਾ ਵੀ ਅਸੀਂ ਬਾਬਾ ਜੀ ਦੀ ਅੰਸ਼ ਵੰਸ਼ ਹੈ। ਤੁਸੀਂ ਮੈਨੂੰ ਪਿਛਲਾ ਆਪਣਾ ਸ਼ਜਰਾ ਨਸਬ ਦੱਸ ਦਿਓ ਅਤੇ ਉਹਨਾਂ ਦੇ ਸਵਾਲ ਦਾ ਜਵਾਬ ਵੀ ਇਸ ਵੀਡੀਓ ਦੇ ਰਾਹੀਂ। ਠੀਕ ਹੈ ਜੀ, ਬਿਲਕੁਲ ਉਹਨਾਂ ਦਾ ਹੱਕ ਬਣਦਾ। ਸੱਚਾਈ ਸਾਹਮਣੇ ਆਉਣੀ ਚਾਹੀਦੀ। ਔਰ ਸਾਡੀ ਜ਼ਿੰਦਗੀ ਜਿਹੜੀ ਹੈ, ਸਾਡੇ ਵੱਡਿਆਂ ਦੀ ਜ਼ਿੰਦਗੀ, ਆਪਣੀ ਤਾਂ ਮੈਂ ਗੱਲ ਹੀ ਨਹੀਂ ਕਰਦਾ, ਮੈਂ ਤਾਂ ਕੁਛ ਵੀ ਨਹੀਂ ਹੈਗਾ। ਸਾਡੇ ਵੱਡਿਆਂ ਦੀ ਜ਼ਿੰਦਗੀ ਇੱਕ ਖੁੱਲ੍ਹੀ ਕਿਤਾਬ ਹੈ, ਉਹਦੇ 'ਤੇ ਕੋਈ ਕਿੰਤੂ ਪਰੰਤੂ ਨਹੀਂ ਹੈਗਾ। ਕਿਉਂਕਿ ਜਦੋਂ ਬੰਦਾ ਕੋਈ ਕੰਮ ਕਰਦਾ ਹੈ, ਆਪਣੇ ਕੰਮ ਦੀ ਵਜ੍ਹਾ ਤੋਂ ਹੀ ਪਛਾਣਿਆ ਜਾਂਦਾ। ਅਗਰ ਮੈਂ ਰਬਾਬੀਆਂ ਦਾ ਜ਼ਿਕਰ ਕਰਾਂ ਤੁਹਾਡੇ ਅੱਗੇ, ਤੇ ਹਰਿਮੰਦਰ ਸਾਹਿਬ 12 ਜੋੜੀਆਂ ਸੀ ਭਾਈ ਮਰਦਾਨਾ ਜੀ ਦੀ ਅੰਸ ਬੰਸ 'ਚੋਂ, ਜਿਹੜੀਆਂ ਕਿ ਉੱਥੇ ਕੀਰਤਨ ਦੀ ਸੇਵਾ ਕਰਦੇ ਸੀ ਦਿਨ ਰਾਤ। ਕਿਉਂਕਿ ਉਦੋਂ ਜਿਹੜੇ ਹੈਗੇ ਸੀ, ਇਹ ਰਬਾਬੀ ਹੀ ਕੀਰਤਨ ਕਰਦੇ ਸੀ। ਸਿੱਖ ਸੰਗਤ ਜਿਹੜੀ ਹੈ, ਸਿੱਖ ਰਾਗੀ ਕੀਰਤਨ ਨਹੀਂ ਕਰਦੇ ਸੀ। ਅਤੇ ਸਾਰੇ ਗੁਰਦੁਆਰੇ ਸਾਹਿਬ 'ਚ ਨਾ ਇਹ ਰਬਾਬੀ ਹੀ ਸੀ, ਜਿਹੜੇ ਭਾਈ ਮਰਦਾਨਾ ਜੀ ਦੀ ਅੰਸ ਬੰਸ 'ਚ ਸੀ। ਮੈਂ ਤੁਹਾਨੂੰ ਪਛਾਣ ਦੱਸਣ ਲੱਗਾ ਕਿ ਉਹ ਜਿਹੜਾ 12 ਜੋੜੀਆਂ, ਇੱਕ ਜੋੜੀ 'ਚ ਮਸਲਨ 3 ਬੰਦੇ ਬਹਿੰਦੇ ਨੇ, 2 ਹਾਰਮੋਨੀਅਮ ਅਤੇ 1 ਤਬਲੇ 'ਤੇ। 12 ਤੀ ਇਹ 36 ਖਾਨਦਾਨ ਤੁਸੀਂ ਦੇਖ ਲਓ। ਜਦੋਂ ਪਾਰਟੀਸ਼ਨ ਹੋਈ ਅਤੇ ਇੱਥੇ ਪਾਕਿਸਤਾਨ ਆ ਗਏ, ਲਹਿੰਦੇ ਪੰਜਾਬ ਆ ਗਏ, ਕਿਉਂਕਿ ਹਾਲਾਤ ਉਹੋ ਜਿਹੇ ਸੀ, ਲੋਕ ਖੁਦ ਛੱਡ ਕੇ ਗਏ ਸੀ।
ਜਿਹੜੇ ਪਿਆਰ ਕਰਦੇ ਸੀ, ਜਾਣਦੇ ਸੀ ਵੀ ਰਾਗੀ। ਤੇ ਅੱਜ ਉਹ ਆਲਾ ਤਰੀਨ ਜਿਹੜੇ ਰਾਗੀ ਸੀ ਉਹਨਾਂ ਦੀ ਅੱਜ ਪਛਾਣ ਨਹੀਂ ਹੈਗੀ। ਭਾਈ ਮਰਦਾਨੇ ਦੀ ਨਾਂ ਤੋਂ ਪਛਾਣ ਨਹੀਂ ਹੈਗੀ। ਕਿਉਂ? ਉਹਨਾਂ ਨੇ ਕੰਮ ਹੀ ਨਹੀਂ ਕੀਤਾ। ਕਿਉਂਕਿ ਮਰਦਾਨੇ ਦੀ ਔਲਾਦ ਜਿਹੜੀ ਹੈ ਉਹ ਪਛਾਣ ਕੀਰਤਨ ਹੈ ਵੀ ਉਸ ਲੈਗੇਸੀ ਨੂੰ ਲੈ ਕੇ ਚੱਲੇ ਨੇ, ਉਹ ਲੈ ਕੇ ਚੱਲੇ ਸਾਡੇ ਵੱਡੇ। ਫਿਰ ਮੈਂ ਤੁਹਾਡਾ ਇਹ ਪਾਰਟੀਸ਼ਨ ਤੋਂ ਬਾਅਦ ਨਹੀਂ ਲੈ ਕੇ ਮੈਂ ਤੁਹਾਡੀ ਗੱਲ ਦਾ ਜਵਾਬ ਉੱਥੇ ਹੀ ਆ ਰਿਹਾ ਨਾ, ਆਪਣੇ ਦੱਸ ਰਹੇ ਹਾਂ, ਆਪਣਾ ਸ਼ਜਰਾ ਦੱਸਾਂਗਾ ਤੁਹਾਨੂੰ। ਪਹਿਲਾਂ ਥੋੜੀ ਜਿਹੀ ਤਫਸੀਲ ਦੱਸੀ ਕਿ ਕੰਮ ਕਰਨ ਨਾਲ ਹੀ ਤੁਹਾਡੀ ਪਛਾਣ ਹੋਏਗੀ। ਜੇ ਅੱਜ ਮੈਂ ਤੁਹਾਡੇ ਸਾਹਮਣੇ ਬੈਠਾ ਤੇ ਮੈਂ ਆਪਣੇ ਬਾਪ ਜੀ ਦੇ ਨਾਲ ਜਾਣਾ ਸਾਂ, ਇੰਡੀਆ ਬੇਸ਼ੁਮਾਰ ਦਫਾ ਗਏ ਆ ਔਰ ਵੱਡੇ ਵੱਡੇ ਪ੍ਰੋਗਰਾਮ ਕੀਤੇ ਤੇ ਤੁਹਾਡੇ ਨਾਲ ਗੱਲ ਕਰ ਰਹੇ ਆ, ਕਿਉਂਕਿ ਮੈਨੂੰ ਪਤਾ ਮੈਂ ਆਪਣੀ ਪਛਾਣ ਦੱਸ ਸਕਣਾ। ਔਰ ਅੱਜ ਦਾ ਸਵਾਲ ਨਹੀਂ, ਬੜੀ ਲੋਕੀ ਪੁੱਛਦੇ ਨੇ ਪਛਾਣ ਦੱਸੀ ਦੀ ਆ। ਫਿਰ ਹੁਣ ਮੈਂ ਆਪਣੀ ਪਛਾਣ ਸ਼ੁਰੂ ਕਰਦਾ ਆ ਕਿ ਸਾਡਾ ਪਿਛੋਕੜ ਕੀ ਸੀ। ਕਿਉਂਕਿ ਜਿਹੜੇ ਸਾਡੇ ਵੱਡ ਵਡੇਰੇ ਸੀ ਉਹ ਸਿੱਧੇ ਬੰਦੇ ਸੀ, ਜਿਵੇਂ ਪੁਰਾਣੇ ਬੰਦੇ ਹੁੰਦੇ ਨੇ ਉਹ ਸਿਰਫ। ਤੇ ਨਾਲ ਮੈਂ ਤੁਹਾਨੂੰ ਦੱਸਦਾ ਇੱਕ ਰੂਹਾਨੀਅਤ ਹੁੰਦੀ ਹੈ ਜਿਹੜੀ, ਇਹ ਕੰਮ ਰੂਹਾਨੀਅਤ ਦੇ ਨੇ। ਇਹ ਤਸਵੀਰਾਂ ਲਾਉਣੀਆਂ ਜਾਂ ਚੀਜ਼ਾਂ ਸਾਂਭਣੀਆਂ, ਇਹ ਬਜ਼ੁਰਗਾਂ ਦੇ ਜਿਨ੍ਹਾਂ ਕੋਲ ਰੂਹਾਨੀਅਤ ਹੋਵੇ ਨਾ ਉਹ ਕੰਮ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਇਹ ਦੌਰ ਆਉਣਾ। ਤੇ ਦੂਜੀ ਗੱਲ ਰਹੀ ਕੀਰਤਨ ਦੀ, ਤੇ ਕੀਰਤਨ ਦੀ ਗੱਲ ਇਹ ਵੈ ਕਿ ਉਹ ਕਹਿੰਦੇ 184 ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰੰਬਾਰ, ਜਿਉ ਬਨ ਫਲ ਪਾਕੇ ਭੋਏ ਗਿਰੇ, ਬੋੜ ਨਾ ਲਾਗੇ ਡਾਰ। ਜਿਹੜਾ ਇੱਕ ਦਫਾ ਫਲ ਪੱਕ ਕੇ ਥੱਲੇ ਡਿੱਗ ਪੈਂਦਾ ਨਾ ਉਹ ਦੁਬਾਰਾ ਲੱਗ ਨਹੀਂ ਸਕਦਾ। ਉਹ ਪਵਿੱਤਰ ਅਸਥਾਨ, ਮੇਰੀ ਮੁਰਾਦ ਗੁਰਦੁਆਰਾ ਬੋਲੀ ਸਾਹਿਬ, ਗੁਰਦੁਆਰਾ ਗੋਂਦਵਾਲ ਸਾਹਿਬ, ਜ਼ਿਲ੍ਹਾ ਤਰਨ ਤਾਰਨ, ਉਹ ਸਾਡਾ ਪਿਛੋਕੜ ਹੈ। ਤੇ ਉੱਥੋਂ ਦੇ ਜਿਹੜੇ ਹਜ਼ੂਰੀ ਰਾਗੀ ਸਨ, ਹੁਣ ਸਵਾਲ ਦਾ ਜਵਾਬ ਤੁਹਾਡੇ ਦਾ ਆ ਰਿਹਾ। ਹਜ਼ੂਰੀ ਰਾਗੀ 14ਵੀਂ ਅੰਸ-ਬੰਸ ਬਾਬਾ ਮਰਦਾਨਾ ਜੀ ਦੀ, ਜਿਹੜੇ ਹਜ਼ੂਰੀ ਰਾਗੀ ਸੀ ਭਾਈ ਗੁਲਾਬੂ ਜੀ ਦੇ ਨਾਂ ਤੋਂ ਮਸ਼ਹੂਰ ਤੇ, ਉਹਨਾਂ ਦਾ ਨਾਂ ਸੀ ਗੁਲਾਬਦੀਨ, ਮੇਰੇ ਪਰਦਾਦਾ ਜੀ ਦੇ ਅੱਬਾ ਜੀ। ਜੇ ਅੱਜ ਜੇ ਆਪਾਂ ਪਿੱਛੇ ਜਾਂਦੇ ਆ ਵੀ ਜਿਹੜੇ ਸਵਾਲ ਦਾ ਮੈਂ ਜਵਾਬ ਮੰਗਦਾ ਵੀ ਉਹ ਬਾਬਾ ਗੁਲਾਬਦੀਨ ਗੁਲਾਬੋ ਜਿਹੜਾ ਵਾ ਉਹ ਗੋਇੰਦਵਾਲ ਸਾਹਿਬ ਉਦੋਂ ਕੀਰਤਨ ਕਰਦੇ ਸਨ, ਹਜ਼ੂਰੀ ਰਾਗੀ ਸਨ। ਇਹ ਪਾਰਟੀਸ਼ਨ ਤੋਂ ਪਹਿਲਾਂ ਦੀ ਗੱਲ ਕਰਦੇ ਠੀਕ ਹੈ। ਫਿਰ ਮੈਂ ਤੁਹਾਨੂੰ ਦੱਸ ਉਹਦਾ ਰਿਕਾਰਡ ਮਿਲ ਸਕਦਾ ਔਰ ਉਸ ਦੇ ਬਾਅਦ ਆਏ ਜੀ 15ਵੀਂ ਅੰਸ-ਬੰਸ ਬਾਬਾ ਮਰਦਾਨਾ ਜੀ ਦੀ ਭਾਈ ਮਾਮੂ ਜੀ ਦੇ ਨਾਂ ਤੋਂ ਮਸ਼ਹੂਰ ਸਨ। ਉਹਨਾਂ ਦਾ ਨਾਂ ਸੀ ਭਾਈ ਇਮਾਮਦੀਨ, ਭਾਈ ਮਾਮੂ। ਮੈਂ ਆਪਣੇ ਪਰਦਾਦੇ ਦੀ ਇਹ ਗੱਲ ਸੁਣਾ ਰਿਹਾ। ਉਹ ਵੀ ਉੱਥੋਂ ਦੇ ਹਜ਼ੂਰੀ ਰਾਗੀ ਸਨ। ਇੱਕ ਖਾਨਦਾਨ ਸੀ, ਉਹਨਾਂ ਨੂੰ ਪੂਰੀ ਹਵੇਲੀ ਮਿਲੀ ਹੋਈ ਸੀ ਔਰ ਦਾਸ ਨੇ 4 ਦਫਾ ਤਕਰੀਬਨ ਆਪਣਾ ਘਰ ਦੇਖਿਆ ਆ ਔਰ ਦਰਸ਼ਨ ਕੀਤੇ ਹੋਏ ਨੇ ਗੁਰਦੁਆਰਾ ਬੋਲੀ ਸਾਹਿਬ ਜੀ। ਵੀ ਤੁਸੀਂ 4 ਦਫਾ ਇੰਡੀਆ ਜਾ ਚੁੱਕੇ ਹੋ? ਮੈਂ ਤਾਂ ਕਾਫੀ ਦਫਾ ਗਏ, 2004 ਤੋਂ 12 ਤੱਕ, ਫਿਰ 2017 ਚ, ਯਾਨੀ ਕਿ ਉਹ ਆਪਣਾ ਘਰ ਵੇਖਿਆ। ਤੇ ਉਹ ਮੈਨੇਜਰ ਸਾਹਿਬ ਜਿਹੜੇ ਗੁਰਦੁਆਰਾ ਸਾਹਿਬ ਵਾਲੇ ਸੀ ਉਹ ਸਾਨੂੰ ਆਪ ਵਿਖਾਉਂਦੇ ਸੀ ਕਿ ਇੱਥੇ ਖੂਹ ਸੀ, ਉਹ ਢੱਕਤਾ ਤੇ ਇੱਥੇ ਰਹਿੰਦੇ ਹੁੰਦੇ ਸੀ। ਉੱਥੇ ਜਾ ਕੇ ਤੁਹਾਨੂੰ ਸਭ ਕੁਝ ਪਤਾ ਲੱਗੇਗਾ। ਇੱਕ ਗੱਲ, ਭਾਈ ਮਾਮੂ ਜੀ ਉੱਥੇ ਹਜ਼ੂਰੀ ਰਾਗੀ ਸਨ। ਉਹਦੇ ਬਾਅਦ ਮੇਰੇ ਦਾਦਾ ਜੀ ਭਾਈ ਰਹਿਮਤ ਅਲੀ, ਰਹਿਮੂ ਦੇ ਨਾਂ ਤੋਂ ਮਸ਼ਹੂਰ ਸੀ, ਹਜ਼ੂਰੀ ਰਾਗੀ। ਔਰ ਮੇਰੇ ਨਾਨਾ ਜੀ, ਬਾਅਦ ਚੋਂ ਮੇਰੇ ਨਾਨਾ ਜੀ ਬਣੇ ਭਾਈ ਚਰਾਗੂ, ਭਾਈ ਚਿਰਾਗ ਦੀਨ। ਇਹ ਦੋਵੇਂ ਭਰਾ ਸਨ। ਇਹ ਆ ਗਈ 16ਵੀਂ ਪੀੜ੍ਹੀ ਭਾਈ ਮਰਦਾਨਾ ਜੀ ਦੀ। ਇਹ ਉਦੋਂ ਹਜ਼ੂਰੀ ਰਾਗੀ ਸਨ। ਤੇ ਇਹ ਸਾਡੀ ਪਹਿਚਾਣ ਹੈ। ਔਰ ਇਹਦੀ ਤਸਦੀਕ 2019 ਦੇ ਵਿੱਚ ਇੱਕ ਆਸਟ੍ਰੇਲੀਆ ਦੇ ਆਈ ਸੀ ਡਾਕੂਮੈਂਟਰੀ ਬਣਾਉਣ ਵਾਲੇ, ਉਹ ਜੀਓਗ੍ਰਾਫੀ ਵਾਲੇ ਵੀ ਕੈਮਰਾਮੈਨ ਵਾਲੇ ਨੂੰ ਸਪੈਸ਼ਲ ਲੈ ਕੇ ਆਏ ਸੀ। ਉਹਨਾਂ ਨੇ ਤਸਦੀਕ ਜਾ ਕੇ ਕੀਤੀ ਸੀ ਉੱਥੇ ਕਿ ਇਹ ਵਾਕਈ ਭਾਈ ਮਰਦਾਨਾ ਜੀ ਦੀ ਅੰਸ-ਬੰਸ ਹੈ। ਇਸ ਦੇ ਬਾਅਦ ਭਾਈ ਅਮਰਦੀਪ ਸਿੰਘ ਜੀ, ਜਿਹੜੇ 2020 ਤੋਂ ਸ਼ੁਰੂ ਹੋਏ ਨੇ, 19-20 ਤੋਂ, ਤੇ ਅੱਜ ਤੱਕ ਉਹਨਾਂ ਦੀਆਂ ਡਾਕੂਮੈਂਟਰੀਆਂ ਉਹੀ ਬਣਦੀਆਂ ਪਈਆਂ ਮੁਖਤਲਿਫ ਜ਼ਬਾਨਾਂ ਵਿੱਚ। ਐਡਾ ਵੱਡਾ ਪ੍ਰੋਜੈਕਟ ਹੈ। ਉਹ 9 ਜਿਹੜੇ ਮੁਲਕਾਂ 'ਚ ਫਿਰੇ ਸੀ। ਆਪਣੀ ਤਸਦੀਕ ਆ ਕੇ ਛੱਡਦਾ ਕਿ ਵਾਕਈ ਅਸੀਂ ਉਹ ਹੈਗੇ ਆ। ਤੇ ਉਹ ਭਾਈ ਮਰਦਾਨਾ ਜੀ ਦੀ ਔਲਾਦ 'ਚੋਂ, ਉੱਥੋਂ ਵੀ ਤੁਹਾਨੂੰ ਤਸਦੀਕ ਮਿਲੇਗੀ। ਜਿਹੜੇ ਮੈਨੇਜਰ ਸੀ ਹੁਣ ਤੇ ਚੜ੍ਹਾਈ ਕਰ ਗਏ ਮੈਨੇਜਰ, ਉਹਨਾਂ ਦੇ ਫਿਰ ਬੇਟੇ ਆਏ, ਉਹ ਵੀ ਚੜ੍ਹਾਈ ਕਰ ਗਏ। ਤੇ ਸਾਨੂੰ ਇੰਨਾ ਨਹੀਂ ਸੀ ਕਿ ਅਸੀਂ ਇਹਨਾਂ ਕੋਲ ਲਹਾ ਲਈਏ, ਲੇਕਿਨ ਪਤਾ ਸੀ। ਤੇ ਉੱਥੋਂ ਹੀ ਯਾਨੀ ਕਿ ਪਾਰਟੀਸ਼ਨ 'ਚ ਉਹੀ ਉਦੋਂ ਉੱਥੋਂ ਦੇ ਹੀ ਲੋਕ ਪਿੰਡ ਦੇ ਦਰਿਆਏ ਬਿਆਸ ਤੱਕ ਛੱਡ ਕੇ ਗਏ ਸੀ ਪੂਰੀ ਫੈਮਿਲੀ ਨੂੰ ਸਾਨੂੰ।
ਜਿੰਨੇ ਵੀ ਸਾਡੇ ਵੱਡ ਵਡੇਰੇ ਸੀ। ਔਰ ਇੱਥੇ ਜਦੋਂ ਸਾਡੇ ਅੱਬਾ ਜੀ ਅਸੀਂ ਉਹ ਲੰਘਦੇ ਹੁੰਦੇ ਸੀ ਨਾ ਦਰਿਆ ਬਿਆਸ ਦੇ ਨੁੱਕਰ 'ਚੋਂ, ਤੇ ਪੂਰਾ ਜੱਥਾ, ਤੇ ਉਹਨਾਂ ਨੇ ਬੜਾ ਜਜ਼ਬਾਤੀ ਹੋ ਕੇ ਕਹਿਣਾ ਕਿ ਸਾਨੂੰ ਇੱਥੇ ਉਹ ਲੋਕ ਛੱਡ ਕੇ ਗਏ ਸੀ ਬਾ ਹਿਫਾਜ਼ਤ। ਇਹ ਸਿੱਖ ਪੰਥ ਦਾ ਸਾਡੇ ਉੱਤੇ ਜਿਹੜਾ ਹੈਗਾ ਨਾ, ਇਹ ਵੀ ਬਹੁਤ ਵੱਡਾ ਅਹਿਸਾਨ ਹੈ ਕਿ ਪੂਰਾ ਖਾਨਦਾਨ ਬਚਾ ਕੇ ਫਿਰ ਇੱਧਰ ਉਹ ਮਾਈਗ੍ਰੇਟ ਹੋ ਕੇ ਪਾਕਿਸਤਾਨ ਆਏ ਸਨ। ਇਹ ਸਾਡੀ ਪਹਿਚਾਣ ਹੈ। ਔਰ ਪਹਿਚਾਣ ਦੂਸਰੀ ਇਹ ਹੈ ਕਿ ਭਾਈ ਲਾਲ ਜੀ, ਆਸ਼ਕ ਅਲੀ ਭਾਈ ਲਾਲ ਜੀ, ਤੁਸੀਂ ਉਹਨਾਂ ਤੇ YouTube ਤੇ ਦੇਖ ਸਕਦੇ ਜੇ। 1999 ਵਿੱਚ ਉਹਨਾਂ ਨੂੰ ਅਵਾਰਡ ਮਿਲਿਆ, ਪ੍ਰਕਾਸ਼ ਸਿੰਘ ਬਾਦਲ ਜੀ ਦੇ 300 ਸਾਲਾ ਅਵਾਰਡ ਦਿੱਤਾ ਸੀ ਉਹਨਾਂ ਨੂੰ, 300 ਸਾਲਾ ਅਵਾਰਡ ਦਿੱਤਾ ਸੀ ਅਨੰਦਪੁਰ ਸਾਹਿਬ। ਇਸ ਤੋਂ ਇਲਾਵਾ ਇੰਡੀਆ 'ਚ ਬੇਸ਼ੁਮਾਰ ਸ਼ਹਾਦਤਾਂ ਨੇ ਜਿਹੜੀ ਦੱਸਣਗੇ ਕਿ ਭਾਈ ਮਰਦਾਨਾ ਜੀ ਦੀ ਇਹੀ ਔਲਾਦ ਹੈ। ਇਹ ਸਾਡੀ ਪਹਿਚਾਣ ਹੈ ਜੀ। ਅੱਛਾ, ਇਹ ਵੈਸੇ ਤੇ ਮੈਂ ਤੇ 2-3 ਇਹਨਾਂ ਤੇ ਵੀਡੀਓਜ਼ ਕੀਤੀਆਂ, ਇਹਨਾਂ ਦਾ ਬਲਕਿ ਉਹ ਸਾਰਾ ਕੁਝ ਵਿਖਾਇਆ ਵੀ, ਸ਼ਜਰਾ ਨਸਬ ਵੀ ਇਹਨਾਂ ਨੇ ਵਿਖਾਇਆ। ਹੋ ਮੈਂ ਇਹਦੇ ਪਿੱਛੇ ਫੇਰ ਵਿਖਾਵਾਂਗਾ ਜਦੋਂ ਇਹਨਾਂ ਨੇ ਮੈਨੂੰ ਆਪਣਾ ਤਸਵੀਰ ਤੇ ਸ਼ਜਰਾ ਨਸਬ ਦੱਸਿਆ ਵੀ ਫਲਾਣਾ ਫਲਾਣਾ ਸਾਡੇ ਜੀ ਨੇ ਉਹਨਾਂ ਦੇ। ਤੇ ਕੁਝ ਕੁਐਸਚਨ ਸਨ, ਕੁਐਸਚਨ ਜ਼ਰੂਰੀ ਨੇ ਵੀ ਕਰਨੇ ਤੇ ਉਹਨਾਂ ਲੋਕਾਂ ਤੱਕ ਗੱਲ ਪਹੁੰਚਣੀ। ਫਿਰ ਜਿਹੜੇ ਲੋਕ ਆ ਜਿਨ੍ਹਾਂ ਨੇ ਇੱਕ ਕਲੇਮ ਕੀਤਾ ਕਿ ਅਸੀਂ ਉਹਨਾਂ ਦੀ ਪਿਛਲੇ ਦਿਨਾਂ 'ਚ ਵੀਡੀਓ ਵੀ ਬੜੀ ਵਾਇਰਲ ਹੋਣ ਡਈ ਸੀ, ਪੋਸਟ ਵੀ, ਉਹ ਕੌਣ ਨੇ? ਹਾਂਜੀ, ਦੇਖੋ ਜੀ, ਅਸੀਂ ਆਈ ਥਿੰਕ ਉਹ ਸਿੱਖ ਨੇ। ਮੈਂ ਤੁਹਾਨੂੰ ਦੱਸਣਾ ਜੀ, ਇਹਦੇ 'ਚ ਇਹ ਹੈਗਾ ਕਿ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ, ਜੋ ਵੀ ਇਹ ਬਣਿਆ ਆ ਰੱਬ ਨੇ ਬਣਾਇਆ। ਉਹ ਕਹਿੰਦੇ ਨੇ ਕਿ ਅਸੀਂ ਭਾਈ ਮਰਦਾਨਾ ਜੀ ਦੀ ਅੰਸ਼ ਬੰਸ ਹੈ, 17ਵੀਂ ਔਰ 18ਵੀਂ, ਔਰ ਬਕਾਇਦਾ ਮੇਰਾ ਖਿਆਲ ਉਹ ਹਜ਼ੂਰੀ ਰਾਗੀ ਵੀ ਨੇ, ਉਹ ਯਾਨੀ ਕਿ ਪੂਰਨ ਸਿੱਖ ਨੇ ਉਹਨਾਂ ਨੇ। ਤੇ ਉਹ ਇਹ ਵੀ ਕਹਿੰਦੇ ਕਿ ਅਸੀਂ ਸਿੱਖ ਹੈ ਤੇ ਭਾਈ ਮਰਦਾਨਾ ਸਿੱਖ ਸੀ, ਉਹ ਇਹ ਕਹਿੰਦੇ ਨੇ। ਲੇਕਿਨ ਦੇਖੋ, ਜਿਵੇਂ ਮੈਂ ਤੁਹਾਨੂੰ ਆਪਣਾ ਸ਼ਜਰਾ ਦੱਸਿਆ ਕਿ ਸਾਡੇ ਵੱਡ ਵਡੇਰੇ ਉੱਥੋਂ ਆਉਂਦੇ ਰਹੇ ਔਰ ਮੁਸਲਮਾਨ ਹੀ ਰਹੇ, ਮੁਸਲਮਾਨ ਹੀ ਰਹੇ, ਧਰਮ ਚੇਂਜ ਨਹੀਂ ਕੀਤਾ। ਕਿਉਂਕਿ ਇੱਥੇ ਇੱਕ ਬਹੁਤ ਬਰੀਕ ਸਵਾਲ ਹੋ ਜਾਂਦਾ ਜਿੱਥੇ ਨਿੰਦਤ ਵੀ ਹੁੰਦੀ ਹੈ ਤੇ ਖੁੱਲੇ ਦਿਲ ਨਾਲ ਵੀ ਲੋਕ ਐਕਸੈਪਟ ਕਰਦੇ। ਦੇਖੋ, ਗੁਰੂ ਨਾਨਕ ਜੀ ਨੇ ਜਿਹੜੀ ਸਾਂਝ ਪਾਈ ਸੀ ਨਾ, ਔਰ ਬਾਕੀ ਗੁਰੂਆਂ ਸਾਹਿਬਾਂ ਨੇ ਜਿਹੜੀ ਸਾਂਝ ਪਾਈ ਹੈ, ਉਹ ਸਾਂਝ ਤੇ ਪਿਆਰ ਮੁਹੱਬਤ ਸੀ। ਅਗਰ ਅਸੀਂ ਉਹ ਸਾਂਝ ਨੂੰ ਤਬਦੀਲ ਹੀ ਕਰ ਦਿੰਦੇ ਹਾਂ, ਮਜ਼ਹਬੀ ਤਬਦੀਲ ਕਰ ਦਿੰਦੇ ਹਾਂ, ਤੇ ਉਹ ਸਾਂਝ ਦਾ ਮਕਸਦ ਹੀ ਖਤਮ ਹੋ ਜਾਂਦਾ। ਤੇ ਮੈਂ ਉਹਨਾਂ ਨੂੰ ਕਿੰਤੂ ਪਰੰਤੂ ਨਹੀਂ ਕਰਾਂਗੇ, ਲੇਕਿਨ ਉਹ ਸਾਡੇ ਰਿਲੇਟਿਵ ਨਹੀਂ ਹੈਗੇ, ਉਹ ਸਾਡੇ ਰਿਸ਼ਤੇਦਾਰ ਨਹੀਂ ਹੈਗੇ। ਭਾਈ ਮਰਦਾਨਾ ਜੀ ਦੇ ਅੰਸ਼ ਬੰਸ ਜੋ ਕਹਿੰਦੇ ਨੇ, ਇਹ ਉਹਨਾਂ ਕੋਲ ਸਵਾਲ ਤੁਹਾਨੂੰ ਲੋਕੀ ਪੁੱਛਣ ਕਿ ਵੀ ਤੁਹਾਡਾ ਪਿਛੋਕੜ ਹੈ ਜਾਂ ਤੁਹਾਡੇ ਦਾਦਾ ਜੀ ਦਾ ਕੀ ਨਾਂ ਸੀ, ਜਾਂ ਕਿੱਥੇ ਕਰਦੇ ਰਹੇ ਨੇ, ਕੋਈ ਤੁਸੀਂ ਕੋਈ ਪ੍ਰੂਫ ਦਿਓ ਕੋਈ, ਤੇ ਫੇਰ ਤੇ ਗੱਲ ਸਮਝ ਆਉਂਦੀ ਹੈ। ਅਸੀਂ ਦੇਖੋ ਜੀ, ਜੋ ਅੱਲਾਹ ਤਾਲਾ ਨੇ ਬਣਾਇਆ, ਜਿਸ ਮਜ਼ਹਬ 'ਚ ਬਣਾਇਆ, ਗੁਰੂ ਨਾਨਕ ਜੀ ਨੇ ਵੀ ਇਹੀ ਕਿ ਆਪਣੇ ਮਜ਼ਹਬ 'ਚ ਪੱਕੇ ਰਹੋ, ਲੇਕਿਨ ਇਨਸਾਨੀਅਤ, ਉਹ ਕਹਿੰਦੇ ਨੇ ਨਾ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਕੇ ਹਾਜੀਆਂ ਸ਼ੁਭ ਅਮਲਾ ਬਾਜੋਂ ਦੋਵੀਂ ਰੋਈ। ਇਹ ਬਾਬਾ ਜੀ ਦੀ ਤਾਲੀਮ ਸੀ। ਉਹਨਾਂ ਦਾ ਮਕਸਦ ਕਿਸੇ ਮਜ਼ਹਬ ਨੂੰ ਜਾਂ ਤਬਦੀਲ ਕਰਨਾ ਜਾਂ ਮਜ਼ਹਬ ਦੇ ਖਿਲਾਫ ਉਹ ਨਹੀਂ ਸੀ। ਉਹਨਾਂ ਦਾ ਇੱਕ ਸਾਂਝ ਸੀ ਜਿੱਥੇ ਸਾਰੇ ਧਰਮ ਉਹਨਾਂ ਨੇ ਇਕੱਠੇ ਕੀਤੇ। ਤੇ ਜੇ ਅਸੀਂ ਉਹਨਾਂ ਦੀ ਸਾਂਝ ਨੂੰ ਹੀ ਤਬਦੀਲ ਕਰ ਦਾਂਗੇ, ਕਈ ਕਹਿੰਦੇ ਜੀ ਭਾਈ ਮਰਦਾਨਾ ਜੀ ਸਿੱਖ ਸੀ, ਲੇਕਿਨ ਉਹਨਾਂ ਦੀ ਸੋਚ ਹੈ, ਜਦੋਂ ਉਹ ਸਿੱਖ ਬਣਾ ਦਿੰਦੇ ਉਦੋਂ ਸਿੱਖੀਜ਼ਮ ਤੇ ਹੈ ਹੀ ਨਹੀਂ ਸੀ। ਸਿੱਖੀਜ਼ਮ ਜ਼ਰਾ ਹੈਗਾ, ਉਹ ਹੈਗਾ ਸੂਫੀਜ਼ਮ ਮਜ਼ਹਬ, ਸਾਰੀ ਸੂਫੀਜ਼ਮ ਮਜ਼ਹਬ ਹੈਗਾ। ਅੱਛਾ, ਸਿੱਖ ਮੈਨੇ ਹੁੰਦਾ ਸਿੱਖਣਾ, ਲਰਨਿੰਗ, ਗੁਰੂ ਸਾਹਿਬ ਦੀ ਜਿਹੜੀ ਹੈਗੀ ਆ ਆਪਣੀ ਤਾਲੀਮ ਤੇ ਕੰਮ। ਔਰ ਤੁਸੀਂ ਦੇਖੋ, ਜਿਹੜੇ ਗੁਰੂ ਸਾਹਿਬਾਨ ਨੇ ਜਿੰਨੇ ਵੀ ਆਏ ਨੇ, ਉਹਨਾਂ ਦਾ ਤਲਕ ਮੁਸਲਮ ਫੈਮਿਲੀ ਨਾਲ ਰਿਹਾ। ਜਿਵੇਂ ਦੇਖ ਲਓ ਕਿ ਗੁਰੂ ਰਾਮਦਾਸ ਨੇ ਜਦੋਂ ਨੀਂਹ ਪੱਥਰ ਰੱਖਿਆ, ਮੀਰ ਸਾਹਿਬ ਨੇ ਜੀ ਨੇ ਨੀਂਹ ਪੱਥਰ ਰੱਖਿਆ ਸੀ ਉਹਨਾਂ ਦਾ। ਫਿਰ ਜਦੋਂ ਆਖਰੀ ਗੁਰੂ ਗੋਬਿੰਦ ਸਿੰਘ ਜੀ ਦੀ, ਮੈਂ ਸ਼ਾਰਟਲੀ ਤੁਹਾਨੂੰ ਦੱਸ ਰਿਹਾ, ਗੁਰੂ ਗੋਬਿੰਦ ਸਿੰਘ ਜੀ ਦੇ ਜਿਨ੍ਹਾਂ ਨੇ ਮਾਛੀਵਾੜੇ ਜੰਗਲ 'ਚ ਲੈ ਕੇ ਗਏ ਨਬੀ ਖਾਨ ਔਰ ਗਨੀ ਖਾਨ, ਗੁਰੂ ਗੋਬਿੰਦ ਸਿੰਘ ਜੀ ਨੂੰ ਉੱਥੋਂ ਫੌਜ ਤੋਂ ਬਚਾ ਕੇ, ਤੇ ਵੇਖੋ ਇੱਕ ਧਰਮ ਦੀ ਸਾਂਝ ਆ ਗਈ। ਤੇ ਜੇ ਅਸੀਂ ਉਹਨਾਂ ਨੂੰ ਸਿੰਘ ਬਣਾ ਦਈਏ ਤੇ ਉਹ ਤੇ ਸਾਂਝ ਖਤਮ ਹੋ ਗਈ। ਅੱਛਾ, ਮੈਂ ਇੱਥੇ ਗੱਲ ਅੱਗੇ ਵਧਾਉਂਦੇ ਆ, ਨਬੀ ਖਾਨ ਹੋਣਾ ਦੀ ਹੈ, ਉਹਨਾਂ ਦੀ ਲੈਗਸੀ ਦਾ ਜੇ ਆਪਾਂ ਜ਼ਿਕਰ ਕਰੀਏ, ਪਿਛਲੇ ਦਿਨਾਂ ਦੀ ਗੱਲ ਹੋਣ ਰਹੀ ਸੀ ਵੀ ਉਹ ਸ਼ਾਇਦ ਉਹਨਾਂ ਦੀ ਪਰਿਵਾਰ, ਉਹਨਾਂ ਦੀ ਟੱਬਰ ਜਿਹੜਾ ਵਾ, ਕੁਛ ਲੋਕ ਇੱਥੇ ਪਾਕਿਸਤਾਨ ਦੇ। ਹਾਂਜੀ, ਬਿਲਕੁਲ ਜੀ, ਉਹਨਾਂ ਦੇ ਅੰਸ਼ ਬੰਸ਼ 'ਚ ਸਨ ਜ਼ਹੂਰ ਅਹਿਮਦ ਖਾਨ ਸਾਹਿਬ, ਉਹ ਬਜ਼ੁਰਗ ਸਨ। ਫਿਰ ਉਹਨਾਂ ਦੇ ਬੇਟੇ ਸੀ ਜ਼ਹੀਰ ਅਹਿਮਦ ਖਾਨ, ਉਹ ਤਕਰੀਬਨ 60-62 ਸਾਲ ਉਮਰ ਹੋਏਗੀ।
ਔਰ ਸਾਡੇ ਨਾਲ ਇੰਡੀਆ ਦੇ ਵਿੱਚ ਇਹ ਸਾਡਾ ਸਫ਼ਰ ਸੀ 2005 ਤੋਂ ਲੈ ਕੇ 8 ਤੱਕ। ਉਹ ਸਾਡੇ ਨਾਲ ਤਕਰੀਬਨ 4 ਦਫਾ ਸਾਡੇ ਨਾਲ ਗਏ ਨੇ, ਇੰਡੀਆ ਵੀ ਗਏ। ਇੰਡੀਆ ਵੀ ਗਏ ਨੇ। ਉਹ ਗੱਲ ਵਿੱਚ ਰਹਿ ਗਈ, ਉਹ ਜਿਹੜੇ ਬਚਾ ਕੇ ਜਦੋਂ ਮਾਛੀਵਾੜੇ ਗੁਰਦੁਆਰਾ ਉਹ ਜੰਗਲਾਂ ਚ ਗਏ ਸੀ ਨਾ ਲੁਧਿਆਣੇ ਦੇ ਵਿੱਚ, ਤੇ ਫਿਰ ਉੱਥੇ ਗੁਰੂ ਸਾਹਿਬਾਨ ਨੇ ਇੱਕ ਹੁਕਮਨਾਮਾ ਸਾਦਰ ਕੀਤਾ ਸੀ ਆਪਣੀ ਪੰਥ ਤੇ। ਉਹ ਖੂਨ ਦੇ ਨਾਲ ਉਹ ਹੁਕਮਨਾਮਾ ਲਿਖਿਆ ਸੀ, ਲੇਕਿਨ ਉਹਨਾਂ ਨੇ ਉਹ ਹੁਕਮਨਾਮਾ ਸਾਂਭਿਆ ਹੋਇਆ ਸੀ, ਜਿਹੜੀ ਉਹਨਾਂ ਦੀ ਪਹਿਚਾਣ ਸੀ। ਨਬੀ ਖਾਨ, ਨਬੀ ਖਾਨ ਦੇ ਉਹ ਗਨੀ ਸਾਹਿਬ, ਗਨੀ ਖਾਨ। ਤੇ ਫਿਰ ਉਹਨਾਂ ਦੀ ਅੰਸ-ਬੰਸ ਜਿਵੇਂ ਅਸੀਂ ਅੰਸ-ਬੰਸ ਹੈ, ਉਹ ਜ਼ਹੂਰ ਅਹਿਮਦ ਖਾਨ ਸਾਹਿਬ ਕੋਲ ਸੀ। ਉਹ ਹੁਕਮਨਾਮਾ, ਓਰੀਜਨਲ ਹੁਕਮਨਾਮਾ ਉਹ ਲੈ ਕੇ ਜਾਂਦੇ ਸੀ, ਦਰਸ਼ਨ ਕਰਾਉਂਦੇ ਸਨ, ਤੇ ਲੋਕੀ ਉੱਤੇ ਗੁਰੂ ਸਾਹਿਬ ਦੇ ਸਾਈਨ ਵੀ ਹੋਏ ਨੇ। ਤੇ ਫਿਰ ਉਹ ਆ ਗਈ ਕਿ ਪਹਿਚਾਨ, ਗੁਰੂਆਂ ਦੀ ਸਾਂਝ ਆ ਗਈ, ਜਿੰਨੇ ਗੁਰੂ ਉਹਨਾਂ ਦਾ ਧਰਮ ਨਾਲ ਸਾਂਝ ਰਹੀ ਹੈ। ਤੇ ਫਿਰ ਮੇਰਾ ਉਹੀ ਹਿਸਾਬ ਕਿ ਠੀਕ ਹੈ, ਆਪਣਾ ਤੁਸੀਂ ਪਿਛੋਕੜ ਦੱਸੋ, ਆਪਣੀ ਰਿਸ਼ਤੇਦਾਰੀ ਦੱਸੋ, ਆਪਣੇ ਆਪ ਨੂੰ ਤੁਸੀਂ ਸਾਬਤ ਕਰੋ, ਤੇ ਸਾਨੂੰ ਤਾਂ ਕੋਈ ਇਤਰਾਜ਼ ਨਹੀਂ। ਅੱਛਾ, ਨਬੀ ਖਾਨ ਗਨੀ ਖਾਨ ਦੀ ਗੱਲ ਆਪਾਂ ਕਰਨ ਡਿਆ ਸਾਂ ਵੀ ਤੁਹਾਡੇ ਨਾਲ 4 ਵਾਰੀ ਗਏ ਹੋ, ਇੰਡੀਆ ਦਾ ਸਫ਼ਰ ਵੀ ਉਹਨਾਂ ਕੀਤਾ। ਉਹਨਾਂ ਕੋਲ ਹੁਕਮਨਾਮਾ ਵੀ ਗੁਰੂ ਸਾਹਿਬ ਦਾ 10ਵੇਂ ਗੁਰੂ ਦਾ, ਜੀ ਜੀ ਬਿਲਕੁਲ, ਤੇ ਉਹਨਾਂ ਦੇ ਕੋਲ ਹੈ ਵਾ ਸਾਈਨ ਕੀਤਾ ਹੋਇਆ। ਹਾਂਜੀ ਬਿਲਕੁਲ। ਤੇ ਹੁਣ ਉਹ ਇਸ ਵੇਲੇ ਕਿੱਥੇ ਨੇ ਪਾਕਿਸਤਾਨ ਦੇ ਵਿੱਚ, ਤੇ ਉਹ ਹੁਕਮਨਾਮਾ ਮੰਜ਼ਰੇ ਆਮ ਤੇ ਆਇਆ ਕਿਉਂ ਨਹੀਂ ਜੀ ਆਇਆ, ਤੇ ਉਹ ਕਿੱਥੇ? ਦੇਖੋ ਜੀ, ਗੱਲ ਹੈ ਜਿਹੜੇ ਬਾਬਾ ਜੀ ਸੀ ਨਾ, ਉਹ ਤੇ ਫੌਤ ਹੋ ਗਏ, ਚੜ੍ਹਾਈ ਕਰ ਗਏ, ਜ਼ਹੂਰ ਅਹਿਮਦ ਖਾਨ ਸਾਹਿਬ। ਉਹ ਖਾਨ ਬਰਾਦਰੀ ਸੀ। ਖਾਨ ਬਰਾਦਰੀ ਜਿਹੜੀ ਸਖਤ ਹੁੰਦੀ ਕਾਨੂੰਨ ਦੇ, ਉਹਨਾਂ ਨੇ ਉਹਨਾਂ ਦੇ ਬੇਟੇ ਸਰ ਨਾਲ ਜ਼ਹੀਰ ਅਹਿਮਦ ਖਾਨ, ਅਸੀਂ ਰਲ ਕੇ ਜਾਂਦੇ ਸਾਂ, ਵੀਜ਼ੇ ਲਵਾਉਂਦੇ ਸਾਂ, ਉਹਨਾਂ ਨੂੰ ਨਾਲ ਲੈ ਕੇ ਜਾਂਦੇ ਸਾਂ, ਕਿਉਂਕਿ ਉਹਨਾਂ ਨੂੰ ਕੁਝ ਪਤਾ ਨਹੀਂ ਸੀ, ਤੇ ਉਹ ਐਨੀ ਅੰਡਰਸਟੈਂਡਿੰਗ ਨਹੀਂ ਹੈਗੀ ਸੀ ਉਹਨਾਂ ਦੇ। ਉਹ ਹੁਕਮਨਾਮਾ ਉੱਥੇ ਦਿਖਾਉਂਦੇ ਸੀ, ਇੰਡੀਆ 'ਚ ਪੂਰਾ ਫੈਲਿਆ ਹੋਇਆ ਹੁਕਮਨਾਮਾ, ਉਹਨਾਂ ਬਕਾਇਦਾ ਦਿਖਾਉਂਦੇ ਸੀ, ਲੇਕਿਨ ਉਹ ਬਾਬਾ ਜੀ ਜਿਹੜੇ ਸੀ ਨਾ, ਉਹ ਤਸਵੀਰ ਨਹੀਂ ਲਾਉਣ ਦਿੰਦੇ ਸੀ ਹੁਕਮਨਾਮੇ ਦੇ। ਮੈਂ ਤੁਹਾਨੂੰ ਲੱਭ ਕੇ ਅਖਬਾਰ ਦੀਆਂ ਜਿਹੜੇ ਮੇਰੇ ਕੋਲ ਪਏ ਨੇ, ਮੈਂ ਤੁਹਾਨੂੰ ਹੁਕਮਨਾਮਾ ਦੀ ਉਹ ਤਸਵੀਰ ਵੀ ਦਾਂਗਾ, ਖਬਰਾਂ ਵੀ ਦੇਵਾਂਗਾ, ਇੱਕ ਫਾਈਲ ਬਣਾ ਕੇ ਦਾਂਗਾ ਤੁਹਾਨੂੰ ਕਿ ਇਹ ਨਬੀ ਖਾਨ, ਜ਼ਹੀਰ ਅਹਿਮਦ ਖਾਨ, ਇਹ ਜ਼ਹੂਰ ਅਹਿਮਦ ਖਾਨ। ਉਹ ਫਿਰ ਉਹਦੀ ਕਰਨੀ ਇੱਕ ਐਸੀ ਹੋਈ ਕਿ ਉੱਥੋਂ ਦੀ ਸੰਸਥਾ ਨੇ ਜਿਹੜੇ ਨਾਲ ਸੀ, ਉਹਨਾਂ ਦਾ ਸਕੈਨ ਕਰਾ ਲਿਆ ਸੀ ਅਸੀਂ, ਹੁਕਮਨਾਮੇ ਨੂੰ ਲਿਜਾ ਕੇ ਨਾ, ਤੇ ਸਕੈਨ ਕਰਾ ਲਿਆ ਸੀ। ਉਹ ਸਕੈਨ ਦੀ ਕਾਪੀ ਮੈਂ ਤੁਹਾਨੂੰ ਪ੍ਰੋਵਾਈਡ ਕਰ ਸਕਦਾ, ਤੇਰਾ ਓਰੀਜਨਲ ਯਾਨੀ ਕਿ ਹੱਥ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ। ਤੇ ਓਰੀਜਨਲ ਹਲੇ ਵੀ ਉਹਨਾਂ ਕੋਲ ਹੀ ਹੈ? ਉਹਨਾਂ ਕੋਲ ਹੈਗਾ, ਲੇਕਿਨ ਕਿਉਂਕਿ ਉਹ ਫੌਤ ਹੋ ਗਏ, ਔਰ ਉਹਨਾਂ ਦੇ ਬੇਟੇ ਜਿਹੜੇ ਨੇ ਉਹ ਵੀ ਲਾਪਤਾ, ਉਹਨਾਂ ਦਾ ਪਾਸਪੋਰਟ ਵੀ ਮੇਰੇ ਕੋਲ ਹੈਗਾ, ਕਿਉਂਕਿ ਵੀਜ਼ੇ ਮੈਂ ਲਵਾਉਣ ਜਾਂਦਾ ਸੀ। ਉਹਨਾਂ ਦਾ ਪਤਾ ਨਹੀਂ ਕਿੱਥੇ ਨੇ, ਪਤਾ ਨਹੀਂ ਕਿੱਥੇ। ਉਹ ਰਹਿੰਦੇ ਵੀ ਨਜ਼ਦੀਕ ਸਾਡੇ ਘਰ ਤੋਂ, ਤਕਰੀਬਨ ਥੋੜੀ ਦੂਰੀ ਤੇ। ਜਿਹੜੇ ਤੁਸੀਂ ਲਾਲ ਪੁਲ ਦੀ ਲਾਈਨਾਂ ਕ੍ਰਾਸ ਕਰਦੇ, ਇੱਧਰ ਸਾਡਾ ਘਰ ਹੈ, ਤੇ ਇੱਧਰਲੇ ਪਾਸੇ ਉਹਨਾਂ ਦਾ ਘਰ ਹੈ। ਉਹ ਦੂਰ ਨਹੀਂ ਰਹਿੰਦੇ, ਲੇਕਿਨ ਉਹ ਘਰ ਬੰਦ ਰਿਹਾ 4-5 ਸਾਲ ਤੋਂ। ਜਦੋਂ ਬੰਦ ਰਿਹਾ ਤੇ ਪਤਾ ਲੱਗਾ ਕਿ ਉਹ ਕਾਲੇ ਖਤਾਈ ਕੋ ਪਿੰਡ ਹੈਗਾ, ਪਾਕਪਤਨ। ਕਾਲੇ ਖਤਾਈ ਇੱਥੇ ਕੰਮ ਹੋ ਗਈ ਹੈ, ਨਾਰੰਗ ਦੇ ਕੋਲ ਹੈ ਕਾਲੇ ਖਤਾਈ? ਨਹੀਂ, ਉਧਰ ਪਾਕਪਟਨ ਨਾਲ ਕੋਈ ਹੈਗਾ ਕਾਲੇ ਖਤਾਈ ਜਾਂ ਜੋ ਵੀ ਹੋਏਗਾ। ਤੇ ਉੱਥੇ ਉਹ ਪਤਾ ਲੱਗਾ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮਿਲੇ, ਉਹ ਕਹਿੰਦੇ ਜੀ ਜ਼ਿੰਦਾ, ਲੇਕਿਨ ਮਕਾਨ ਤੇ ਉਹਨਾਂ ਦੇ ਕਬਜ਼ਾ ਹੈਗਾ, ਪਤਾ ਨਹੀਂ ਉਹ ਰਿਸ਼ਤੇਦਾਰ ਹੈ ਜਾਂ ਕੌਣ, ਕਿਉਂਕਿ ਜਦੋਂ ਤੁਹਾਨੂੰ ਪਤਾ ਸਾਡੇ 'ਚ ਜਿਹੜਾ ਹੈਗਾ ਔਰਤਾਂ ਤੁਹਾਨੂੰ ਨਹੀਂ ਮਿਲਦੇ, ਬੰਦਿਆਂ ਨਾਲ ਹੀ ਹੁੰਦਾ ਸਾਡਾ ਅਕਸਰ ਮੁਸਲਮਾਨਾਂ ਦਾ, ਤਾਂ ਕਿ ਆਉਣ ਜਾਣਾ ਇੰਨਾ ਫਰੈਂਕ ਨਹੀਂ ਹੁੰਦਾ ਬਾਹਰ। ਤਾਂ ਸਾਨੂੰ ਨਹੀਂ ਪਤਾ, ਉਹਨਾਂ ਦੀਆਂ ਬੇਟੀਆਂ ਵੀ ਨੇ ਤੇ ਉਹਨਾਂ ਦੇ ਰਿਸ਼ਤੇਦਾਰ ਵੀ ਨੇ, ਲੇਕਿਨ ਗੱਲ ਗੋਲ ਜਿਹੀ ਹੈਗੀ ਹੈ, ਪਤਾ ਨਹੀਂ ਹੈ। ਹਾਂ, ਅਗਰ ਸੰਗਤ ਕੋਸ਼ਿਸ਼ ਕਰੇ, ਤੁਸੀਂ ਕੋਸ਼ਿਸ਼ ਕਰੋ, ਤੇ ਤੁਸੀਂ ਲੱਭ ਸਕਦੇ ਹੋ। ਸੁਣਨ 'ਚ ਆਇਆ ਕਿ ਉਹ ਜ਼ਿੰਦਾ ਹੈ, ਕਿਉਂਕਿ ਜਿਹੜਾ ਉਹਦਾ ਫੋਨ ਨੰਬਰ ਵੀ ਸੀ ਉਹ ਵੀ ਬੰਦ ਜਾ ਰਿਹਾ, ਲੇਕਿਨ ਉਹਦੀ ਕਾਪੀ ਜਿਹੜੀ ਸਕੈਨ ਦੀ ਕਾਪੀ, ਉਹ ਮੈਂ ਤੁਹਾਨੂੰ ਦੇਵਾਂਗਾ। ਚਲੋ ਜ਼ਰੂਰ ਦਿਓ, ਮੈਂ ਵਿੱਚ ਸ਼ੋਅ ਕਰੂੰਗਾ ਕਾਪੀ। ਐਡੀਟਰ ਸਾਹਿਬ ਜ਼ਰੂਰ ਸ਼ੋਅ ਕਰਿਓ ਵਿੱਚ। ਅੱਛਾ ਜੀ, ਇਹ ਦੱਸਿਓ ਵੀ ਜਿਹੜੀ ਪਾਰਟੀਸ਼ਨ ਹੋ ਗਈ, ਹੁਣ ਤੁਹਾਡੇ ਤੇ ਆ ਜਾਣਾ ਆਪਾਂ, ਬਾਬਾ ਜੀ ਹੁਣਾਂ ਦੇ, ਤੁਹਾਡੇ ਪਰਿਵਾਰ ਤੇ, ਉਸ ਲੈਗੇਸੀ ਨੂੰ ਲੈ ਕੇ ਚੱਲੇ ਕਿਉਂ ਨਹੀਂ? ਉਹਦੀ ਵਜ੍ਹਾ ਕੀ ਸੀ? ਕੌਣ ਜੀ? ਤੁਹਾਡਾ ਟੱਬਰ ਪੂਰਾ? ਨਹੀਂ, ਸਾਡਾ ਦੂਸਰੇ ਤੇ ਜਿਵੇਂ ਦਾਦਾ ਜੀ ਆਏ, ਮੈਂ ਤੇ ਵੇਖਿਆ, ਮੈਂ ਹੁਣ ਤੱਕ ਵੇਖਿਆ ਵੀ ਤੁਸੀਂ ਪੂਰੇ, ਮਤਲਬ ਤੁਸੀਂ ਕਰਦੇ ਜੇ, ਕੀਰਤਨ ਵੀ ਕਰਦੇ ਜੇ, ਹਾਂਜੀ, ਲੇਕਿਨ ਤੁਹਾਡੇ ਬੱਚੇ ਉਸ ਹਿਸਾਬ ਨਾਲ ਨਹੀਂ ਹੈ। ਹਾਂਜੀ, ਬੱਚੇ ਨਹੀਂ ਤੁਸੀਂ ਕਹਿ ਸਕਦੇ। ਔਰ ਮੈਂ ਇੱਕ ਗੱਲ ਐਡ ਕਰਦੇ ਜਾਵਾਂ, ਜਿਹੜੀ ਕਿ ਕੀਰਤਨ ਜੇ ਅੱਜ ਮੈਂ ਤੁਹਾਡੇ ਅੱਗੇ ਬੈਠਾ ਨਾ, ਜਿੰਨਾ ਵੀ ਆਂਦਾ, ਥੋੜਾ ਆਂਦਾ ਬਹੁਤਾ ਆਂਦਾ, ਤੇ ਉਹ ਸਾਰੀ ਮਿਹਨਤ ਮੇਰੇ ਬਾਪ ਦੀ ਸੀ, ਆਸ਼ਕ ਅਲੀ ਭਾਈ ਲਾਲ ਜੀ ਦੀ। ਜਦੋਂ ਪਾਰਟੀਸ਼ਨ ਹੋ ਕੇ ਇੱਧਰ ਆ ਗਏ ਨਾ ਸਾਰੇ, ਤੇ ਦੇਖੋ ਜੀ, ਇੱਥੇ ਤੇ ਕੀਰਤਨ ਦੇ ਮੌਕੇ ਨਹੀਂ ਸੀ। ਮੇਰੇ ਦਾਦਾ ਜੀ, ਮੇਰੇ ਤਾਇਆ ਜੀ, ਮੇਰੇ ਨਾਨਾ ਜੀ, ਪਲੱਸ ਉਹ 12 ਜੋੜੀਆਂ,
ਉਹ ਸਾਰੇ ਨੇ ਛੱਡਤਾ ਸੀ ਕੀਰਤਨ। ਹੂੰ ਕਿਹਨੂੰ ਕਰਕੇ ਦਿਖਾਣਾ ਸੀ? ਹਾਂ ਵੀ ਹੈ ਹੀ ਨਹੀਂ ਸੀ। ਹੈ ਹੀ ਨਹੀਂ ਸੀ। 70s ਦੇ ਵਿੱਚ ਮੈਂ ਦੱਸਾਂ ਸਾਰਿਆਂ ਨੂੰ ਵੀ ਤਕਰੀਬਨ ਗੁਰਦੁਆਰਾ ਨਨਕਾਣਾ ਸਾਹਿਬ ਉਦੋਂ 1-2 ਲੋਕ ਬਚੇ ਸਨ ਰਹਿ ਗਏ। ਬਾਅਦ 'ਚ ਇਹ 90-70 'ਚ ਮੇਰਾ ਖਿਆਲ ਜਿਹੜੇ ਪਾੜਾ ਚਨਾਰ ਤੋਂ ਉੱਧਰੋਂ ਫਿਰ ਲੋਕ ਆਏ, ਹਾਂਜੀ, ਫਿਰ ਗੁਰਦੁਆਰਿਆਂ ਦੇ ਵਿੱਚ ਪ੍ਰਕਾਸ਼ ਹੋਣ ਲੱਗਾ। ਉਨੀ ਦੇਰ ਤੱਕ ਤੁਹਾਡਾ ਗੁਜ਼ਰ ਬਸਰ 47 ਤੋਂ ਉਦੋਂ ਤੱਕ ਬਿਲਕੁਲ ਨਹੀਂ ਮੈਂ ਰਿਹਾ। ਤੁਹਾਨੂੰ ਦੱਸਦਾ ਪਿਆ। ਤੇ ਉਹਦੇ ਵਿੱਚ ਜਿਹੜੀ ਕੀਰਤਨ ਦੀ ਜਾਗ ਲਾ ਕੇ ਰੱਖੀ ਨਾ, ਉਹ ਮੇਰੇ ਵਾਲਦ ਆਸ਼ਕ ਅਲੀ ਭਾਈ ਨੇ ਜਾਗ ਲਾ ਕੇ ਰੱਖੀ। ਬਾਕੀ ਸਭ ਨੇ ਛੱਡਤਾ, ਮਿਹਨਤ ਆ ਕੇ ਮਿਹਨਤ ਮਜ਼ਦੂਰੀ ਕੀਤਾ। ਉਹ ਜਿੰਨਾ ਵੀ ਅਮਲਾ ਸੀ ਆ ਸਾਰਾ, ਜਿੰਨੇ ਵੀ ਰੁਬਾਬੀ ਸਨ, ਕਿਉਂਕਿ ਤੁਹਾਨੂੰ ਪਤਾ ਖਾਨਦਾਨ ਚਾਚੇ ਤਾਏ ਉਹ ਵੰਡਿਆ ਜਾਂਦਾ ਨਾ ਖਾਨਦਾਨ, ਉਹ ਸਾਰੇ ਕਿਉਂਕਿ ਹੁਨਰ ਸੀ। ਤੇ ਉਹ ਕੋਈ ਜਦੋਂ ਰੇਡੀਓ ਪਾਕਿਸਤਾਨ 'ਚ ਚਲਾ ਗਿਆ, ਕੋਈ ਟੀਵੀ 'ਚ ਚਲਾ ਗਿਆ, ਕੋਈ ਫਿਲਮ ਇੰਡਸਟਰੀ 'ਚ ਚਲਾ ਗਿਆ, ਕਿਉਂਕਿ ਫਨ ਉਹਨਾਂ ਦੇ ਕੋਲ ਸੀ, ਉਹ ਸਾਰੇ ਇੱਧਰ ਚੱਲੇ। ਲੇਕਿਨ ਜਦੋਂ ਮੇਰੇ ਬਾਪ ਜੀ ਪਾਰਟੀਸ਼ਨ ਹੋ ਗਈ, ਇੱਥੇ ਆ ਗਈ, ਥੋੜੀ ਮਿਹਨਤ ਕੀਤੀ, ਫਿਰ ਉਹ ਨਾਥਖਾਨੀ ਉਹਨਾਂ ਨੇ ਕੀਤੀ। ਫਿਰ ਉਸ ਟਾਈਮ ਦੇ ਬੜੇ ਮਸ਼ਹੂਰ ਕਵਾਲ ਸਨ, ਅਤਾ ਮੁਹੰਮਦ ਕਵਾਲ, ਉਹਨਾਂ ਨਾਲ ਕਵਾਲੀ ਤੇ ਜਾਂਦੇ ਸਨ ਔਰ ਉਹਨਾਂ ਦਾ ਮੇਨ ਸਾਥੀ ਸਨ ਉਹ। ਤੇ ਲੇਕਿਨ ਉਹ ਕੀਰਤਨ ਨਹੀਂ ਉਹਨਾਂ ਨੇ ਛੱਡਿਆ। ਉਹਨਾਂ ਦੀ ਪਾਪੂਲੈਰਿਟੀ ਦਾ ਇਹ ਵਜ੍ਹਾ ਸੀ ਕਿ ਰੇਡੀਓ ਪਾਕਿਸਤਾਨ ਜਦੋਂ ਥੋੜਾ ਕੁ ਠੀਕ ਹੋਇਆ ਨਿਜ਼ਾਮ, ਰੇਡੀਓ ਪਾਕਿਸਤਾਨ ਨੂੰ ਇੱਕ ਰਾਗੀ ਚਾਹੀਦਾ ਸੀ ਜਿਹੜਾ ਸ਼ਬਦ ਕੀਰਤਨ ਕਰੇ, ਸ਼ਬਦ ਕਰੇ, ਕਿਉਂਕਿ ਉਹਦਾ ਕਮਿਊਨੀਕੇਸ਼ਨ ਹੈ ਨਹੀਂ ਸੀ। ਪਹਿਲਾਂ ਆਲ ਇੰਡੀਆ ਰੇਡੀਓ ਸੀ, ਫਿਰ ਪਾਕਿਸਤਾਨ ਰੇਡੀਓ ਹੋ ਗਿਆ, ਤੇ ਉਹਦੇ ਵਿੱਚ ਇੱਕ ਰਾਗੀ ਚਾਹੀਦਾ ਸੀ। ਔਰ ਇਹ ਵੀ ਜਿਹੜੀ ਖੁਸ਼ਕਿਸਮਤੀ ਔਰ ਇਹ ਜਿਹੜਾ ਨੇਕੀ ਮਿਲੀ, ਉਹ ਮੇਰੇ ਅੱਬੇ ਨੂੰ ਮਿਲੀ, ਭਾਈ ਲਾਲ ਜੀ ਨੂੰ। ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਡੀ ਪਹਿਚਾਣ ਜਿੱਥੋਂ ਪਛਾਣੇ ਜਾਂਦੇ ਸੀ ਕਿ ਅਸੀਂ ਮਰਦਾਨੇ 'ਚੋਂ ਹੈ, ਉਹ ਫਿਰ ਅੱਜ ਤੱਕ ਉਹ ਪ੍ਰੋਗਰਾਮ ਚੱਲਦਾ ਹੈ ਪੰਜਾਬੀ ਦਰਬਾਰ ਦੇ ਨਾਂ ਤੋਂ, ਅੱਜ ਤੱਕ ਚੱਲਦਾ ਪਿਆ ਭਾਈ ਲਾਲ ਜੀ ਦੇ ਹੀ। ਕਿਉਂਕਿ ਭਾਈ ਲਾਲ ਜੀ ਜਿਹੜਾ ਉਹਨਾਂ ਨੂੰ ਲਕਬ ਮਿਲਿਆ ਹੋਇਆ, ਜਿਵੇਂ ਮਲਕਾ ਤਰਮਨ ਨੂਰ ਜਹਾਨ, ਉਹ ਯਾਨੀ ਕਿ ਉਹ ਆਪ ਨਹੀਂ ਰੱਖਿਆ ਹੋਇਆ ਨਾ, ਉਹਨਾਂ ਦਾ ਆਸ਼ਕ ਅਲੀ ਹੈ। ਆਸ਼ਕ ਅਲੀ ਭਾਈ ਲਾਲ ਜੀ, ਜਿਹੜੇ ਸਿੱਖ ਪੰਥ ਜਾਣਦੇ, ਉਹ ਭਾਈ ਲਾਲ ਜੀ ਦੇ ਨਾਂ ਤੋਂ ਜਾਣਦੇ ਨੇ। ਤੇ ਉੱਥੇ ਉਹਨਾਂ ਨੇ ਪੰਜਾਬੀ ਦਰਬਾਰ ਤਾਂ ਕੀਤਾ, ਤੇ ਉਹ ਹੈਗਾ ਸੀ ਰੇਡੀਓ ਦਾ ਦੌਰ। ਉਹ 8 ਦਿਨ ਬਾਅਦ ਜਿਹੜਾ ਪ੍ਰੋਗਰਾਮ ਲੱਗਦਾ ਸੀ, ਉਹ ਪੂਰੀ ਆਲ ਓਵਰ ਦੀ ਵਰਲਡ ਜਿਹੜੀ ਸੀ ਨਾ, ਉਹ ਉਹਨੂੰ ਸੁਣਨ ਵਾਸਤੇ ਬੇਤਾਬ ਹੁੰਦੀ ਸੀ, ਕਿਉਂਕਿ ਉਹਨਾਂ ਦਾ ਇੱਕ ਮਜ਼ਹਬੀ ਹਿੱਸਾ ਸੀ। ਤੇ ਉਹ ਇਸ ਗੱਲੋਂ ਵੀ ਭਾਈ ਲਾਲ ਜੀ ਬਹੁਤ ਫੇਮਸ ਸਨ ਕਿ ਉਸ ਦੌਰ 'ਚ ਬਾਹਰ ਦੇ ਮੁਲਕਾਂ 'ਚ ਉਹਨਾਂ ਦਾ ਭਾਈ ਲਾਲ ਜੀ ਉਹ ਕੀਰਤਨ ਕਰਦੇ ਪਏ ਨੇ, ਤੇ ਉਹਨਾਂ ਦੀ ਉੱਥੇ ਤਸਵੀਰ ਵੀ ਲੱਗੀ ਹੋਈ ਹੈ ਅੰਦਰ ਰੇਡੀਓ ਪਾਕਿਸਤਾਨ 'ਚ। ਤੇ ਇਹ ਪਛਾਣ ਪਿਛੋਕੜ ਇਹ ਸਾਡਾ ਹੋਇਆ, ਤੇ ਪਾਰਟੀਸ਼ਨ ਉਹਨਾਂ ਨੇ ਹੀ ਫਿਰ ਆਪਣਾ ਜਾਰੀ ਰੱਖਿਆ ਕੀਰਤਨ। ਫਿਰ 1960 62 52 ਤੋਂ ਜਿਹੜਾ ਨਾ ਉਹ ਵਕਤ ਗੁਜ਼ਰਿਆ, ਕਿਉਂਕਿ ਆਪ ਰੇਡੀਓ 'ਚ ਬਹੁਤ ਜ਼ਿਆਦਾ ਨਾਂ ਸੀ ਉਹਨਾਂ ਦਾ, ਲੋਕੀ ਦੇਖਣਾ ਚਾਹੁੰਦੇ ਸੀ, ਸੁਣਨਾ ਚਾਹੁੰਦੇ ਸੀ। ਫਿਰ ਉਹ ਦੌਰ 'ਚ ਦੇ ਵਿੱਚ ਨਾ ਆਪਣਾ ਦਿੱਲੀ, ਬੰਬਈ ਤੇ ਕਲਕੱਤਾ, ਇਹ 3 ਜਗ੍ਹਾ ਇਹਨਾਂ ਦਾ ਨਾ ਜਿਹੜਾ ਜਾਣਾ ਹੁੰਦਾ ਸੀ। ਤੇ ਉਸ ਦੌਰ 'ਚ ਜਦੋਂ ਯਾਨੀ ਕਿ ਲੋਕਾਂ ਕੋਲ ਐਨੀ ਮਾਇਆ ਨਹੀਂ ਸੀ, ਤੇ ਉਹ ਪੂਰਾ ਖਾਨਦਾਨ ਹੀ ਉਸ ਮਾਇਆ ਤੇ ਪਲਦਾ ਸੀ। ਯਾਨੀ ਕਿ 8 ਭਰਾ ਸਨ ਮੇਰੇ ਅੱਬਾ ਜੀ, ਮੇਰੇ ਦਾਦਾ ਜੀ ਦੇ 8 ਬੇਟੇ ਸਨ। ਜਦੋਂ ਪਾਰਟੀਸ਼ਨ ਹੋ ਕੇ ਆ ਗਏ ਤੇ ਜ਼ਾਹਿਰ ਕਿੱਡਾ ਟੱਬਰ ਬਣ ਜਾਂਦਾ, ਬੇਟੀਆਂ ਬੇਟੇ ਕਿੰਨਾ, ਉਹ ਸਾਰੇ 3 ਭਾਈ ਜਾਂਦੇ ਸਨ। ਉਹਨਾਂ ਨੇ ਇੱਕ ਹਾਰਮੋਨੀਅਮ ਤੇ ਭਾਈ ਰੱਖਿਆ ਸੀ, ਇੱਕ ਤਬਲੇ ਤੇ ਰੱਖਿਆ ਸੀ, ਤੇ ਆਪ ਮੇਨ ਸਨ। ਉਹ ਫਿਰ ਜਿੰਨਾ ਬੇਟੀਆਂ ਦੀ ਸ਼ਾਦੀਆਂ ਵਗੈਰਾ ਜਿੰਨੀਆਂ ਸੀ ਸਾਰੇ ਉਹੀ ਕਰਦੇ ਸੀ। ਪੂਰੇ ਖਾਨਦਾਨ ਦੀ ਮਤਲਬ 150-200 ਬੰਦੇ ਦੀ ਕਫਾਲਤ ਇਸ ਕੰਮ ਤੇ ਉਹਨਾਂ ਨੇ ਕੀਤੀ, ਜਦੋਂ ਲੋਕਾਂ ਕੋਲ ਪੈਸੇ ਨਹੀਂ ਹੁੰਦੇ ਸੀ ਤਾਂ ਠੀਕ ਠਾਕ ਸੀ। ਉਹ ਕਿਹਦੀ ਕੀਰਤਨ ਦੀ ਬਦੌਲਤ। ਫਿਰ 1962 ਦੇ ਵਿੱਚ ਪੂਰੀ ਫੈਮਿਲੀ ਦੇ ਨਾਲ ਗਏ ਅੰਮ੍ਰਿਤਸਰ, ਇੰਡੀਆ। 1962 'ਚ ਇਹਦੇ ਵਿੱਚ ਪਛਾਣ ਦੇ ਵੀ ਪਤਾ ਲੱਗਦਾ ਜਾ ਰਿਹਾ। ਤੇ 1962 'ਚ ਜਦੋਂ ਗਏ ਤੇ ਆਪ ਪੂਰੀ ਫੈਮਿਲੀ ਨਾਲ ਗਏ, ਯਾਨੀ ਕਿ ਆਪ ਉਹਨਾਂ ਦੀ ਪੂਰੀ ਫੈਮਿਲੀ। ਉਦੋਂ ਮੈਂ ਨਹੀਂ ਸਾਨਾ, ਮੇਰੀ ਇੱਕ ਛੋਟੀ ਭੈਣ ਸੀ। ਉਦੋਂ 6 ਬੱਚੇ ਸੀ, 3 ਬੇਟੀਆਂ ਔਰ 3 ਬੇਟੇ, ਤੇ ਨਾਲ ਉਹਨਾਂ ਦੇ ਸਾਥੀ ਮੇਰੇ ਤਾਇਆ ਜੀ, ਦੋਵੇਂ ਤਾਇਆ ਜੀ ਲੱਗਦੇ ਸੀ, ਇੱਕ ਖੁਸ਼ੀ ਮੁਹੰਮਦ ਤੇ ਇੱਕ ਭਾਈ ਅਰਸ਼ਾਦ ਅਹਿਮਦ, ਤੇ ਨਾਲ ਮੇਰੀ ਵਾਲਦਾ, ਮੇਰੀ ਦਾਦੀ, ਤੇ ਪੂਰੀ ਫੈਮਿਲੀ ਗਈ ਸੀ। ਔਰ ਉੱਥੋਂ ਦਾ ਇੱਕ ਇਹ ਵਾਕਿਆ, ਕਿਉਂਕਿ ਸੁਣਦੇ ਤੇ ਭਾਈ ਲਾਲ ਜੀ ਨੂੰ ਸਾਰੇ ਸੀ, ਕਿ ਉੱਥੇ ਹਜ਼ੂਰੀ ਰਾਗੀ ਸਿਰਫ ਉਹੀ ਕੀਰਤਨ ਕਰ ਸਕਦਾ ਜਦੋਂ ਪਾਰਟੀਸ਼ਨ ਹੋ ਗਈ। ਉਹਨਾਂ ਨੇ ਮੱਥਾ ਰੱਖਿਆ ਕਿ ਪੂਰਨ ਸਿੱਖ ਹੈ ਜਿਹੜਾ, ਜਿਹਨੇ ਅੰਮ੍ਰਿਤ ਚੱਖਿਆ ਹੈਗਾ, ਉਹ ਕੀਰਤਨ ਕਰੇਗਾ। ਲੇਕਿਨ ਕਹਿੰਦੇ ਆ ਨਾ ਕਿ ਕਰਾਉਣ ਵਾਲਾ ਤੇ ਕਰਨ ਵਾਲਾ ਉਹ ਜਾਣਦਾ, ਅਸੀਂ ਤੁਸੀਂ ਨਹੀਂ ਕਰ ਸਕਦੇ ਜੋ ਉਹਦੀਆਂ ਬਰੀਕੀਆਂ ਨੇ। ਉੱਥੇ ਦਿਨੇ ਕਿਉਂਕਿ ਆਪ ਬਹੁਤ ਮਸ਼ਹੂਰ ਸੇ, ਬਹੁਤ ਅੱਛੀ ਅਖੰਡ ਕੀਰਤਨ ਕਰਦੇ ਸੀ। ਅਖੰਡ ਕੀਰਤਨ ਦਾ ਮਕਸਦ ਹੈ ਕਿ ਇੱਕ ਸ਼ਬਦ ਕਰ ਲੈਣਾ ਤੇ ਉਹਦੀ ਯਾਨੀ ਕਿ ਮਤਲਬ ਦੱਸਣਾ, ਵਿਆਖਿਆ ਕਰਨੀ ਬਾਣੀ ਦੇ ਵਿੱਚੋਂ ਹੀ,
ਕੱਚੀ ਨਹੀਂ ਬਾਣੀ ਦੇ ਵਿੱਚੋਂ। ਤੇ ਉੱਥੋਂ ਦੇ ਸੀ ਮੈਂ ਉਹਨਾਂ ਦਾ ਵੀ ਬਹੁਤ ਮਸ਼ਹੂਰ ਹੈ, ਧੰਨਵਾਦੀ ਹੈ ਭਾਈ ਜੀਵਨ ਸਿੰਘ ਜੀ, ਭਾਈ ਚਤਰ ਸਿੰਘ ਜੀ। ਉੱਥੋਂ ਦੇ ਮਸ਼ਹੂਰ ਕਿਤਾਬਾਂ ਦੀ ਉਹਨਾਂ ਦੀ ਦੁਕਾਨ ਸੀ। ਅੱਜ ਅਸੀਂ ਜਦੋਂ ਅਕਸਰ ਜਾਂਦੇ ਨਾ, ਅੱਬਾ ਜੀ ਸਾਨੂੰ ਮਿਲਾਉਂਦੇ ਸੀ, ਉਹਨਾਂ ਦੇ ਵੀ ਦੋਤਰੇ ਪੋਤਰੇ ਉਹ ਸਾਰਾ ਨਿਜ਼ਾਮ ਚਲਾਉਂਦੇ ਪਏ ਨੇ। ਉਹਨਾਂ ਨੇ ਕਿਹਾ ਭਾਈ ਲਾਲ, ਅਗਰ ਤੈਨੂੰ ਹਰਿਮੰਦਰ ਸਾਹਿਬ 'ਚ ਕੀਰਤਨ ਦੀ ਇਜਾਜ਼ਤ ਮਿਲੇ ਤਾਂ ਤੂੰ ਕਰੇਗਾ। ਤਾਂ ਉਹਨਾਂ ਕੋਲ ਇਸ ਤੋਂ ਵੱਡੀ ਖੁਸ਼ਕਿਸਮਤੀ ਕਿਹੜੀ ਹੈ। ਯਾਨੀ ਕਿ ਇੰਨਾ ਨਾਂ ਸੀ ਭਾਈ ਲਾਲ ਜੀ ਦਾ ਕਿ ਉਹ ਜੀਵਨ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਭਾਈ ਚਤਰ ਸਿੰਘ ਜੀ ਇੱਕ ਬੜੀ ਵੱਡੀ ਸ਼ਖਸੀਅਤ ਸੀ ਔਰ ਅੱਜ ਵੀ ਨੇ। ਉਹਨਾਂ ਨੇ ਮੁਖਤਸਰ ਉਹਨਾਂ ਨੇ ਇਜਾਜ਼ਤ ਲੈ ਕੇ ਦਿੱਤੀ ਤੇ 1962 'ਚ ਇਹ ਰਿਕਾਰਡ ਹੈਗਾ ਕਿ ਭਾਈ ਲਾਲ ਜੀ ਨੇ ਅੰਦਰ ਹਰਿਮੰਦਰ 'ਚ ਬਹਿ ਕੇ ਕੀਰਤਨ ਕੀਤਾ ਹੋਇਆ। ਔਰ ਇਹਦੀ ਸ਼ਹਾਦਤ ਤੁਹਾਨੂੰ ਪ੍ਰਭਾਤ ਅਖਬਾਰ 1962 ਦਾ ਪ੍ਰਭਾਤ ਅਖਬਾਰ ਉਹ 'ਚ ਖਬਰ ਲੱਗੀ ਹੋਈ ਹੈ। ਕਿ ਪ੍ਰਭਾਤ ਅਖਬਾਰ ਦੇ ਵਿੱਚ ਉਦੋਂ ਦੀ ਨਿਊਜ਼ ਲੱਗੀ, ਹਾਂ ਇਹ ਫੋਟੋ ਸਮੇਤ ਫੋਟੋ ਖਬਰ ਲੱਗੀ ਹੋਈ ਹੈ। ਹੁਣ ਸਾਨੂੰ ਅਸਲ ਪਤਾ ਨਹੀਂ, ਜੋ ਕਿ ਅਸੀਂ ਸੁਣਦੇ ਆ ਰਹੇ, ਬਾਬਾ ਜੀ ਕੋਲ ਵੀ ਸੁਣਿਆ, ਅਕਸਰ ਇੰਡੀਆ 'ਚ ਇੰਟਰਵਿਊਜ਼ ਵੀ ਹੁੰਦੇ ਸੀ, ਉਹ ਵੀ ਅਸੀਂ ਸੁਣਨੇ ਸਾਂ। ਕਮੇਟੀਆਂ ਵਾਲੇ ਸਾਹਮਣੇ ਵੀ, ਸ਼੍ਰੋਮਣੀ ਕਮੇਟੀ ਵਾਲੇ ਦੇ ਵੀ ਇੱਥੇ ਹੀ ਮੁੱਦਾ ਹੁੰਦਾ ਸੀ ਜੀ ਤੁਸੀਂ ਕਿਉਂ ਨਹੀਂ ਕਰਨ ਦਿੰਦੇ। ਖੈਰ ਉਹ ਤਾਂ ਸਿਆਸੀ ਗੱਲਾਂ ਨੇ ਨਾ, ਲੇਕਿਨ ਇਹਦੇ ਵਿੱਚ ਇੱਕ ਪਹਿਚਾਣ ਵੀ ਆ ਜਾਂਦੀ ਹੈ ਕਿ ਭਾਈ ਲਾਲ ਕੌਣ ਸੀ ਔਰ ਅਸੀਂ ਭਾਈ ਮਰਦਾਨੀ ਕੇ ਹੈ ਵੀ ਹੈ ਕਿ ਨਹੀਂ। ਇਹ ਸਾਰੀ ਪਛਾਣ ਤੁਹਾਨੂੰ ਇਹਦੇ ਵਿੱਚੋਂ ਹੀ ਲੱਭਣ ਦੀ ਹੈ। ਜਿਵੇਂ ਗੱਲ ਕਰਨੇ ਵੀ ਕਰਨ ਨਹੀਂ ਦਿੰਦੇ ਰਹੇ ਪਾਰਟੀਸ਼ਨ ਤੋਂ ਬਾਅਦ ਐਸਾ ਕੀ ਹੋ ਗਿਆ ਵੀ ਅਸੀਂ ਬਾਰਡਰ ਤੇ ਵੰਡ ਲਏ ਤੇ ਅਸੀਂ ਨਾਲ ਦੀ ਨਾਲ ਆਪਣਾ ਸਾਰਾ ਕੁਝ ਉਹ ਧਰਮਾਂ ਦੀ ਬੁਨਿਆਦ ਤੇ ਰੱਖ ਲਿਆ ਵੀ ਜੇ ਅਸੀਂ ਆਖੀਏ ਵੀ ਜਿਹੜੇ ਲਾਹੌਰ ਰਹਿੰਦੇ ਆ ਜਾਂ ਪਾਕਿਸਤਾਨ ਰਹਿੰਦੇ ਆ, ਜਿਹੜੇ ਪਹਿਲੋਂ ਦੀ ਸਾਂਝ ਸੀ, ਜਿਵੇਂ ਬਾਬਾ ਜੀ ਦੀ ਜਿਹੜੀ ਉਹਨਾਂ ਦੀ ਥਿਊਰੀ ਸੀ, ਜੋ ਉਹਨਾਂ ਦੀ ਸੋਚ ਸੀ, ਉਹਨੂੰ ਲੈ ਕੇ, ਉਸ ਲੈਗੇਸੀ ਨੂੰ ਲੈ ਕੇ ਜੇ ਆਪਾਂ ਵੇਖਦੇ ਸੋਚਦੇ ਹਾਂ ਵੀ ਉਹਨਾਂ ਦੇ ਵਿੱਚ ਧਰਮ ਵਾਲੀ ਵੰਡ ਕੋਈ ਨਹੀਂ ਸੀ। ਵੀ ਅਸੀਂ ਆਂਦੇ ਨਾ ਵੀ ਉਹ ਪਹਿਲੋਂ ਆਂਦੇ ਵੀ ਅਸੀਂ ਵੰਡ ਤੇ ਕਰ ਲਈ, ਫਿਰ ਧਰਮੀ ਲਹਿਰ ਦਾ ਤੜਕਾ ਐਸਾ ਲਾਇਆ ਵੀ ਅਸੀਂ ਆਪੋ ਆਪਣੀਆਂ ਛਾਵਾਂ ਵੀ ਵੱਖਰੀਆਂ ਕਰ ਲਈਆਂ। ਇਹ ਵੀ ਉਹਦੀ ਨਜ਼ਰ ਹੋ ਗਿਆ ਵੀ ਤੁਹਾਡਾ ਜਿਹੜਾ ਉਹ ਕਲਾ ਸੀ, ਤੁਹਾਡੇ ਜਿਹੜਾ ਉਹ ਕੀਰਤਨ ਕਰਦੇ ਸੋ, ਉਹ ਪਾਰਟੀਸ਼ਨ ਤੋਂ ਬਾਅਦ ਕੀ ਐਸਾ ਹੋ ਗਿਆ ਵੀ ਉਹ ਵੀ ਧਰਮ ਦੀ ਨਜ਼ਰ ਚਲਿਆ ਗਿਆ ਵੀ ਤੁਸੀਂ ਕਰ ਨਹੀਂ ਸਕਦੇ। ਹਾਂਜੀ ਬਿਲਕੁਲ ਜੀ, ਬਿਲਕੁਲ। ਦੇਖੋ ਜੀ, ਉਹ ਜਿਹੜੇ ਵੱਡ ਵਡੇਰੇ ਸੀ ਨਾ, ਉਹ ਸਾਂਝ ਸੀ, ਪਿਆਰ ਮੁਹੱਬਤ ਸੀ, ਲੋਕ ਇੱਕ ਦੂਸਰੇ ਨੂੰ ਸਮਝਦੇ ਸੀ, ਵੰਡ ਨਹੀਂ ਸੀ ਕਿਸੇ ਕਿਸਮ ਦੀ। ਮਜ਼ਹਬ ਕੋਈ ਵੀ ਹੋਵੇ, ਆਪਸ 'ਚ ਪਿਆਰ ਮੁਹੱਬਤ ਸੀ। ਤੇ ਜਦੋਂ ਇੱਥੇ ਆ ਗਏ ਤੇ ਜ਼ਾਹਿਰ ਹੈ ਉਹ ਇੱਕ ਦੁਨੀਆ ਵਾਸਤੇ ਕੰਮ ਹੋਰ ਹੈ। ਮੈਂ ਤੁਹਾਨੂੰ ਦੱਸ ਦਿੰਦਾ ਕਿ ਪਾਰਟੀਸ਼ਨ ਤੋਂ ਬਾਅਦ ਕੀਰਤਨ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਸੀ ਔਰ ਹੈ। ਪਾਰਟੀਸ਼ਨ ਤੋਂ ਬਾਅਦ ਕਰਨਾ ਕੀਰਤਨ ਬਹੁਤ ਮੁਸ਼ਕਲ ਸੀ ਤੇ ਮੁਸ਼ਕਲ ਅੱਜ ਵੀ ਹੈ। ਉਹਦੀ ਵਜ੍ਹਾ ਹੈ ਕਿ ਅਸੀਂ ਜਿਸ ਮਾਹੌਲ 'ਚ ਰਹਿੰਦੇ ਹਾਂ, ਕਿਉਂਕਿ ਇਸ ਤਰ੍ਹਾਂ ਮੇਰੀ ਸਮਝ 'ਚ ਵੀ ਨਹੀਂ ਆਉਂਦਾ ਹੁੰਦਾ ਸੀ, ਕਿਉਂਕਿ ਤੁਹਾਨੂੰ ਪਤਾ ਕਿ ਬਾਹਰ ਜਾਂਦੇ ਤੇ ਲੋਕੀ ਕਹਿੰਦੇ ਯਾਰ ਕੀ ਉਧਰ ਤੋਂ ਅਜ਼ਾਨ ਹੁੰਦੀ ਤੇ ਤੇਰਾ ਅੱਬਾ ਗਾਉਂਦਾ ਹੁੰਦਾ, ਜਾਂ ਬੈਠਕ 'ਚ ਬੈਠੇ ਹੋ ਕੀ ਤੁਸੀਂ ਸਿੱਖਾਂ ਦਾ ਗਾਉਂਦੇ ਪਏ। ਉਹਨਾਂ ਨੂੰ ਕੀ ਪਤਾ ਕਿ ਕੀ ਹੈ, ਇਹ ਤਾਂ ਸੂਫੀਜ਼ਮ ਹੈਗਾ, ਮਤਲਬ ਉਹੀ ਹੈ। ਤੇ ਇਹ ਮੁਸ਼ਕਲ ਹੈ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਾਂ, ਤੁਹਾਨੂੰ ਦੱਸਿਆ ਜਿਵੇਂ ਕਿ ਸ਼ਾਦੀਆਂ ਕਰਾਈਆਂ ਸਾਰੀਆਂ ਰਿਸ਼ਤੇਦਾਰ ਭਤੀਜੀਆਂ ਦੀਆਂ ਉਹਨਾਂ ਨੇ ਆਪਣੇ ਕੋਲੋਂ, ਲੇਕਿਨ ਉਹ ਇੱਕ ਇਹੋ ਜਿਹਾ ਮਾਹੌਲ ਬਣਿਆ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਆਪਣੇ ਪੈਰਾਂ 'ਤੇ ਖੜ੍ਹੇ ਹੋ ਗਏ ਨਾ, ਯਾਨੀ ਕਿ ਠੀਕ ਠਾਕ 4 ਭਰਾਵਾਂ ਨੇ ਕੀਰਤਨ ਕੀਤਾ, 4 ਨੇ ਨਹੀਂ ਕੀਤਾ, ਉਹਨਾਂ ਨੂੰ ਪੜ੍ਹਾਈ ਲਿਖਾਈ ਕਰਾਈ ਤੇ ਅਮੀਰ ਬੰਦੇ ਬਣ ਗਏ। ਔਰ ਇਹਦੇ ਵਾਸਤੇ ਕੁਰਬਾਨੀਆਂ ਦੇਣੀਆਂ ਪੈਂਦੀਆਂ। ਕੁਰਬਾਨੀਆਂ ਇਹ ਸਾਡੇ ਵੱਡਿਆਂ ਨੇ ਦਿੱਤੀਆਂ ਕਿ ਉਹ ਸਾਨੂੰ ਛੱਡ ਗਏ। ਸਕੇ ਰਿਸ਼ਤੇਦਾਰੀਆਂ ਜਿਹੜੀਆਂ ਨੇ, ਕੋਈ ਮੂੰਹ ਪਿਆਰ ਵਾਲੇ ਹੁੰਦੇ ਬੋਲ, ਕਿਉਂ ਸਮਝ ਨਹੀਂ ਆਉਂਦੀ ਸਿੱਖਾਂ ਦਾ ਕੰਮ ਕਰਦੇ, ਲੇਕਿਨ ਇਹ ਪਤਾ ਨਹੀਂ ਕਿ ਸਿੱਖਾਂ ਦਾ ਕੰਮ ਹੈਗਾ ਕੀ ਹੈ। ਤੇ ਉਹੀ ਅੱਜ ਕੱਲ੍ਹ ਹਾਲਾਤ ਮੇਰੇ ਨਾਲ ਨੇ। ਜਦੋਂ 2012 'ਚ ਬਾਬਾ ਜੀ ਵਫਾਤ ਪਾ ਗਏ ਤੇ ਤੁਹਾਨੂੰ ਵਾਕਿਆ ਵੀ ਮੈਂ ਸੁਣਾਉਣਾ, ਤੇ ਜਦੋਂ ਸਾਡੇ ਰਿਸ਼ਤੇਦਾਰ ਸਾਰੇ ਇਕੱਠੇ ਹੋਏ, ਜਿਹੜੇ ਮਿਲਦੇ ਨਹੀਂ ਸੀ, ਨਮਾਜ਼ ਜਨਾਜ਼ਾ ਤੇ ਜਦੋਂ ਗਾਜ਼ੀਆਬਾਦ ਆਏ ਤੇ ਅਸੀਂ ਆਪਣਾ ਇਮਾਮ ਮਸਜਿਦ ਲੈ ਕੇ ਗਏ ਸਾਂ, ਤੁਹਾਨੂੰ ਪਤਾ ਨਾਲ ਲਿਜਾਈਦਾ। ਤੇ ਸਾਡੇ ਨਾਲ ਸੈਯਦ ਮਖਦੂਮ ਚੰਨ ਪੀਰ ਕਾਦਰੀ, ਉਦੋਂ ਗੱਦੀ ਨਸ਼ੀਨ, ਉਦੋਂ ਉਹ ਸੀ, ਉਹਨਾਂ ਦੇ ਬੇਟੇ ਨੇ ਅਲੀ ਰਜ਼ਾ ਪੀਰ ਸੈਯਦ ਗਿਲਾਨੀ ਸਾਹਿਬ, ਤੇ ਉਹ ਵੀ ਸਾਡੇ ਨਾਲ ਜਾਂਦੇ ਸੀ। ਔਰ ਉਹਨਾਂ ਦੇ ਜਿਹੜੇ ਖਲੀਫਾ ਨੇ ਉਹ ਵੀ ਜਾਂਦੇ ਨੇ। ਤੇ ਜਦੋਂ ਜਨਾਜ਼ਾ ਆਇਆ ਤੇ ਕਰਾ ਲੱਗੇ ਤੇ ਉਹ ਇਮਾਮ ਮਸਜਿਦ ਉੱਥੋਂ ਦੇ ਜਿਹੜੇ ਸਾਡੇ ਨਾਲ ਜਾਂਦੇ ਸਨ ਇੰਡੀਆ, ਤੇ ਆਪਣਾ ਕਹਿੰਦੇ ਜੀ ਯਾਰ ਨਹੀਂ ਮੈਂ ਇਹਨਾਂ ਦਾ ਜਨਾਜ਼ਾ ਮੈਂ ਪੜ੍ਹਾਉਣਾ। ਮੈਂ ਕਿਹਾ ਜੀ ਦੇਖੋ ਅਸੀਂ ਤਾਂ ਆਪਣਾ ਇਮਾਮ ਮਸਜਿਦ ਲੈ ਕੇ ਆਏ ਹੋਏ ਆ ਤੇ ਬੁਰਾ ਲੱਗੇਗਾ ਤੁਸੀਂ। ਕਹਿੰਦੇ ਨੇ ਯਾਰ ਮੇਰੇ ਵਾਸਤੇ ਬੜੀ ਇੱਜ਼ਤ ਹੋਏਗੀ
ਕਿ ਮੈਂ ਇਹਨਾਂ ਦਾ ਨਮਾਜ਼ੇ ਜਨਾਜ਼ੇ ਬਣਾਵਾਂਗਾ। ਉਹ ਖਤੀਬ ਸਨ, ਇਮਾਮ ਮਸਜਿਦ ਵੀ ਸਨ, ਖਤੀਬ ਵੀ ਸਨ, ਔਰ ਖਲੀਫਾ ਵੀ ਸਨ ਬਾਬਾ ਜੀ ਦੇ। ਤੇ ਉਹਨਾਂ ਨੇ ਯਕੀਨ ਕਰੋ, ਹੁਣ ਸਾਡੇ ਰਿਸ਼ਤੇਦਾਰ ਤੁਹਾਨੂੰ ਪਤਾ ਜੋ ਹੁੰਦਾ ਕਬਰਾਂ ਖੋਦਦੇ ਪਏ ਨੇ, ਤਾਂ ਕਹਿੰਦੇ ਯਾਰ ਲੋ ਇਹ ਹੁਣ ਖਤਮ ਹੋ ਗਿਆ। ਤੇ ਮੈਨੂੰ ਕਹਿੰਦੇ ਹੁਣ ਤੁਸੀਂ ਕੀ ਕਰੋਗੇ ਯਾਰ, ਤੁਹਾਡੀ ਤਾਂ ਰੋਟੀ ਬੰਦ ਹੋ ਗਈ, ਹਾਲੇ ਦਫਨਾਇਆ ਨਹੀਂ, ਤੁਹਾਡੀ ਤਾਂ ਰੋਟੀ ਬੰਦ ਹੋ ਗਈ, ਹੁਣ ਤੁਹਾਡੇ ਅੱਗੇ ਕੌਣ ਆਏਗਾ, ਤੁਹਾਨੂੰ ਤਾਂ ਕੁਛ ਵੀ ਨਹੀਂ ਆਉਂਦਾ ਹੈ। ਅਸੀਂ ਆਪਣੇ ਕੰਮ 'ਚ ਡੁੱਬੇ ਸਾਂ। ਲੋ ਜੀ, ਜਦੋਂ ਜਨਾਜ਼ਾ ਖੜਾ ਹੁੰਦਾ ਤੁਸੀਂ ਜਾਣਦੇ ਲੋਕੀ ਕਾਹਲੀ 'ਚ ਪਏ ਹੁੰਦੇ। ਉਹ ਬੰਦੇ ਨੇ ਅੱਧਾ ਘੰਟਾ ਸਪੀਚ ਕੀਤੀ ਖਤੀਬ ਨੇ, ਔਰ ਉਹਨੇ ਸਭ ਤੋਂ ਪਹਿਲਾਂ ਇਹ ਕਿਹਾ ਕਿ ਮੈਂ ਬੜਾ ਖੁਸ਼ ਨਸੀਬ ਹੈ ਕਿ ਮੈਂ ਇਹ ਭਾਈ ਲਾਲ ਜੀ ਦਾ ਜਨਾਜ਼ਾ ਪੜ੍ਹਾ ਲੱਗਾ। ਉਹਨਾਂ ਫਿਰ ਇੰਡੀਆ ਦੇ ਵਾਕਿਆ ਦੱਸੇ। ਉਹਨਾਂ ਨੇ ਵਾਕਿਆ ਤਾਂ ਇਹ ਦੱਸੇ ਕਿ ਮੇਰੇ ਸਾਹਮਣੇ, ਅੱਖਾਂ ਦੇ ਸਾਹਮਣੇ ਭਾਈ ਮਨਮੋਹਨ ਸਿੰਘ ਜੀ, ਜਿਹੜੇ ਕਿ ਇੰਜ ਚਾਬੀਆਂ ਦਿੰਦੇ ਸੀ ਕਿ ਭਾਈ ਲਾਲ ਜੀ ਤੁਸੀਂ ਇੱਥੇ ਆ ਜਾਵੋ, ਤੁਸੀਂ ਇਹ ਉਹਨਾਂ ਬਕੋਲ ਉਹਨਾਂ ਦੇ ਕਿ ਤੁਸੀਂ ਇੱਥੇ ਆਵੋ, ਤੁਹਾਡਾ ਪੂਰਾ ਖਾਨਦਾਨ ਬੁਲਾਣੇ। ਤੇ ਉਹ ਬਈ ਕਹਿੰਦੇ ਯਾਰ ਖਾਨਦਾਨ ਅਸੀਂ ਹੁਣ ਮੁੰਡੇ ਵਿਆਹੇ ਨੇ, ਇਹਨਾਂ ਦਾ ਖਾਨਦਾਨ ਜੀ ਸਾਰੇ ਬੁਲਾਉਂਦੇ। ਤੇ ਕਹਿੰਦੇ ਇਹ ਬੰਦਿਆਂ ਨੇ ਇਨਕਾਰ ਕੀਤਾ ਸੀ। ਤੇ ਉਹ ਫਿਰ 1900 ਤੇ ਆਪਣਾ 2008 'ਚ ਇੰਗਲੈਂਡ ਦਾ ਵੀਜ਼ਾ ਲੱਗਾ। ਇਹ ਵੀ ਉਹਨਾਂ ਨੂੰ ਪਤਾ ਸੀ। ਕਹਿੰਦੇ ਇਹਨਾਂ ਕੋਲ ਟਿਕਟਾਂ ਦੇ ਪੈਸੇ ਨਹੀਂ ਸੀ ਤੇ ਇਹ ਨਹੀਂ ਜਾ ਸਕੇ। ਜਦੋਂ ਇਹ ਰਿਸ਼ਤੇਦਾਰਾਂ ਨੇ ਗੱਲਾਂ ਸੁਣੀਆਂ ਤੇ ਇੱਕ ਦੂਜੇ ਦਾ ਮੂੰਹ ਦੇਖਣ ਤੇ ਆਪਸ 'ਚ ਗੱਲਾਂ ਕਰਨ, ਯਾਰ ਸਾਡਾ ਤਾਇਆ ਇੰਨਾ ਫੇਮਸ ਸੀ। ਮੈਂ ਰਿਸ਼ਤੇਦਾਰੀ ਦੀਆਂ ਗੱਲਾਂ ਦੱਸਦੇ, ਉਹੀ ਗੱਲ ਮੇਰੇ ਤੇ ਆ ਗਈ। ਉਹਨਾਂ ਨੇ ਕਿਹਾ ਲੋ ਜੀ ਇਹਨਾਂ ਦੇ ਫਾਦਰ ਵਫਾਤ ਘਰ 'ਚ ਪਾ ਗਏ ਨੇ ਤੇ ਇਹ ਕੰਮ ਹੁਣ ਖਤਮ ਹੈ, ਜਿਹਦੇ 'ਚ ਸਾਰੇ ਪਾਸੇ ਸਾਰੇ ਮੇਰੇ ਰਿਸ਼ਤੇਦਾਰ ਸਾਰੇ ਪਾਸੇ ਤੁਸੀਂ ਸਮਝਦੇ ਹੋ ਆ ਜਾਂਦੇ ਨੇ। ਤੇ ਪਰੇਸ਼ਾਨ ਤੇ ਹੋਇਆ ਮੈਂ, ਲੇਕਿਨ ਰੱਬ ਦੀ ਕਰਨੀ ਹੋਈ। ਇੱਥੇ ਫਿਰ ਪੂਰਾ ਹੁੰਦਾ ਨਾ ਕਿ ਗੱਲ ਬਾਬੇ ਨਾਨਕ ਨੇ ਕਹੀ ਹੋਈ ਸੀ ਕਿ ਮਰਦਾਨਿਆਂ ਤੇਰੀਆਂ 21 ਕੁਲਾਂ ਤਾਰੀਆਂ, ਯਾਨੀ ਕਿ 21 ਕੁਲਾਂ ਤੱਕ ਤੇ ਜਾਏਗਾ। ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਜਾਵੇ, ਲੇਕਿਨ ਉਹ ਫਿਰ ਆ ਗਿਆ, ਥੋੜ੍ਹੀ ਮਿਹਨਤ ਕੀਤੀ, ਆਪਣੇ ਜੱਥੇ ਲੈ ਕੇ ਗਿਆ। ਫਿਰ 2017 'ਚ ਇੰਡੀਆ ਗਏ, ਉਸ ਦੇ ਬਾਅਦ ਵੀਜ਼ੇ ਨਹੀਂ ਲੱਗਦੇ ਸੀ ਇੰਡੀਆ ਦੇ। ਅਤੇ ਫਿਰ ਇੱਥੇ ਜਿਹੜੇ 4 ਵੱਡੇ ਮੇਨ ਸਮਾਗਮ ਹੁੰਦੇ ਨੇ ਜਿੱਥੇ ਸੰਗਤਾਂ ਦੀਆਂ, ਉਹ 'ਚ ਅਸੀਂ ਗੁਰਦੁਆਰਾ ਸਾਹਿਬ ਕੀਰਤਨ ਕਰਦੇ, ਯਾਨੀ ਕਿ ਛੱਡਿਆ ਨਹੀਂ। ਲੇਕਿਨ ਤੁਹਾਡਾ ਸਵਾਲ ਉਹ ਕਿ ਅੱਗੇ ਬੱਚੇ ਜਿਹੜੇ ਨੇ, ਜਿਸ ਅਸੀਂ ਮਾਹੌਲ 'ਚ ਰਹਿੰਦੇ ਹਾਂ, ਮੇਰੀ ਬੜੀ ਕੋਸ਼ਿਸ਼, ਮੈਂ ਅਕੈਡਮੀ ਵੀ ਪਾਈ, ਬੱਚੇ ਬਹਿਣ ਨੂੰ ਤਿਆਰ ਨੇ। ਮਾਹੌਲ ਦੀ ਵੰਡ ਪੈ ਜਾਂਦੀ ਹੈ ਹੁਣ ਉੱਤੇ। ਅਸੀਂ ਬੱਚੇ ਬਹਿਣ ਨੂੰ ਤਿਆਰ ਕਿਉਂ ਨਹੀਂ? ਦੇਖੋ ਜੀ, ਇੱਕ ਤਾਂ ਅਸੀਂ ਆਪਣੇ ਅੱਬਾ ਜੀ ਨੂੰ ਵੀ ਦੇਖਿਆ ਸੀ ਕਿ ਉਦੋਂ ਹੀ ਉਹਨਾਂ ਨੇ ਫਿਰ ਜਦੋਂ ਜਾਣਾ, ਇੰਡੀਆ ਜਾਣਾ ਤੇ ਰੋਟੀ ਖੁੱਲੀ ਖਾ ਲੈਣੀ। ਕੰਮ ਤੇ ਕੀਰਤਨ ਦਾ ਹੀ ਸੀ ਨਾ, ਕਿਉਂਕਿ ਬਜ਼ੁਰਗ ਹੋ ਗਏ ਸੀ ਤੇ ਉਹ ਆਪਣੇ ਆਪਣੇ ਕੰਮਾਂ 'ਚ ਮਿਹਨਤ ਮਜ਼ਦੂਰੀ 'ਚ ਲੱਗੇ ਰਹੇ। ਹੁਣ ਮਿਹਨਤ ਮਜ਼ਦੂਰੀ ਲੱਗੇ ਤੇ ਨਾ ਹੀ ਉਹਨਾਂ ਨੇ ਨਾ ਹੀ ਇਸ ਪਾਸੇ ਲਾਇਆ। ਉਹ ਮੈਂ ਨਾਲ ਜਾਂਦਾ, ਸਾਨੂੰ ਦੱਸਿਆ, ਕਹਿੰਦੇ ਠੀਕ ਹੈ ਕਰ ਲਓ ਯਾਰ ਤੁਸੀਂ, ਬਾਕੀ ਜੋ ਹੋਏਗਾ। ਉਹ ਇਹ ਵੀ ਸਭ ਤੋਂ ਵੱਡਾ ਕਿ ਬੱਚਿਆਂ ਨੂੰ ਮਾਹੌਲ ਦੇ ਨਾਲ ਨਾਲ ਅਗਰ ਉਹਨਾਂ ਨੂੰ ਸੌਖਾ ਵੀ ਕੀਤਾ ਜਾਵੇ ਨਾ, ਜਿਵੇਂ ਮੈਂ ਬੱਚੇ ਨੂੰ ਕਹਿਣਾ ਕਿ ਯਾਰ ਤੁਸੀਂ ਆਓ, ਮੈਂ ਸਿਖਾਉਣਾ। ਹਾਰਮੋਨੀਅਮ ਵੀ ਪਏ ਨੇ ਘਰ, ਤੁਸੀਂ ਦੇਖੇ ਨੇ, ਤਬਲੇ ਵੀ ਪਏ ਨੇ, ਮੈਂ ਕਮਰਾ ਵੀ ਬਣਾਇਆ ਆ, ਤੇ ਤੁਸੀਂ ਆਓ ਬੈਠੋ, ਤੁਹਾਡੀ ਜੋ ਜ਼ਰੂਰਤ ਹੈ ਨਾ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਥੇ ਸਵਾਲ ਤੇ ਮੇਰਾ ਹੈ ਸੀ, ਹੁਣ ਮੈਂ ਸਪੋਜ਼ ਜਿੰਨੇ ਮੇਰਾ ਪ੍ਰਾਪਰਟੀ ਦਾ ਕੰਮ ਹੈ ਜੀ ਜੀ, ਨਾ ਮੇਰਾ ਚੈਨਲ ਹੈ, ਜੇ ਤੇ ਮੈਨੂੰ ਚੈਨਲ ਤੋਂ, ਮੇਰੇ ਪ੍ਰਾਪਰਟੀ ਦੇ ਕੰਮ ਤੋਂ ਪੈਸੇ ਮੈਨੂੰ ਸਹੀ ਆਉਂਦੇ ਆ, ਘਰ ਦਾ ਗੁਜ਼ਰ ਬਸਰ ਸਹੀ ਹੁੰਦਾ, ਨਿਆਣਿਆਂ ਦੀ ਦੇਖਭਾਲ ਚੰਗੀ ਆ, ਤੇ ਮੇਰੇ ਕੱਲ ਨੂੰ ਨਿਆਣੇ ਵੀ ਕਹਿਣਗੇ ਵੀ ਮੈਂ ਇਹ ਕੰਮ ਕਰਾਂ। ਬਿਲਕੁਲ ਠੀਕ ਹੈ। ਜਦੋਂ ਉਹਨਾਂ ਨੂੰ ਪਤਾ ਲੱਗਦਾ ਹੋਏਗਾ ਵੀ ਇਹਨਾਂ ਦੇ ਕੋਲ ਤੇ ਆਪਣੇ ਲਿਮਿਟਿਡ ਸੋਰਸਸ ਨੇ, ਸੋ ਮੈਨੂੰ ਲੱਗਦਾ ਇਹ ਵਜ੍ਹਾ ਵੀ ਹੈ। ਬਿਲਕੁਲ ਵੱਡੀ ਵਜ੍ਹਾ ਇਹੀ ਹੈ ਨਾ, ਕਿਉਂਕਿ ਗੁਰਦੁਆਰਾ ਸਾਹਿਬ ਜਿੰਨਾ ਕਿ ਇੱਕ ਜੋ ਦੇਖੋ ਜੋ ਮੁਕਾਮ ਸਾਨੂੰ ਮਿਲਣਾ ਚਾਹੀਦਾ ਸੀ ਨਾ ਇੱਥੋਂ ਦੇ ਸਿੱਖ ਪੰਥਾਂ ਕੋਲ, ਜਿਹੜੇ ਕਿਉਂਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਮੈਨੇਜਮੈਂਟ ਜਿਹੜਾ ਹੁੰਦਾ ਉਹ ਸਿੱਖ ਪੰਥ ਕੋਲ ਹੁੰਦਾ, ਉਹਨਾਂ ਦੇ ਮੈਨੇਜਮੈਂਟ ਹੈ। ਤੁਸੀਂ ਡੇਰਾ ਸਾਹਿਬ ਗੁਰਦੁਆਰਾ ਚਲੇ ਜਾਓ, ਉਹਨਾਂ ਦਾ ਆਪਣੀ ਮੈਨੇਜਮੈਂਟ ਹੈ। ਨਨਕਾਣਾ ਸਾਹਿਬ ਚਲੇ ਜਾਓ, ਉਹਨਾਂ ਦੀ ਆਪਣੀ ਮੈਨੇਜਮੈਂਟ ਹੈ। ਅਤੇ ਉਹਨਾਂ ਨੂੰ ਅੱਗੇ ਕਰਨਾ ਚਾਹੀਦਾ ਸੀ ਨਾ, ਲੇਕਿਨ ਉਹਨਾਂ ਨੇ ਇਹ ਨਹੀਂ ਕਿ ਸਾਨੂੰ ਹੀ, ਸਾਡੇ ਵੱਡਿਆਂ ਨੂੰ ਵੀ ਨਹੀਂ ਇਹਨਾਂ ਨੇ ਅੱਗੇ ਹੋਣ ਦਿੱਤਾ। ਉਹ ਕਿੰਤੂ ਪਰੰਤੂ ਤੇ ਜੋ ਚੀਜ਼ਾਂ ਹੈਗੀਆਂ ਨੇ ਨਾ, ਵੀ ਇਹ ਮੈਨੂੰ ਇਹ ਵੀ ਸੁਣਨ 'ਚ ਆਇਆ ਵੀ ਇਹਨਾਂ ਨੂੰ ਮਤਲਬ ਜੇ ਮੇਰੇ ਵਰਗੇ ਕਿਸੇ ਕਿਹਾ ਵੀ ਨਾ ਵੀ ਇਹਨਾਂ ਕੋਲ ਕੀਰਤਨ ਕਿਉਂ ਨਹੀਂ ਕਰਾਉਂਦੇ, ਤੇ ਰਿਪਲਾਈ ਆਇਆ ਵੀ ਇਹਨਾਂ ਨੂੰ ਕੀਰਤਨ ਆਉਂਦੀ ਨਹੀਂ। ਹਾਂਜੀ, ਇਹ ਵੀ ਵਜ੍ਹਾ ਹੈ? ਨਹੀਂ, ਵਜ੍ਹਾ ਕੀਰਤਨ ਆਉਂਦੀ ਨਹੀਂ ਇਹ ਵਜ੍ਹਾ ਨਹੀਂ ਹੈਗੀ। ਹੁਣ ਮੈਂ ਤੁਸੀਂ ਗੱਲਾਂ ਖੋਲਦੇ ਪਏ ਜੇ ਤੇ ਮੈਂ ਖੋਲੀ ਜਾਂਦਾ ਗੱਲਾਂ। ਕੀਰਤਨ ਨਹੀਂ ਆਉਂਦਾ ਸਾਨੂੰ, ਕਿ ਸਾਨੂੰ ਵੱਡਿਆਂ ਦੇ ਵੀ ਨਹੀਂ ਆਉਂਦਾ ਸੀ। ਮੈਂ ਤੁਹਾਨੂੰ ਇੱਕ ਵਾਕਿਆ ਸੁਣਾਉਂਦਾ। ਮੈਂ 10ਵੀਂ ਪਾਸ ਕੀਤੀ ਤੇ ਨਾਂ ਬੜਾ ਸੁਣਿਆ ਆ ਕਿ ਬੜੀ ਇੱਜ਼ਤ ਹੈ। ਮੈਂ ਚਲਾ ਗਿਆ ਗੁਰਦੁਆਰਾ ਸਾਹਿਬ, ਇੱਥੇ ਪਾਕਿਸਤਾਨ ਦੀ ਗੱਲ ਦੱਸ ਰਿਹਾ ਕਿ ਮੈਂ ਕਿਹਾ ਸੰਗਤ ਆਈ ਹੋਈ ਸੀ, ਮੈਂ ਕਿਹਾ ਚਲੋ ਦੇਖਨੇ ਆ ਆਪਣੇ। ਤੇ ਮੈਂ ਜਦੋਂ ਦੇਖਿਆ ਤਾਂ ਮੈਂ ਕਿਹਾ ਮੈਂ ਨਹੀਂ ਜਾਣਾ ਅੱਬਾ ਜੀ। ਹੁਣ ਪਿਓ ਸਾਡਾ
ਜਿਹਨੇ 84 ਵਾਰਡ ਲਏ ਹੋਏ ਨੇ ਤੇ ਉਹ ਗਿਆਨੀਆਂ ਦੇ ਤਰਲੇ ਕਰਦਾ ਪਿਆ ਜੀ ਮੈਨੂੰ ਟਾਈਮ ਦਿਓ ਤੇ ਉਹ ਟਾਈਮ ਨਹੀਂ ਦੇ ਰਹੇ। ਮੈਂ ਦੇਖਿਆ 2-4 ਦਫਾ, ਮੈਂ ਕਹਿੰਦਾ ਜੀ ਮੈਂ ਨਹੀਂ ਜਾਣਾ। ਯਾਨੀ ਕਿ ਉਸ ਵਕਤ ਦਾ ਵੀ ਜਿਹੜਾ ਕਲੇਮ ਕਰਦੇ ਉਦੋਂ ਜਦੋਂ ਭਾਈ ਲਾਲ ਜੀ, ਉਹ ਭਾਈ ਲਾਲ ਜੀ ਨੇ ਜਿਨ੍ਹਾਂ ਨੇ ਨਨਕਾਣਾ ਸਾਹਿਬ ਦੇ 2 ਹੈੱਡ ਗ੍ਰੰਥੀ ਨੇ ਇਸ ਟਾਈਮ, ਮੈਂ ਨਾਂ ਨਹੀਂ ਲਵਾਂਗਾ, ਇੱਕ ਨੂੰ ਤਬਲਾ ਸਿਖਾਇਆ ਹੋਇਆ ਤੇ ਇੱਕ ਨੂੰ ਹਾਰਮੋਨੀਅਮ ਸਿਖਾਇਆ ਹੋਇਆ, ਠੀਕ ਹੈ। ਔਰ ਉਹਨਾਂ ਦੀ ਬਾਣੀ ਇੰਨੀ ਕੰਠ ਸੀ ਕਿ ਉਹਨੂੰ ਉਦੋਂ ਅੱਗੇ ਨਹੀਂ ਹੋਣ ਦਿੰਦੇ ਸੀ। ਰਿਵਾਜ ਉਹੀ ਲਗਾ ਰਿਹਾ, ਜਦੋਂ ਸਾਰਾ ਕੰਮ ਖਤਮ ਹੋ ਗਿਆ, ਅਰਦਾਸ ਹੋ ਗਈ, ਉਦੋਂ ਕੰਮ ਖਤਮ ਹੋ ਜਾਂਦਾ, ਉਦੋਂ ਹੀ ਉਹਨਾਂ ਨੂੰ ਟਾਈਮ ਦਿੰਦੇ ਸਨ। ਔਰ ਸਾਡੇ ਨਾਲ ਅੱਜ ਵੀ ਉਹੀ ਹੈ ਸਾਡੇ ਨਾਲ। ਔਰ ਇਹ ਕਲੇਮ ਕਰਨਾ ਜੀ ਇਹਨਾਂ ਨੂੰ ਨਹੀਂ ਆਉਂਦਾ, ਇਹ ਉਹਨਾਂ ਦੇ ਭਾਗ ਨੇ ਜਾਂ ਸਾਡੇ ਭਾਗ ਨੇ, ਅਸੀਂ ਤੇ ਲੈ ਕੇ ਟੁਰੇ। ਅੱਛਾ, ਜਦੋਂ ਤੁਹਾਡੇ ਵਾਲਾ ਸਾਹਿਬ ਸਾਨੂੰ ਉਦੋਂ ਵੀ ਨਹੀਂ ਟਾਈਮ ਦਿੰਦੇ? ਉਦੋਂ ਵੀ ਇੰਝ ਹੀ ਸੀ, ਰਿਕਾਰਡ ਮੈਂ ਆਪ ਜਾ ਕੇ ਦੇਖਿਆ। ਫਿਰ ਜਾਣੇ ਹੁਣ ਤੇ ਈਟੀਪੀ ਦੇ ਕੋਲ ਹੈ ਕੰਟਰੋਲ, ਤੇ ਸਰਕਾਰ ਦੇ ਕੋਲ ਹੈ। ਨਹੀਂ, ਸਰਕਾਰ ਦੇ ਕੋਲ ਦੇਖੋ ਜੀ, ਈਟੀਪੀ ਤੇ ਇੱਕ ਸਾਨੂੰ ਇਹ ਈਟੀਪੀ ਬੋਰਡ ਵੱਲੋਂ ਹੀ ਤੇ ਅਸੀਂ ਜਿਹੜਾ ਉਸ ਦੌਰ ਤੋਂ ਲੈ ਕੇ ਤੇ ਅੱਜ ਤੱਕ ਗੁਰਦੁਆਰਾ ਸਾਹਿਬ ਜਾਂਦੇ ਹਾਂ ਈਟੀਪੀ ਦਾ ਕਰਕੇ, ਈਟੀਪੀ ਕਰਕੇ, ਕਿਉਂਕਿ ਉਹ ਦੌਰ ਹੈ ਸੀ ਪੁਰਾਣਾ। ਜਿੰਨੇ ਚੇਅਰਮੈਨ ਆਉਂਦੇ ਸੀ ਉਹ ਤਾਰੀਫ ਕਰਦੇ ਸੀ ਭਾਈ ਲਾਲ ਜੀ ਦੀ। ਜੇ ਇਹਨਾਂ ਨੂੰ ਤੁਸੀਂ ਉਸ ਦੌਰ ਦੀ ਗੱਲ ਕਰ ਰਹੇ, 80 ਤੋਂ ਵੀ ਪਹਿਲੋਂ ਦੀ, ਕਿ ਇਹਨਾਂ ਨੂੰ ਤੁਸੀਂ ਨੌਕਰੀਆਂ ਦਿਓ, ਇਹਨਾਂ ਨੂੰ ਤੁਸੀਂ ਇੱਥੇ ਮਕਾਨ ਦਿਓ, ਅਸੀਂ ਸੇਵਾ ਕਰਦੇ ਹਾਂ ਤੇ ਇਹਨਾਂ ਨੂੰ ਯਾਨੀ ਕਿ ਸਟੈਂਡ ਕਰੋ। ਲੇਕਿਨ ਉਹ ਨਹੀਂ ਹੋ ਸਕਿਆ। ਉਹ ਪਛਾਣ ਸਾਨੂੰ ਮਿਲੀ ਕਿ ਸਾਡੀ ਇੱਕ ਫਾਈਲ ਚੱਲ ਗਈ ਭਾਈ ਲਾਲ ਜੀ ਦੇ ਨਾਂ ਦੀ। ਉਹ ਫਾਈਲ ਚੱਲਦੀ ਹੋਈ ਅਸੀਂ ਈਟੀਪੀ ਬੋਰਡ ਵੱਲੋਂ ਹੀ ਜਾਂਦੇ, ਜੇ ਅਸੀਂ ਕਹਿੰਦੇ ਗੁਰਦੁਆਰੇ ਵੱਲੋਂ ਸਰ ਜਿਆਦਾ, ਉਹ ਕਹਿੰਦੇ ਤੁਸੀਂ ਇੱਥੇ ਕੀ ਲੈਣ ਆਏ ਹੋ, ਤੁਹਾਨੂੰ ਬੁਲਾਇਆ। ਮਤਲਬ ਜਿਵੇਂ ਤੁਸੀਂ ਗਏ 10ਵੀਂ 'ਚ ਪੜ੍ਹਦੇ ਹੋ, ਹਾਂ, ਜੇ ਤੁਸੀਂ ਗੁਰਦੁਆਰੇ ਗਏ ਤੇ ਆਪਣੇ ਬਾਪ ਨੂੰ ਵੇਖਿਆ ਵੀ ਤਰਲੇ ਕਰਨ ਦੇ ਵੀ ਗਿਆਨੀ ਸਾਹਿਬ ਮੈਨੂੰ ਟਾਈਮ ਦਿਓ, ਤੇ ਟਾਈਮ ਦਿੱਤਾ, ਵੀ ਤੁਹਾਡੇ ਬੱਚਿਆਂ ਨੂੰ ਤੁਸੀਂ ਮਤਲਬ ਵੀ ਤੁਸੀਂ ਜਾਓ ਤੇ ਇਦਾਂ ਹੋਵੇ, ਤੇ ਮੈਨੂੰ ਲੱਗਦਾ ਤੁਹਾਡੇ ਬੱਚੇ ਫਿਰ ਨਹੀਂ ਬਦਲਣਗੇ। ਨਹੀਂ, ਉਹ ਅੱਗੇ ਹੀ ਨਹੀਂ ਆਉਣਗੇ। ਤੁਹਾਨੂੰ ਪਤਾ ਅੱਜ ਕੱਲ੍ਹ ਦੇ ਬੱਚੇ ਕਿਹੋ ਜਿਹੇ ਨੇ, ਪੂਰਾ ਮੀਡੀਆ ਦਾ ਦੌਰ ਹੈਗਾ। ਉਹਨਾਂ ਨੂੰ ਦੱਸੀਦਾ ਕਿ ਸਾਡੀ ਪਛਾਣ ਹੈ ਇਹ ਵੇ ਕਿ ਅਸੀਂ ਜਿਹੜੇ ਮਰਜ਼ੀ ਮੁਲਕ ਚਲੇ ਜਾਈਏ, ਜਿੱਥੇ ਮਰਜ਼ੀ ਨੁੱਕਰ ਤੇ ਬੰਦਾ ਹੋਵੇ, ਸਿੱਖ ਹੋਵੇ ਤੇ ਗੋਡੀ ਹੱਥ ਲਾਉਂਦਾ, ਤੇ ਇਹ ਘੱਟ ਪਛਾਣ ਹੈ, ਇਹ ਘੱਟ ਇੱਜ਼ਤ ਹੈ ਰੱਬ ਵੱਲੋਂ। ਲੇਕਿਨ ਹੁਣ ਉਹਨਾਂ ਨੂੰ ਕਿਵੇਂ ਸਮਝਾਈਏ? ਤੇ ਇਹ ਕਹਿਣਾ ਕਿ ਜੀ ਆਂਦਾ ਨਹੀਂ, ਤੇ ਉਹ ਇਹ ਗੱਲ ਝੂਠੀ ਹੈ। ਅਸਲ ਗੱਲ ਇਹ ਵੀ ਖੋਲ ਦੇਵਾਂ ਤੁਹਾਨੂੰ, ਅਸੀਂ ਈਟੀਪੀ ਬੋਰਡ ਵੱਲੋਂ ਜਾਂਦੇ ਸਾਂ, ਔਰ ਈਟੀਪੀ ਬੋਰਡ ਵੱਲੋਂ ਬਾਬਾ ਜੀ ਦੀ ਇੱਕ ਫਾਈਲ ਚੱਲਦੀ ਸੀ, ਜਿਹੜਾ ਉਹਨਾਂ ਨੇ ਚੇਅਰਮੈਨ ਨੇ ਨਾ ਇੱਕ ਦਫਾ ਨਾ, ਹੁਣ ਲੰਬੀਆਂ ਗੱਲਾਂ ਨੇ, ਇੱਕ ਦਫਾ ਨਾ ਬਣਾ ਲਈ, ਆਪਣੀ ਪੂਰੀ ਮੀਟਿੰਗ ਰੱਖ ਲਈ। ਉਹਨੇ ਕਿਹਾ ਯਾਰ ਭਾਈ ਲਾਲ ਜੀ ਦੇ ਬੜੀ ਸਿਫਾਰਿਸ਼ ਆ ਰਹੀ ਹੈ, ਤੇ ਇਹਨਾਂ ਨੂੰ ਕੀ ਕਰੀਏ, ਇਹਨਾਂ ਨੂੰ ਨੌਕਰੀਆਂ ਦਈਏ ਜਾਂ ਇਹਨਾਂ ਨੂੰ ਮਕਾਨ ਦਈਏ। ਉਹਨਾਂ ਨੇ ਨਾ ਕੋਈ ਕਵੇ ਨਹੀਂ ਜੀ ਅਸੀਂ ਕੀ, ਸਾਡੇ ਤੇ ਆਪਣੇ ਰਾਗੀ ਨੇ। ਉਹ ਅੱਜ ਤੱਕ ਇਹ ਕਹਿੰਦੇ ਨਹੀਂ ਸਾਡੇ ਕੋਲ ਤੇ ਆਪਣੇ ਰਾਗੀ ਨੇ। ਸਿੱਖਾਂ ਨੇ ਤੇ ਇਹੀ ਕਹਿਣਾ ਸਾਡੇ ਕੋਲ ਤੇ ਆਪਣੇ ਰਾਗੀ, ਸਾਨੂੰ ਤਾਂ ਜ਼ਰੂਰਤ ਨਹੀਂ ਇੰਨੀ। ਉਹ ਕਹਿੰਦੇ ਨੇ ਚਿਰਾਗ ਤਲੇ ਅੰਧੇਰਾ, ਜਿਵੇਂ ਲੋਕ ਸਾਡੀ ਇੱਜ਼ਤ ਕਰਦੇ ਆ, ਉਹਨਾਂ ਨੇ ਇਹ ਚੀਜ਼ ਦਾ ਪਤਾ ਹੀ ਨਹੀਂ ਹੈਗਾ। ਹਰ ਜਗ੍ਹਾ ਇਹ ਕਹਿਣਗੇ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਜਿਹਦੇ ਕੋਲ ਸੁਣ ਲਓ ਇਹ ਕਹੀ ਜਾਏਗਾ। ਲੇਕਿਨ ਅੰਸ਼ ਬੰਸ ਜੇ ਅਸੀਂ ਕੀਰਤਨ ਤੋਂ ਹੀ ਆ, ਉਹ ਔਲਾਦ ਤੇ ਚਲੋ ਉਹਨਾਂ ਦਾ ਹੀ ਕਰ ਲੈਂਦੇ, ਔਲਾਦ ਤੇ ਅਸੀਂ ਭਾਈ ਮਰਦਾਨਾ ਜੀ ਦੀ ਹੈ ਨਾ। ਤੇ ਉਹ ਗੱਲ ਇਸ ਤਰ੍ਹਾਂ ਹੀ ਕਰਦੇ ਕਰਦੇ ਜੋ ਵੀ ਹੁੰਦਾ ਇੰਝ ਹੀ ਲੱਗੇ ਰਹਿੰਦੇ ਨੇ ਜੀ ਉਹਨਾਂ ਦੇ। ਅਸੀਂ ਇਹਨਾਂ ਦਾ ਹਾਂ ਈਟੀਪੀ ਬੋਰਡ ਵੱਲੋਂ ਫਿਰ ਜਦੋਂ ਸਾਨੂੰ ਇਹ 2019-20 ਤੋਂ ਸ਼ੁਰੂ ਹੋਇਆ ਕੰਮ, ਜਦੋਂ ਤੁਹਾਡੀ ਟੀਮ ਰਿਪਨ ਤੇ ਖੁਸ਼ੀ ਨੂੰ ਲੈ ਕੇ ਗਈ, ਉਹਨਾਂ ਵੀ ਗੱਲ ਸੁਣ ਲਓ ਮੇਰੀ, ਫੇਸ ਟੂ ਫੇਸ ਗੱਲਾਂ ਸੁਣ ਲਓ। ਸਾਡੇ ਘਰ ਤੁਹਾਡੀ ਟੀਮ ਵਿਕਾਸ ਹੈਦਰ ਰਿਪਨ ਤੇ ਖੁਸ਼ੀ ਨੂੰ ਲੈ ਕੇ ਗਏ 2022 ਦੇ ਐਂਡ ਤੇ ਜਾਂ 23। ਉਹ ਲੋਕਾਂ ਨੂੰ ਇੰਨਾ ਪਤਾ ਲੱਗਾ, ਲੋਕੀ ਰਾਬਤੇ 'ਚ ਆਏ, ਪੋਜੀਸ਼ਨ ਵੀ ਅੱਛੀ ਹੋਈ, ਹਾਲਾਤ ਵੀ ਬਦਲੇ। ਤੁਸੀਂ ਦੇਖਿਆ ਮੁਕੱਬਾ ਨੇ ਪਾਇਆ ਜੋ ਮੈਂ ਕੀਤਾ। ਉੱਥੋਂ ਸਾਡੀ ਜਿਹੜੀ ਹੈ ਨਾ ਲਹਿੰਦੇ ਪੰਜਾਬ 'ਚ ਕੁਛ ਜਿਹੜੇ ਇੰਤਸ਼ਾਰ ਪਸੰਦ ਹੁੰਦੇ ਤੇ ਚੜ੍ਹਦੇ ਪੰਜਾਬ 'ਚ ਉਹਨਾਂ ਨੂੰ ਚੰਗਾ ਨਹੀਂ ਲੱਗਾ, ਕਿਉਂਕਿ ਮੈਂ ਸਾਰਾ ਆਣਾ, ਅਸੀਂ ਗੁਰਦੁਆਰਾ ਸਾਹਿਬ ਜਾਂਦੇ ਨਾ, ਲੋਕੀ ਸੈਲਫੀਆਂ ਘੰਟਾ ਸੈਲਫੀਆਂ ਲੈਂਦੇ ਰਹਿੰਦੇ ਸੀ। ਇਹ ਭਾਈ ਮਰਦਾਨਾ, ਕਿਉਂਕਿ ਇੰਟਰਵਿਊ ਬੜੇ ਜਾ ਰਹੇ ਸੀ। ਔਰ ਫਿਰ ਤੁਸੀਂ ਨਾਸਰ ਢਿੱਲੋਂ ਸਾਹਿਬ, ਤੁਸੀਂ ਤੁਹਾਡੀ ਟੀਮ ਵਿਕਾਸ ਹੈਦਰ, ਫਿਰ ਜਿੰਨੇ ਯੂਟਿਊਬਰ ਆਉਂਦੇ ਨੇ, ਤੁਸੀਂ ਮਸਲਨ ਉਹ ਖੁਆਇਸ਼ ਕਰਦੇ ਨੇ, ਸੰਗਤਾਂ ਖੁਆਇਸ਼ ਕਰ, ਤੁਸੀਂ ਲੈ ਕੇ ਜਾਂਦੇ, ਤੁਹਾਡਾ ਵੀ ਮੈਂ ਧੰਨਵਾਦੀ ਹਾਂ। ਤੇ ਧੰਨਵਾਦੀ ਵਿਕਾਸ ਹੈਦਰ ਦਾ ਵੀ ਹੈ ਕਿ ਜਿਨ੍ਹਾਂ ਨੇ ਇੰਨਾ ਹਾਈਲਾਈਟ ਕੀਤਾ ਕਿ ਦੁਨੀਆ ਸਮਝੋ ਪਾਗਲ ਹੀ ਹੋ ਗਈ ਕਿ ਯਾਰ ਇਹ ਕੀ ਹੈ, ਇਹ ਕੀ ਹੈਗੇ ਨੇ, ਤੇ ਦੁਨੀਆ ਇਹਨਾਂ ਦੇ ਮਗਰ ਲੱਗੀ ਪਈ ਹੈ। ਅਸਲ ਜਿਹੜਾ ਮਾਮਲਾ ਇੱਥੋਂ ਸ਼ੁਰੂ ਹੁੰਦਾ,
ਉਹ ਲੋਕੀ 2 ਸਾਲ ਤੋਂ ਉਹ ਲੱਗੇ ਹੋਏ ਸੀ ਕਿ ਯਾਰ ਇਹਨਾਂ ਨੂੰ ਕਿਵੇਂ ਖਿੱਚ ਧਰੂ ਕਰੀਏ ਖਿੱਚ ਧਰੂ, ਔਰ ਅਖਬਾਰਾਂ 'ਚ ਵੀ ਇੰਡੀਆ 'ਚ ਆ ਰਹੇ। ਉਹ ਦੇਖੋ ਕਿ ਇੰਡੀਆ ਵਾਲੇ ਪੁੱਛ ਰਹੇ ਜੀ ਤੁਹਾਨੂੰ ਗੁਰਦੁਆਰੇ ਜਾਣ ਦਿੰਦੇ ਨੇ? ਮੈਂ ਕਿਹਾ ਜੀ ਅਸੀਂ ਜਾਂਦੇ ਆ, ਸਾਨੂੰ ਪਤਾ ਹੀ ਨਹੀਂ ਕੀ ਹੋਇਆ ਆ। ਹੁਣ ਇਹ ਬਲੇਮ ਕਰਨਾ ਜੀ ਇਹਨਾਂ ਨੂੰ ਆਂਦਾ ਨਹੀਂ, ਤੇ ਸਾਰੀ ਐਨੇ 2012 ਦਾ ਮੈਂ ਲਗਾਇਆ, ਤੇ ਉਹ ਅਸੀਂ ਐਵੇਂ ਡਾਕੂਮੈਂਟਰੀਆਂ ਬਣਦੀ ਨਨਕਾਣਾ ਸਾਹਿਬ ਸਾਹਮਣੇ ਬਹਿ ਕੇ ਕੀਰਤਨ ਕਰੀਦਾ। ਉਹ ਜਿਹੜੇ ਡਾਕੂਮੈਂਟਰੀ ਬਣਾਉਣ ਆਉਂਦੇ ਨੇ ਕਿ ਉਹਨਾਂ ਨੂੰ ਸੂਝ ਨਹੀਂ, ਉਹ ਸਿੱਖ ਨਹੀਂ। ਹੁਣ ਮਲੇਸ਼ੀਆ ਦੇ ਨੇ, ਉਹਨੇ 2 ਡਾਕੂਮੈਂਟਰੀਆਂ ਬਣਾਈਆਂ ਨੇ, ਭਾਈ ਬਲਦੇਵ ਸਿੰਘ ਜੀ। ਚਲੋ ਜੀ, ਇੱਥੇ ਗੱਲ ਅੱਗੇ ਵਧਾਉਂਦੇ ਆ। ਪਹਿਲੇ ਇੱਥੇ ਹੀ ਤੁਸੀਂ ਆਪਾਂ ਲਾਈਵ ਵੀ ਬੈਠੇ ਆ, ਤੁਸੀਂ ਸਾਨੂੰ ਕੋਈ ਕੀਰਤਨ ਸ਼ਬਦ ਜਿਹੜਾ ਵਾ ਜ਼ਰੂਰ ਸੁਣਾਓ। ਮੈਂ ਇੱਕ ਵਾਰੀ ਕੱਪੜਾ ਮੰਗਾ ਕੇ ਮੈਂ ਵੀ ਸਿਰ ਢੱਕ ਲਾ, ਤੇ ਕਿਉਂਕਿ ਉਹਦੇ ਮੁਤਾਬਕ, ਡੈਕੋਰਮ ਦੇ ਮੁਤਾਬਕ, ਸ਼ਰਧਾ ਦੇ ਮੁਤਾਬਕ ਜਿਹੜਾ ਨਾ, ਤੇ ਤੁਸੀਂ ਸਾਨੂੰ ਜ਼ਰੂਰ ਕੁਛ ਨਾ ਕੁਛ ਸੁਣਾਓ। ਚਲੋ ਜੀ, ਮੈਂ ਥੋੜਾ ਜਿਹਾ ਹਾਂਜੀ, ਹੁਣ ਤੁਹਾਡੀ ਵਿਸਾਤਤ ਨਾਲ ਹੀ ਕਹਾਂਗਾ। ਤੁਸੀਂ ਮੈਨੂੰ YouTube ਚੈਨਲ ਬਣਾ ਕੇ ਦਿੱਤਾ ਤੁਹਾਡੀ ਟੀਮ ਨੇ, ਮੈਂ ਮਸ਼ਕੂਰ ਹੈ ਤੁਹਾਡਾ। ਹਾਂਜੀ, ਇਹ ਵੀ ਮੈਂ ਦੱਸ ਦੇਵਾਂ, ਇਹਨਾਂ ਦਾ YouTube ਚੈਨਲ ਵੀ ਹੈ ਜਿਹੜੇ ਵੇਖਣ ਦੇ, ਲੈਗੇਸੀ ਆਫ ਬਾਬਾ, ਲੈਗੇਸੀ ਆਫ ਭਾਈ ਮਰਦਾਨਾ। ਤੁਸੀਂ ਜ਼ਰੂਰ ਜਾ ਕੇ ਫੋਲੋ ਵੀ ਇੱਕ ਵਾਰੀ ਕਰਿਓ, ਉਹਦੇ ਤੇ ਆਪਣੇ ਵੀਡੀਓ ਕੁਛ ਨਾ ਕੁਛ ਸ਼ੇਅਰ ਕਰਦੇ ਰਹਿਣਗੇ। ਹਾਂਜੀ, ਤੇ ਪਤਾ ਲੱਗ ਜਾਏਗਾ ਲੋਕਾਂ ਨੂੰ ਕਿ ਜਿੰਨਾ ਕੁ ਆਂਦਾ, ਜੋ ਵੀ ਆਂਦਾ। ਹਾਂਜੀ, ਬਿਸਮਿਲ੍ਲਾ। ਅਸੀਂ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ, ਤਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋ ਬਲਹਾਰੀ ਸਤਿਗੁਰ ਚਰਨਾ, ਹੋ ਬਲਹਾਰੀ ਸਤਿਗੁਰ ਚਰਨਾ, ਸਤਿਗੁਰ ਚਰਨਾ, ਤਨ ਸੋ ਵੇਲਾ ਜਿਤ ਦਰਸ਼ਨ ਕਰਨਾ। ਤਨ ਸੋ ਵੇਲਾ ਜਿਤ ਦਰਸ਼ਨ ਕਰਨਾ, ਤਨ ਸੋ ਵੇਲਾ ਜਿਤ ਦਰਸ਼ਨ ਕਰਨਾ, ਦਰਸ਼ਨ ਕਰਨਾ, ਤਨ ਸੋ ਵੇਲਾ ਜਿਤ ਦਰਸ਼ਨ ਕਰਨਾ। जी के दाते प्रीतम प्रभु मेरे, जी के दाते प्रीतम प्रभु मेरे, मन जीवे प्रभु नाम चतेरे, मन जीवे प्रभु नाम चतेरे, तन सो वेला जित दर्शन करना, दर्शन करना, तन सो वेला जित दर्शन करना। सच मंत्र तुम्हारा अमृत बानी, सच मंत्र तुम्हारा अमृत बानी, शीतल पुरख दृष्ट सुझानी, शीतल पुरख दृष्ट सुझानी, तन सो वेला जित दर्शन करना, दर्शन करना, तन सो वेला जित
दर्शन करना। सच हुक्म तुम्हारा तख्त निवासी, सच हुक्म तुम्हारा तख्त निवासी, आए ना जाए मेरा रब अबनासी, आए ना जाए मेरा रब अबनासी। तन सो वेला जित दर्शन करना, तन सो वेला जित दर्शन करना, दर्शन करना। तन सो वेला जित दर्शन करना। तुम मेहरबान दास हम दीना, तुम मेहरबान दास हम दीना। नानक साहिब भरपूर लीना, नानक साहिब भरपूर लीना। तन सो वेला जित दर्शन करना। वाह जी वाह, वाह जी वाह, क्या बात, क्या बात, क्या बात। रूह ताज़ा आ गई। मैं ना ਨਨਕਾਣਾ ਸਾਹਿਬ ਅਸੀਂ 2013 'ਚੋਂ ਜਾਂਦੇ ਹਾਂ ਜੀ ਜੀ। ਮੇਰਾ ਦੋਸਤ ਹੈ ਲਵਲੀ ਸਿੰਘ ਨਨਕਾਣਾ ਸਾਹਿਬ ਤੋਂ, ਅਤੇ ਉਹ ਫਿਰ ਮੇਰੇ ਨਾ ਮੈਂ ਤਾਂ ਇਕੱਠਾ ਬਿਜ਼ਨਸ ਕਰਦੇ ਨੇ ਹਲੈਲਪੁਰ ਹੋਈਦਾ ਸੀ। ਜਦੋਂ ਵੀ ਸੰਗਤਾਂ ਹੁੰਦੀਆਂ ਸੀ ਨਾ ਅਤੇ ਅਸੀਂ ਉੱਥੇ ਜਾਈਦਾ ਸੀ। ਅਤੇ ਮੈਂ ਖਾਸ ਤੌਰ 'ਤੇ ਸਪੈਸ਼ਲ ਕਹਿ ਕੇ ਨਾ ਸੁਣਦਾ ਹੁੰਦਾ ਸੀ ਅੱਲਾ ਪਾਕਮ ਪਾਕ ਹੈ। ਅੱਛਾ ਜੀ। ਅਤੇ ਉਹ ਬੜਾ ਸਰੂਰ ਆਉਂਦਾ ਹੁੰਦਾ, ਬੜਾ ਸਵਾਦ ਆਉਂਦਾ ਹੁੰਦਾ ਸੁਣ ਕੇ ਨਾ, ਜਦੋਂ ਮੇਲਾ ਹੋਣਾ। ਜੀ ਜੀ। ਅਤੇ ਹਰ ਸਾਲ ਹੀ ਉਦੋਂ ਜਾਈਦਾ ਹੁੰਦਾ ਸੀ। ਜੀ ਜੀ। ਹੁਣ ਥੋੜ੍ਹਾ ਜਿਹਾ ਇਸ ਤਰ੍ਹਾਂ ਹੁੰਦਾ ਨਾ, ਉਹ ਥੋੜ੍ਹੇ ਜਿਹੇ ਮਾਮਲਾਤ ਵੀ, ਥੋੜ੍ਹੀਆਂ ਜਿਹੀ ਕਨਫਿਊਜ਼ਨ ਵੀ ਇਸ ਤਰ੍ਹਾਂ ਨੇ। ਬਿਲਕੁਲ। ਉਹ ਜਦੋਂ ਬੰਦਾ ਅੱਗੇ ਥੋੜ੍ਹਾ ਜਿਹਾ ਹੋ ਜਾਂਦਾ ਨਾ, ਫਿਰ 100 ਮਾਮਲਾਤ ਹੋਣ ਲੱਗ ਪੈਂਦੇ ਨੇ। ਅਤੇ ਪਿਛਲੇ ਸਾਲ ਮੈਂ ਗਿਆ ਨਹੀਂ, ਹੋਪਫੁਲੀ ਇਸ ਸਾਲ ਜਾਵਾਂਗੇ, ਫਿਰ ਆਨੰਦ ਮਾਣਾਂਗੇ। ਜਿਵੇਂ ਤੁਹਾਨੂੰ ਦੱਸਿਆ ਨਾ, ਮੈਂ ਸੁਣਦਾ ਹੁੰਦਾ ਉੱਥੇ ਬਹਿ ਕੇ ਨਾ ਅੱਲਾ ਪਾਕਮ ਪਾਕ ਹੈ। ਉਹ ਤੁਸੀਂ ਜ਼ਰੂਰ ਸ਼ਬਦ ਥੋੜ੍ਹਾ ਸੁਣਾ ਦਿਓ। ਅੱਲਾ 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 ਅਲਖ ਅਗਮ ਕਾਦਰ करनहार करीम। सब दुनिया आमन जामनी मुकाम एक रहीम। अल्लाह पाकन पाक है, अल्लाह पाकन पाक है। शक करो जे दूसर होए, अल्लाह पाकन पाक है। शक करो जे दूसर होए, अल्लाह पाकन पाक है। शक करो जे दूसर होए, अल्लाह पाकन पाक है। शक करो जे दूसर होए, अल्लाह पाकन पाक है। शक करो जे दूसर होए, अल्लाह पाकन पाक है। वेद कतेब इफ्तरा पाई, दिल का फिक्र न जाए। वेद कतेब इफ्तरा पाई, दिल का फिक्र न जाए। टुकदम कराई जो करो, टुकदम कराई जो करो। हाजर हजूर खुदाए, टुकदम कराई जो करो। हाजर हजूर खुदाए, अल्लाह पाकन पाक है। अल्लाह पाकन पाक है। वाह जी वाह, क्या बात, क्या बात। बहुत ਵਧੀਆ ਜੀ, बहुत ज़बरदस्त, कमाल।
ਬਸ ਜੀ ਜੋ ਵੀ ਥੋੜਾ ਬਹੁਤਾ ਇਹ ਜਿਹੜਾ ਅੰਗ ਹੈ ਨਾ, ਇਹ ਅੰਗ ਮਰਦਾਨੇ ਕੰਮ ਅੰਗ ਸ਼ੁਰੂ ਤੋਂ ਵੱਡ ਵਡੇਰੇ ਅੰਜਨ ਸਾਡੇ 'ਚ ਤੇ ਮਸਲ ਰਾਗੀ ਤੇ ਉਹਨਾਂ ਦੀ ਇਬਾਦਤ ਹੈ ਨਾ ਜੀ, ਉਹ ਤਾਂ ਬਹੁਤ ਅੱਗੇ ਨੇ, ਠੀਕ ਹੈ। ਤੇ ਇਹ ਇੱਕ ਅੰਗ ਹੈ ਜਿੱਥੋਂ ਰਬਾਬੀ ਪਛਾਣੇ ਜਾਂਦੇ ਨੇ, ਕਿਉਂਕਿ ਜਿੰਨੇ ਰਬਾਬੀ ਕਵਾਲੀ ਵੀ ਕਰਦੇ ਸੀ ਉਹ ਜਿਹੜਾ ਸਾਰਾ ਇਹ ਅੰਗ ਇਹੀ ਹੈ। ਜਿੰਨੇ ਸਾਡੇ ਤੁਸੀਂ ਸ਼ਬਦ ਸੁਣੋਗੇ ਸਾਡੇ ਵੱਡ ਵਡੇਰਿਆਂ ਦੇ ਸੁਣੋਗੇ, ਇਹ ਅੰਗ ਇਹ ਹੈਗਾ। ਰਾਗੀ ਅੰਗ ਹੋਰ ਹੁੰਦਾ ਤੇ ਇਹ ਮਰਦਾਨਾ ਜਿੱਥੇ ਵੀ ਮਰਦਾਨਿਕ ਗਾਉਂਦਾ ਹੋਏਗਾ ਨਾ, ਕੀਰਤਨ ਕਰਦਾ ਹੋਏਗਾ, ਤੁਹਾਨੂੰ ਪਤਾ ਲੱਗ ਜਾਏਗਾ। ਦੂਸਰੀ ਗੱਲ, ਸ਼ਬਦ ਜਿਹੜੇ ਹੈਗੇ ਨੇ, ਸ਼ਬਦਾਂ ਦੀ 4 ਕਿਸਮਾਂ ਨੇ। ਪਹਿਲੀ ਕਿਸਮ ਹੈ ਸ਼ਬਦ ਕੀਰਤਨ, ਜਿਵੇਂ ਸਿੱਧਾ ਸ਼ਬਦ ਹੈ ਕੀਤਾ ਤੇ ਸ਼ਬਦ ਕੀਰਤਨ। ਦੂਜਾ ਕੀਰਤਨ ਹੈ ਕਥਾ ਕੀਰਤਨ, ਇੱਕ ਸ਼ਬਦ ਫੜ ਲਿਆ ਤੇ ਉਹਦੀ ਕਥਾ ਕਰਨੀ। ਤੀਜਾ ਨਿਰਬਾਨ ਕੀਰਤਨ, ਜਿਹੜਾ ਆਪਣਾ ਕੋਈ ਫੌਤ ਹੋ ਜੇ, ਚੜ੍ਹਾਈ ਕਰ ਜੇ ਉਦੋਂ। ਇੱਕ ਹੁੰਦਾ ਖੰਡ ਕੀਰਤਨ, ਜਿਹੜਾ ਸਭ ਤੋਂ ਮੁਸ਼ਕਲ ਕੀਰਤਨ ਹੈ। ਖੰਡ ਕੀਰਤਨ ਨੂੰ ਉਹਨੂੰ ਕਹਿੰਦੇ ਆ ਜਿਹਦੀ ਬਾਣੀ ਨਾਲ ਵਿਆਖਿਆ ਹੋਵੇ। ਤੇ ਮਰਦਾਨਾ ਜੀ ਫੈਮਿਲੀ ਜਿੰਨੇ ਵੀ ਸੀ ਇਹ ਖੰਡ ਕੀਰਤਨ ਕਰਦੇ ਸਨ ਪਾਰਟੀਸ਼ਨ ਤੋਂ ਪਹਿਲੋਂ। ਤੇ ਉਦੋਂ ਇੱਕ ਨਾਮ ਬੜਾ ਵੱਡਾ ਹੈ ਭਾਈ ਚਾਂਦ ਜੀ, ਉਹ ਕੀਰਤਨ ਕਰਦੇ ਸੀ। ਜਾਂ ਉਹਨਾਂ ਦੇ ਬਾਅਦ ਕੀਤਾ ਤਾਂ ਭਾਈ ਲਾਲ ਜੀ ਨੇ ਅਖੰਡ ਕੀਰਤਨ। ਤੇ ਇਹ ਕੀਰਤਨ 'ਚ ਫਰਕ ਹੈਗਾ। 4 ਕੀਰਤਨ ਨੇ ਤੇ ਮਰਦਾਨੇ ਕੇ ਤੁਹਾਨੂੰ ਇੱਥੋਂ ਮਿਲਣਗੇ ਕਿ ਇੱਕ ਤੇ ਅਖੰਡ ਕੀਰਤਨ ਵੀ, ਜਿਵੇਂ ਮੈਂ ਸ਼ੁਰੂ ਕਰਨ ਤੋਂ ਪਹਿਲੋਂ ਇੱਕ ਤੁਹਾਨੂੰ ਸ਼ੇਰ ਸੁਣਾਇਆ, ਇਹ ਬਾਣੀ ਦਾ ਹੀ ਹੈ। ਅੱਲਾ ਅਲਖ ਅਲਗ ਅਗਮ ਕਾਦਰ ਕਰਨਹਾਰ ਕਰੀਮ, ਸਭ ਦੁਨੀਆ ਅਵਨ ਜਾਵਨੀ ਮੁਕਾਮ ਏਕ ਰਹੀਮ। ਤੇ ਉਹ ਕਿਉਂਕਿ ਇੰਨਾ ਟਾਈਮ ਨਹੀਂ, ਉਹ ਚੀਜ਼ ਨਹੀਂ ਹੈਗੀ। ਤੇ ਅਖੰਡ ਕੀਰਤਨ ਕਿਉਂਕਿ ਉਹਦਾ ਇਹ ਦੇਖਿਆ ਸੀ ਕਿ ਜਦੋਂ ਆਪਣੇ ਬਾਬਾ ਜੀ ਨਾਲ ਜਾਣੇ ਸਾਂ, ਇੱਕ ਸ਼ਬਦ ਸ਼ੁਰੂ ਕਰ ਲਿਆ, ਜਦੋਂ ਤੁਸੀਂ ਉਹਦੀ ਵਿਆਖਿਆ ਕਰਦੇ ਜਾਂਦੇ ਹੋ, ਮਤਲਬ ਸਮਝਾਉਂਦੇ ਜਾਂਦੇ ਹੋ, ਉਹ ਆਪਣੇ ਆਪ ਹੀ ਤੁਹਾਨੂੰ ਸ਼ਬਦ ਜਿਹੜਾ ਨਾ ਉਹ ਇੱਥੇ ਜੰਮ ਜਾਂਦਾ, ਉਹ ਕਦੀ ਨਿਕਲੇਗਾ ਨਹੀਂ। ਤਾਂ ਇੱਕੋ ਹੀ ਸ਼ਬਦ 'ਚ ਭਾਵੇਂ ਘੰਟਾ ਕਰ ਲਓ, 1.5 ਘੰਟਾ ਕਰ ਲਓ, ਅੱਧਾ ਘੰਟਾ ਕਰ ਲਓ, ਉਹ ਸ਼ਬਦ ਇੱਕੋ ਹੀ ਹੋਏਗਾ। ਲੇਕਿਨ ਉਹਦੀ ਖੋਜ ਇੰਨੀ ਹੋਏਗੀ, ਇੰਨੀ ਖੋਜ ਕੀਤੀ ਹੋਈ ਸੀ ਕਿ ਉਹ ਸ਼ਬਦ ਖਤਮ ਨਹੀਂ ਹੋਣਾ, ਯਾਨੀ ਕਿ ਸਮਝਾਈ ਜਾਣਾ। ਤੇ ਜਿਹੜੀ ਸੰਗਤ ਬੈਠੀ ਅੱਗੇ ਉਹਨੂੰ ਉਹਦੀ ਵਿਸਥਾਰ ਦੇ ਨਾਲ, ਡਿਟੇਲ ਦੇ ਨਾਲ ਉਹਦਾ ਦੱਸਣਾ ਵੀ ਜਿਹਨੂੰ ਮੇਰੇ ਵਰਗੇ ਨਹੀਂ ਸਮਝ, ਤੇ ਉਹਨੂੰ ਪਤਾ ਲੱਗੇ ਵੀ ਇਹਦਾ ਮਤਲਬ ਆ। ਬਿਲਕੁਲ ਹੈ। ਔਰ ਸੰਗਤਾਂ ਨੂੰ ਬੜਾ ਅਸੀਂ ਵੇਖਿਆ 1.5 ਘੰਟਾ ਕੀਰਤਨ ਕੀਤਾ ਬਾਬਾ ਜੀ ਨੇ, ਤੇ ਸੰਗਤਾਂ ਦੀ ਜੁੜੀ ਰਹਿੰਦੀ ਸੀ। ਸੰਗਤ ਹਿਲਦੀ ਨਹੀਂ, ਕਿਉਂਕਿ ਜਦੋਂ ਸਮਝ ਆਉਂਦੀ ਪਈ ਆ, ਬਾਬਾ ਨਾਨਕ ਸਮਝਾਉਂਦੇ ਆ ਕਿਸੇ ਕੋਲੋਂ, ਤੇ ਉਹ ਸੰਗਤ ਨੂੰ ਸਮਝ ਵੀ ਆਉਂਦੀ ਪਈ ਤੇ ਸਮਝਾਉਣ ਵਾਲਾ ਸਮਝਾਉਂਦਾ ਵੀ ਪਿਆ। ਦੋਨਾਂ ਤੇ ਬਾਬਾ ਨਾਨਕ ਦੀ ਕਿਰਪਾ ਤੇ ਹੁੰਦਾ ਪਿਆ ਕੰਮ। ਅੱਛਾ, ਇਹ ਦੱਸਿਓ ਵੀ 32 ਜੋੜੀਆਂ ਸਨ। 12 ਜੋੜੀਆਂ ਤੇ 32 12 ਦੀਆਂ 36 ਤੇ ਉਹ ਫੈਮਲੀਆਂ ਹੋਣ ਇਸ ਵੇਲੇ ਕਿੱਥੇ ਨੇ? ਉਹ ਦੇਖੋ ਲਾਹੌਰ 'ਚ ਹੀ ਨੇ ਫੈਮਲੀਆਂ ਸਾਰੀਆਂ। ਸਾਡੇ ਰਿਸ਼ਤੇਦਾਰ ਨੇ, ਦੂਰੇ ਨੇੜੇ ਸਾਰੇ ਰਿਸ਼ਤੇਦਾਰ ਹੀ ਨੇ, ਕਿਉਂਕਿ ਮਰਦਾਨੇ ਦੀ ਫੈਮਿਲੀ ਜਦੋਂ ਅੱਗੇ ਤੁਹਾਨੂੰ ਪਤਾ ਖਾਨਦਾਨ ਬਦਲ ਜਾਂਦੇ, ਲੜੀ ਤੇ ਉਹੀ ਰਹਿੰਦੀ ਹੈ ਨਾ। ਖਾਨਦਾਨ ਬਦਲਣ ਤੋਂ ਮੁਰਾਦ ਮੈਂ ਆਪਣੇ ਦਾਦੇ ਦਾ ਦੱਸਣਾ, ਕਿ ਜੇ ਅੱਗੋਂ ਚਲਾ ਗਿਆ ਉਹਨੇ ਆਪਣੇ ਦਾਦੇ ਦਾ ਦੱਸਣਾ। ਤੇ ਉਹ ਸਾਰੇ ਇੱਥੇ ਹੀ ਨੇ, ਲੇਕਿਨ ਉਹ ਜ਼ਿਆਦਾਤਰ ਹੈਗੇ ਨੇ ਮਿਊਜ਼ੀਸ਼ੀਅਨ, ਬਹੁਤ ਆਲਾ ਅੱਛੇ ਨੇ, ਵਾਇਲਨ, ਗਿਟਾਰਿਸਟ, ਸਾਰੇ ਚੀਜ਼ਾਂ ਨੇ। ਔਰ ਆਪਣਾ ਮਿਊਜ਼ਿਕ ਡਾਇਰੈਕਟਰ, ਯਾਨੀ ਕਿ ਵੱਡੀ ਸਹੀ ਉਹਨਾਂ ਨੇ ਫਿਲਮਾਂ ਬਣਾਉਂਦੇ ਰਹੇ ਨੇ, ਜਿੰਨੀਆਂ ਬਣਾਉਂਦੇ ਰਹੇ, ਯਾਨੀ ਕਿ ਐਸੇ ਫੀਲਡ 'ਚ ਜਿਨ੍ਹਾਂ ਨੇ ਕੰਮ ਨਹੀਂ ਛੱਡਿਆ। ਲੇਕਿਨ ਉਹਨਾਂ ਦੇ ਵੀ ਬੱਚੇ ਜਦੋਂ ਵੱਡੇ ਹੋਏ ਨੇ, ਲੈਕ ਵੈਕ ਹੋਏ ਨੇ, ਉਹ ਵੀ ਕੰਮ ਸਾਰਾ ਛੱਡ ਗਏ, ਕਿਉਂਕਿ ਬਜ਼ੁਰਗ ਹੋ ਗਏ ਨੇ। ਉਹ ਹੁਣ ਇਸ ਪਾਸੇ ਬਹੁਤ ਘੱਟ ਨੇ, ਮਿਊਜ਼ਿਕ 'ਚ ਵੀ ਨੇ ਬਹੁਤ ਜ਼ਿਆਦਾ ਘੱਟ ਨੇ ਲੋਕ। ਅੱਛਾ, ਵੀ ਇਸ ਲੈਗੇਸੀ ਨੂੰ ਤੁਸੀਂ ਲੈ ਕੇ ਚੱਲੇ ਕੀਰਤਨ ਨੂੰ? ਹਾਂਜੀ, ਵੀ ਤੁਸੀਂ ਅਡਾਪਟ ਕੀਤਾ, ਬਾਕੀ ਤੁਹਾਡੇ ਪੂਰੇ ਪਰਿਵਾਰ ਟੱਬਰ 'ਚੋਂ ਕੋਈ ਨਹੀਂ ਹੋਰ ਕਰਦਾ? ਹਾਂਜੀ ਬਿਲਕੁਲ। ਤੁਸੀਂ ਵੇਖੋ ਕਿ ਮੈਂ ਤੁਹਾਨੂੰ ਜਿੰਨੀਆਂ ਗੱਲਾਂ ਦੱਸੀਆਂ, ਉਹ ਇੱਕ ਪਹਿਚਾਣ ਦੱਸੀ ਨਾ, ਪਾਕਿਸਤਾਨ ETP ਬੋਰਡ ਵੱਲੋਂ ਵੀ ਪਹਿਚਾਣ ਦੱਸੀ ਕਿ ਫਾਈਲ ਚੱਲਦੀ ਹੈ, ਔਰ ਹੁਣ ਉਹ ਮੇਰੇ ਨਾਂ ਦੀ ਚੱਲਦੀ ਹੈ, ਆਪਣੇ ਨਾਂ ਦੀ ਕਰਾਈ ਹੋਈ। ਕਿ ਜਦੋਂ ਕੋਈ ਅਸੀਂ ਉਹਨਾਂ ਨੂੰ ਪਾਸ ਬਣਾਉਂਦੇ ਹਾਂ, ਔਰ ਬਕਾਇਦਾ ETP ਬੋਰਡ ਸਾਨੂੰ ਪੇ ਕਰਦਾ, ਉਹ ਸਾਡੀ ਪਹਿਚਾਣ ਹੈ। ਲੇਕਿਨ ਲੋਕੀ ਉਹ ਪਹਿਚਾਣ ਨੂੰ ਵੀ ਖ਼ਤਮ ਕਰਨਾ ਚਾਹੁੰਦੇ ਨੇ, ਉਹ ਬਲਕਿ ਹੁੰਦੀ ਪਈ ਹੈ। ਉਹ ਕਹਿੰਦੇ ਇਹ ਕੀ ਪਹਿਚਾਣ ਹੈ? ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੀ ਫੈਮਿਲੀ ਹੈ ਉੱਤੇ ਜਾ ਰਹੀ ਹੈ, ਕਿਉਂਕਿ ਵਕਤ ਆਉਂਦਾ ਨਾ, ਵਕਤ ਇੱਕ ਬਦਲਦਾ ਵੀ ਹੈ। ਜਿੱਥੇ ਕੰਮ ਬੰਦ ਹੋ ਗਿਆ ਉੱਥੋਂ ਕੰਮ ਸ਼ੁਰੂ ਹੋ ਗਿਆ। ਤੇ ਜ਼ਿਆਦਾ ਲੋਕਾਂ ਨੂੰ ਇਹ ਵੀ ਟੈਨਸ਼ਨ ਹੈਗੀ। ਮੈਂ ਤੁਹਾਨੂੰ ਦੱਸਾਂ 2023 ਦੇ ਵਿੱਚ ETP ਬੋਰਡ ਵੱਲੋਂ ਐਡੀਸ਼ਨਲ ਸੈਕਟਰੀ ਸਾਹਿਬ ਰਾਣਾ ਸ਼ਾਹਿਦ ਸਾਹਿਬ ਨੇ ਸਾਡਾ ਸਰਕਾਰੀ ਪ੍ਰੋਗਰਾਮ ਰੱਖਿਆ ਸੀ। ਉਹ ਜ਼ਿੰਦਗੀ 'ਚ ਪਹਿਲੀ ਦਫਾ ਬਕਾਇਦਾ ਇਨਵੀਟੇਸ਼ਨ ਦਿੱਤਾ ਬੁਲਾ ਕੇ ਮੈਨੂੰ, ਕਿ ਤੁਸੀਂ ਸਰਕਾਰੀ ਤੌਰ 'ਤੇ ਜਦੋਂ ਭੋਗ ਪੈਂਦਾ, ਜਦੋਂ ਅਫਸਰਾਨ ਜਾਂਦੇ ਨੇ, ਵਫਾਕੀ ਵਜ਼ੀਰ ਜਾਂਦੇ ਨੇ, ਜਦੋਂ ਮੇਨ ਸੈਰਮਨੀ ਹੁੰਦੀ ਦਿਨ ਵੇਲੇ ਗੁਰੂ ਨਾਨਕ ਜੀ ਦੇ ਜਨਮ ਦਿਨ 'ਤੇ ਉਹ ਉਹਨਾਂ ਦੀ ਐਂਟਰੀ ਸੀ। ਅਤੇ ਸਾਨੂੰ ਉਹਨਾਂ ਨੇ ਟਾਈਮ ਦਿੱਤਾ ਸੀ, ਅਤੇ ਅਸੀਂ ਉਹ ਸ਼ਬਦ ਗਾਇਆ ਸੀ।
ਤੇ ਇਹ ਵੀ ਬੜੀ ਟੈਨਸ਼ਨ ਹੋਈ ਲੋਕਾਂ ਨੂੰ, ਦੁਸ਼ਮਣਾਂ ਨੂੰ। ਤੇ ਫਿਰ ਪਿੱਛੇ ਜੇ ਆਪਣਾ ਮੁਜੱਸਮਾ ਲੱਗਾ ਭਾਈ ਮਰਦਾਨਾ ਜੀ ਦਾ, ਤੇ ਐਡੀਸ਼ਨਲ ਸੈਕਟਰੀ ਸਾਹਿਬ ਜਿਹੜੇ ਸੈਫ ਖੋਖਰ ਸਾਹਿਬ ਨੇ, ਉਹ ਵੀ ਬੜੀ ਇੱਜ਼ਤ ਕਰਦੇ ਨੇ ਸਾਡੀ, ਉਹ ਬੜੀ ਇੱਜ਼ਤ ਕਰਦੇ ਨੇ। ਔਰ ਉਹਨਾਂ ਨੇ ਜਿਹੜੀ ਉਹ ਇਫਤਤਾਹ ਸੀ ਨਾਲ ਜੀ, ਆਪਣਾ ਵਫਾਕੀ ਜਿਹੜੇ ਮਜ਼ਹਬੀ ਵਜ਼ੀਰ ਨੇ ਆਪਣਾ ਤੇ ਉਹ ਨਾਲ ਪ੍ਰਧਾਨ ਵੀ ਨੇ ਰਮੇਸ਼ ਅਰੋੜਾ ਸਾਹਿਬ, ਉਹ ਤੇ ਨਾਲ ਚੇਅਰਮੈਨ ਸਾਹਿਬ, ਨਾਲ ਜਿੰਨੇ ਵਫਾਕੀ ਵਜ਼ੀਰ ਨੇ, ਉਹਨਾਂ ਨੇ ਸਾਨੂੰ ਪ੍ਰੋਟੋਕੋਲ ਦਵਾਇਆ। ਸੈਫੁੱਲਾ ਖੋਖਰ ਸਾਹਿਬ ਨੇ, ਐਡੀਸ਼ਨਲ ਸੈਕਟਰੀ ਸਾਹਿਬ ਨੇ ਬਕਾਇਦਾ ਕਰਤਾਰਪੁਰ ਸਾਨੂੰ ਪ੍ਰੋਟੋਕੋਲ ਨਾਲ ਬੁਲਾ ਕੇ ਤੇ ਔਰ ਸਾਡੇ ਹੱਥੀਂ ਉਹ ਫੀਤਾ ਕਟਵਾਇਆ। ਇਹ ਮਿਲਦੀ ਪਈ ਇੱਜ਼ਤ ਸਾਨੂੰ ETB ਬੋਰਡ ਵੱਲੋਂ, ਇਹ ਵੀ ਲੋਕਾਂ ਨੂੰ ਹਜ਼ਮ ਨਹੀਂ ਹੁੰਦੀ। ਹੁਣ ਤੁਸੀਂ ਕਹਿ ਦਿਓ ਜੀ ਕਿ ਇਹ ਨਮਾਜ਼ ਸਹੀ ਨਹੀਂ ਪੜ੍ਹਾਉਂਦਾ, ਉਹਨਾਂ ਨੇ ਤੁਹਾਡੀ ਮੰਨਣੀ ਆ ਨਾ। ਨਹੀਂ, ਇੱਕ ਹੋਰ ਗੱਲ ਵੀ ਆ ਜਾਂਦੀ ਹੈ, ਹਾਂ ਜਿਵੇਂ ਤੁਸੀਂ ਕਿਹਾ ਨਾ ਵੀ ਨਮਾਜ਼ ਸਹੀ ਨਹੀਂ ਪੜ੍ਹਦਾ। ਹਾਂ, ਨਮਾਜ਼ ਜਿਹਦੇ ਲਈ ਪੜ੍ਹਦੇ ਆ ਹਾਂ, ਇਹ ਤੇ ਉਹਨੂੰ ਪਤਾ ਵੀ ਸਹੀ ਨਹੀਂ ਪਤਾ ਨਾ, ਤੁਸੀਂ ਨਹੀਂ ਅੱਗੇ ਤੇ ਕੀਰਤਨ ਜਿੱਥੇ ਕਰਦੇ ਆ ਇਹ ਤੇ ਉਸ ਉਹਨੂੰ ਪਤਾ ਨਾ ਵੀ ਕੀਰਤਨ ਸਹੀ ਹੈ ਕਿ ਸਹੀ ਹੈ ਨਹੀਂ ਯਾਰ। ਤੇਰੇ ਮੇਰੇ ਅਗਰ ਕੀ ਪਤਾ ਵੀ ਕੀਰਤਨ ਸਹੀ ਹੈ ਯਾਰ ਕਿ ਸਾਨੂੰ ਦੱਸਿਆ ਹੋਵੇ ਲੋਕਾਂ ਨੇ, ਕਹਿੰਦੇ ਵੀ ਤੁਸੀਂ ਗਲਤ, ਪਰ ਸਾਨੂੰ ਕਿਹਾ ਹੋਵੇ ਤਾਂ ਫੇਰ ਤੇ ਹੈ ਨਾ, ਬਣਦਾ ਤੇ ਇਹੀ ਹੈ ਨਾ। ਤੇ ਉਹ ਇਹ ਗੁੰਮਰਾਹ ਕਰਨਾ, ਮਹਿਕਮੇ ਨੂੰ ਗੁੰਮਰਾਹ ਕਰਨਾ। ਚਲੋ ਕੋਈ ਨਹੀਂ ਜੀ, ਇਹ ਵੀ ਆਪਾਂ ਆਪਣੇ ਪੋਡਕਾਸਟ ਦੇ ਰਾਹੀਂ ਇਹ ਸਾਰੀਆਂ ਗੱਲਾਂ ਵਿਸਥਾਰ ਨਾਲ ਰੱਖ ਦਿੱਤੀਆਂ। ਜਿਨ੍ਹਾਂ ਨੂੰ ਡਾਊਟਸ ਹਨ ਉਹਨਾਂ ਦੇ ਡਾਊਟ ਵੀ ਕਲੀਅਰ ਕੀਤੇ ਆ, ਤੇ ਅਸੀਂ ਕੋਸ਼ਿਸ਼ ਕਰਨੇ ਆ ਵੀ ਬਹੁਤ ਜਲਦ, ਸਾਡੇ ਬਹੁਤ ਸਾਰੇ ਦੋਸਤ ਨੇ ਉਹ ਲੱਗੇ ਨੇ ਇਸ ਗੱਲ ਦੇ ਵਿੱਚ ਵੀ ਤੁਹਾਨੂੰ ਪਹਿਲਾਂ ਘਰ ਬਣਾ ਕੇ ਦਿੱਤਾ ਜਾਵੇ, ਵੱਖਰੀ ਕੋਈ ਅਕੈਡਮੀ ਟਾਈਪ ਕੋਈ ਇਸ ਤਰ੍ਹਾਂ ਦਾ ਤੁਹਾਡਾ ਸ਼ੁਰੂ ਕੀਤਾ ਜਾਵੇ। ਤੇ ਹੋਪਫੁਲੀ ਇਸ ਪੋਡਕਾਸਟ ਤੋਂ ਬਾਅਦ ਉਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਜ਼ਿਹਨ 'ਚ ਸਾਨੂੰ ਕਲੀਅਰ ਹੋਣਗੀਆਂ, ਤੇ ਤੁਹਾਨੂੰ ਉਹ ਤੁਹਾਡਾ ਬਣਦਾ ਜਿਹੜਾ ਵਾ ਮਾਣ ਆ, ਸਨਮਾਨ ਆ, ਉਹ ਤੁਹਾਨੂੰ ਦਿੱਤਾ ਵੀ ਜਾਵੇ ਤੇ ਦਿੱਤਾ ਜਾਣਾ ਵੀ ਚਾਹੀਦਾ। ਉਹ ਬੇਸ਼ੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਦੀ ਆ, ਭਾਵੇਂ ਚੜ੍ਹਦੇ ਪੰਜਾਬ ਤੇ ਨੇ, ਉੱਧਰਲੇ ਨੇ, ਸਾਰੇ ਪਾਸੇ ਰਸਤੇ ਵੀ ਖੁੱਲ੍ਹਣੇ ਚਾਹੀਦੇ। ਤੁਸੀਂ ਉੱਧਰ ਜਾ ਕੇ ਵੀ ਕੀਰਤਨ ਕਰੋ, ਇੱਧਰ ਵੀ ਕੋਈ ਪਾਬੰਦੀ ਨਾ ਹੋਵੇ। ਸੋ ਇਸ ਪੋਡਕਾਸਟ, ਇਸ ਵੀਡੀਓ ਤੋਂ ਬਾਅਦ ਬਹੁਤ ਸਾਰੇ ਖੁਲਾਸੇ ਜਿਹੜੇ ਆਪਾਂ ਕੀਤੇ, ਗੱਲਾਂ ਕੀਤੀਆਂ, ਉਹਨਾਂ ਲੋਕਾਂ ਤੱਕ ਪਹੁੰਚਣਗੀਆਂ ਤੇ ਉਹਦਾ ਹੱਕੀ ਸੱਚੀ ਫੈਸਲਾ ਵੀ ਸਹੀ ਹੋਏਗਾ। ਸੋ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਟਾਈਮ ਦਿੱਤਾ, ਮੌਕਾ ਦਿੱਤਾ ਗੱਲਬਾਤ ਕਰਨ ਦਾ। ਤੁਹਾਡੀਆਂ ਗੱਲਾਂ ਜਿਹੜੀਆਂ ਲੋਕਾਂ ਤੱਕ ਪਹੁੰਚਾਉਣੀਆਂ ਸੀ, ਕੁਝ ਲੋਕਾਂ ਦੇ ਸਵਾਲ ਸਨ ਜਿਹੜੇ, ਉਹ ਸਵਾਲਾਂ ਦੇ ਜਵਾਬ ਬੜੇ ਸੋਹਣੇ ਤਰੀਕੇ ਨਾਲ, ਸੋਹਣੇ ਅੰਦਾਜ਼ ਦੇ ਨਾਲ ਤੁਸੀਂ ਸਾਨੂੰ ਦੱਸਿਆ। ਸੋ ਹੋਪਫੁਲੀ ਤੁਹਾਨੂੰ ਅੱਜ ਦਾ ਪੋਡਕਾਸਟ ਵਧੀਆ ਲੱਗਾ ਤੇ ਇਹਦੇ 'ਚ ਕਿਹੜੀ ਗੱਲ ਕਿੱਥੇ ਸਹੀ, ਕਿੱਥੇ ਨਹੀਂ ਸਹੀ, ਤੇ ਤੁਹਾਡੇ ਕਮੈਂਟ ਸਾਨੂੰ ਦੱਸਣਗੇ ਵੀ ਇਹ ਕੀ ਹੋਣਾ ਚਾਹੀਦਾ। ਸੋ ਕਮੈਂਟਾਂ ਤੁਹਾਡਿਆਂ ਦੀ ਉਡੀਕ ਰਹੇਗੀ। ਸੋ ਸਾਨੂੰ ਮਿਲਦੇ ਹਾਂ ਅਗਲੇ ਪ੍ਰੋਗਰਾਮ 'ਚ। ਰੱਬ ਰੱਖਾ।